ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਦੇ ਵਿੱਚ ਸਾਰੇ ਦੋਸਤ ਅਸੀਂ ਪੂਰੇ 9 ਵਜੇ ਹਾਜ਼ਰ ਹਾਂ ਜਨਾਬ। ਅਸੀਂ ਅੱਜ ਦਾ ਲੈਕਚਰ ਜਿਹੜਾ ਹੈ ਉਹ ਅਸੀਂ ਕੱਲ ਆਪਣਾ ਪੋਸਟਰ ਸ਼ੇਅਰ ਕਰ ਦਿੱਤਾ ਸੀ ਔਰ ਕੱਲ ਸਾਡਾ ਲੈਕਚਰ ਕੰਪਲੀਟ ਨਹੀਂ ਹੋ ਪਾਇਆ ਸੀ, ਸੋ ਅੱਜ ਅਸੀਂ ਉਹ ਲੈਕਚਰ ਕੰਪਲੀਟ ਕਰਾਂਗੇ। ਸਾਡੇ ਨਾਲ ਸਾਡੇ ਬਹੁਤ ਪਿਆਰੇ ਦੋਸਤ, ਸਾਡੇ ਪੰਜਾਬ ਦਾ ਮਾਣ, ਸਾਡੇ ਨੈਣ ਸੁਖ ਜੀ ਅੱਜ ਸਾਡੇ ਨਾਲ ਨੇ। ਅਸੀਂ ਅੱਜ ਇਹ ਗੱਲਬਾਤ ਗਵਾਚੇ ਪੰਜਾਬ ਦੇ ਹਵਾਲੇ ਦੇ ਨਾਲ ਕਰਾਂਗੇ। ਸੋ ਜਿਹੜੇ ਦੋਸਤ ਵੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਉਹ ਪਲੀਜ਼ ਇਹਨੂੰ ਸ਼ੇਅਰ ਕਰ ਦੇਣ, ਔਰ ਜਿਹੜੇ ਲੋਕ YouTube ਤੇ ਵੇਖ ਰਹੇ ਨੇ ਜਾਂ Facebook ਤੇ ਵੇਖ ਰਹੇ ਨੇ ਉਹਨਾਂ ਦੋਸਤਾਂ ਨੂੰ ਇਹ ਹੈ ਕਿ ਵੀ ਇਹਨੂੰ ਸ਼ੇਅਰ ਕਰ ਦੇ ਤੇ ਬਾਕੀ ਦੋਸਤ ਵੀ ਜਿਹੜੇ ਨੇ ਨਾ ਉਹ ਸਾਰੇ ਰਲ ਜਾਣ ਤੇ ਫਿਰ ਅਸੀਂ ਜਿਹੜਾ ਨਾ ਉਹ ਆਪਣੇ ਮਹਿਮਾਨ ਨੂੰ ਵੀ ਬੁਲਾ ਲੈਂਦੇ ਹਾਂ। ਸੋ ਅੱਜ ਅਸੀਂ ਦੁਬਾਰਾ ਜਿਹੜਾ ਹੈ ਉਹ ਗੱਲਬਾਤ ਸ਼ੁਰੂ ਕਰਾਂਗੇ, ਥੋੜਾ ਜਿਹਾ ਤਾਰਫ ਔਰ ਉਹਦੇ ਤੋਂ ਬਾਅਦ ਫਿਰ ਜਿਹੜਾ ਹੈ ਨਾ ਬਾਕੀ ਗੱਲਬਾਤ ਤਾਰਫ ਦੇ ਹਵਾਲੇ ਨਾਲ ਗੱਲ ਕਰਦੇ ਜਾਈਏ ਕਿ ਨੈਣ ਸੁਖ ਜੀ ਨੇ ਆਪਣੀਆਂ ਜਿਹੜੀਆਂ ਪਹਿਲੀਆਂ ਜਦੋਂ ਲਿਖਣ ਦਾ ਆਗਾਜ਼ ਕੀਤਾ ਉਹ ਸ਼ਾਇਰੀ ਤੋਂ ਕੀਤਾ। ਆਪ ਹਾਈ ਕੋਰਟ ਬਾਈ ਪ੍ਰੋਫੈਸ਼ਨ ਦਾ ਜਿਹੜਾ ਕੰਮ ਹੈ ਉਹ ਹਾਈ ਕੋਰਟ ਦੇ ਵਕੀਲ ਨੇ। ਇਸ ਤੋਂ ਵੱਖ ਉਹ ਇੰਸਟੀਚਿਊਟ ਆਫ ਆਰਟ ਐਂਡ ਕਲਚਰ ਜਿਹੜਾ ਹੈ ਲਾਹੌਰ ਦੇ ਵਿੱਚ, ਉਹਦੇ ਵਿੱਚ ਉਸਤਾਦ ਨੇ, ਪੰਜਾਬੀ ਉੱਥੇ ਪੜ੍ਹਾਉਂਦੇ ਨੇ ਔਰ ਇਹਦੇ ਨਾਲ ਨਾਲ ਉਹ ਇੱਕ ਸ਼ਾਇਰ ਨੇ। ਸ਼ਾਇਰੀ ਦੀ ਇਹਨਾਂ ਦੀ ਪਹਿਲੀ ਕਿਤਾਬ ਕਿੱਕਰ ਤੇ ਅੰਗੂਰ। ਉਸ ਤੋਂ ਵੱਖ ਫਿਰ ਕਹਾਣੀਕਾਰ ਨੇ, ਕਹਾਣੀਆਂ ਦੀਆਂ 4 ਕਿਤਾਬਾਂ ਜਲੀਆਂ ਨੇ ਹੁਣ ਤੱਕ ਆ ਚੁੱਕੀਆਂ ਨੇ, ਠੀਕਰੀਆਂ, ਉਥਲ ਪੁਥਲ, ਸ਼ਹੀਦ ਤੇ ਆਈ ਪੁਰੇ ਦੀ ਵਾਹ। ਤੇ ਨਾਵਲ, ਬਹੁਤ ਸੋਹਣਾ ਨਾਵਲ ਜਿਹੜਾ ਹੈ ਉਹਨਾਂ ਨੇ ਲਿਖਿਆ ਮਾਧੂ ਲਾਲ ਹੁਸੈਨ ਤੇ 2015 ਚ ਡਾਹਾ ਅਵਾਰਡ ਕੈਨੇਡਾ ਤੋਂ ਉਹਨਾਂ ਨੂੰ ਇਸ ਨਾਵਲ ਨੂੰ ਸਾਹਮਣੇ ਰੱਖ ਕੇ ਦਿੱਤਾ ਗਿਆ। ਸੋ ਉਹਨਾਂ ਦੇ ਸਾਰੇ ਕੰਮ ਤੋਂ ਬਾਅਦ ਜਿਹੜੀ ਹੁਣ ਉਹਨਾਂ ਦੀ ਜਿਹੜੀ ਇੱਕ ਬਹੁਤ ਅਹਿਮ ਕਿਤਾਬ ਹਿਸਟਰੀ ਦੇ ਸਟੂਡੈਂਟ ਹੋਣ ਦੇ ਨਾਤੇ ਜਿਹੜੀ ਸਾਨੂੰ ਪੜ੍ਹਿਆ ਔਰ ਜਿਹਦਾ ਸਾਨੂੰ ਇੱਕ ਸਮਝ ਲਓ ਚਸਕਾ ਜਿਹੜਾ ਹੈ ਉਹ ਸੀ ਵੀ, ਔਰ ਉਹਦੇ ਤੋਂ ਬਾਅਦ ਫਿਰ ਵਧਿਆ ਜਿਹੜਾ ਇਹਨਾਂ ਨੇ ਧਰਤੀ ਪੰਜ ਦਰਿਆਈ ਜਿਹੜੀ ਕਿਤਾਬ ਹੈ ਉਹ ਹੁਣ ਗੁਰਮੁਖੀ ਚ ਵੀ ਉਹਦਾ ਜਿਹੜਾ ਉਹ ਲਿਪੀ ਉਤਾਰਾ ਹੋ ਰਿਹਾ ਹੈ ਤੇ ਬਾਕੀ ਜ਼ੁਬਾਨਾਂ ਵਿੱਚ ਵੀ ਜਲਦ ਉਹਨੂੰ ਕੀਤਾ ਜਾਏਗਾ। ਉਹ ਆਈ, ਉਹਦੇ ਤੋਂ ਬਾਅਦ ਹੁਣ ਉਹਦੇ ਦੂਸਰੇ ਹਿੱਸੇ ਤੇ ਉਹ ਕੰਮ ਕਰ ਰਹੇ ਨੇ ਤੇ ਅੱਜ ਅਸੀਂ ਉਹਨਾਂ ਨੂੰ ਜਿਹੜੀ ਇਹਨਾਂ ਰਿਕੁਐਸਟ ਕੀਤੀ ਕਿ ਤੁਸੀਂ ਕੱਲ, ਕਿਉਂਕਿ ਲੈਕਚਰ ਦੇ ਵਿੱਚ ਥੋੜਾ ਇੰਟਰਨੈਟ ਦਾ ਮਸਲਾ ਸੀ, ਲੈਪਟਾਪ ਦੇ ਮਾਈਕ ਵਗੈਰਾ ਦਾ, ਕਿਉਂਕਿ ਅੱਜ ਕੱਲ ਥੋੜਾ ਪ੍ਰੋਬਲਮ ਹੈ ਤੇ ਅਸੀਂ ਅੱਜ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਰ ਤੁਸੀਂ ਆਓ ਔਰ ਦੁਬਾਰਾ ਆ ਕੇ ਜਿਹੜਾ ਨਾ ਆਪਣੀ ਗੱਲਬਾਤ ਜਿਹੜੀ ਹੈ ਨਾ ਉਹ ਸਾਂਝੀ ਕਰੋ। ਸੋ ਅਸੀਂ ਹੁਣ ਰਿਕੁਐਸਟ ਕਰਾਂਗੇ ਨੈਣ ਸੁਖ ਜੀ ਨੂੰ ਕਿ ਉਹ ਸਾਡੇ ਨਾਲ ਆਉਣ ਤੇ ਗੱਲਬਾਤ ਸਾਂਝੀ ਕਰਨ। ਜੀ ਸਰ, ਜੀ ਆਇਆਂ ਨੂੰ ਸਰ। ਅੱਛਾ ਜੀ, ਬੜੀ ਮਿਹਰਬਾਨੀ ਸਰ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਜਿਹੜਾ ਅੱਜ ਟਾਈਮ ਕੱਢਿਆ ਔਰ ਸਾਡੇ ਦੋਸਤਾਂ ਦੀ ਇੱਕ ਲੰਮੀ ਫਰਿਸ਼ਤ ਜਿਨ੍ਹਾਂ ਨੇ ਬਾਰ-ਬਾਰ ਇਹ ਕਿਹਾ ਕਿ ਉਹ ਲੈਕਚਰ ਸੁਣਨ ਵਾਸਤੇ ਤਕਰੀਬਨ 1 ਘੰਟਾ ਸਾਡੀ ਉਹ ਚੱਲਦੀ ਰਹੀ ਔਰ ਉਹ ਬੈਠੇ ਰਹੇ, ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਬਾਅਦ ਚ ਵੀ ਦੋਸਤਾਂ ਕਿਹਾ ਕਿ ਤੁਸੀਂ ਲਾਜ਼ਮੀ ਇਹ ਕਰਨਾ, ਤਾਂ ਤੁਹਾਡੀ ਮਿਹਰਬਾਨੀ ਕਿ ਤੁਸੀਂ ਅੱਜ ਸਾਨੂੰ ਟਾਈਮ ਦੇ ਦਿੱਤਾ ਤੇ ਔਰ ਅੱਜ ਇਹ ਹੋ ਰਿਹਾ। ਸੋ ਸਰ, ਹੁਣ ਸਕਰੀਨ ਤੁਹਾਡੇ ਕੋਲ, ਅਸੀਂ ਮਿਲਨੇ ਤੁਹਾਡੀ ਗੱਲਬਾਤ ਤੋਂ ਬਾਅਦ ਤੇ ਕੁਝ ਗੱਲਬਾਤ ਕੁਝ ਸਵਾਲਾਂ ਦੇ ਨਾਲ। ਮਿਹਰਬਾਨੀ ਸਰ। ਇਸ ਤਰ੍ਹਾਂ ਕਿ ਕੱਲ ਨਹੀਂ ਹੋ ਸਕਿਆ, ਇੰਟਰਨੈਟ ਦਾ ਮਸਲਾ ਬਣ ਗਿਆ, ਮਸ਼ੀਨਾਂ ਦੀਆਂ ਖਰਾਬੀ ਜਿਹੜੀ ਉਹ ਬੰਦੇ ਦੇ ਵੱਸ ਵਿੱਚ ਨਹੀਂ, ਖਾਸ ਤੌਰ ਤੇ ਉਹਨਾਂ ਦੇ ਜਿਹੜੇ ਟੈਕਨੀਕਲੀ ਇੰਨੇ ਫਿੱਟ ਨਹੀਂ ਹੁੰਦੇ ਤੇ ਉਹ ਨਹੀਂ ਹੋ ਸਕਿਆ। ਉਹਦਾ ਸਾਰਿਆਂ ਲੋਕਾਂ ਕੋਲੋਂ ਮਾਫੀ। ਅੱਜ ਦੁਬਾਰਾ ਤੁਹਾਨੂੰ ਬਹਿ ਕੇ ਮੈਨੂੰ ਸੁਣਨਾ ਪੈ ਰਿਹਾ ਤੇ ਇੱਕ ਪਰ ਤੇ ਚੰਗਾ ਵੀ ਹੋਇਆ ਕਿ ਮੈਂ ਬਾਅਦ ਵੀ ਸੋਚਿਆ ਕਿ ਮੈਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਸਨ ਇਕੱਠੀਆਂ, ਉਹ ਇੱਕ ਭਾਜੜ ਜੀ ਲੱਗੀ ਸੀ ਔਰ ਮੈਂ ਬੜੀ ਛੇਤੀ ਵਿੱਚ ਸਾਂ ਉਹ ਸਾਰਾ ਕੁਝ ਦੱਸਣ ਦੇ। ਤੇ ਮੈਂ ਸੋਚਿਆ ਕਿ ਮੈਂ ਜਿਹੜਾ ਗਵਾਚਿਆ ਪੰਜਾਬ ਹੈ, ਜਿਹੜਾ ਗਵਾਚ ਗਿਆ ਜਾਂ ਜਿਹੜਾ ਗਵਾਚ ਰਿਹਾ ਹੈ, ਉਹਨੂੰ 3-4 ਹਿੱਸਿਆਂ ਵਿੱਚ ਤੁਹਾਡੇ ਨਾਲ ਗੱਲ ਕਰ ਲਵਾਂ। ਅੱਜ ਅਸੀਂ ਉਹਦੀ ਜਿਹੜੀ ਰਾਜ ਕਹਾਣੀ ਹੈ, ਜਿਹੜਾ ਗਵਾਚਿਆ ਪੰਜਾਬ ਹੈ, ਉਹਦੀ ਜਿਹੜੀ ਰਾਜ ਕਹਾਣੀ ਹੈ, ਅੱਜ ਮੈਂ ਸਿਰਫ ਉਹਦੇ ਤੇ ਤੁਹਾਡੇ ਨਾਲ ਗੱਲ ਕਰਾਂਗਾ ਤੇ ਬਾਕੀ ਫਿਰ ਅਸੀਂ ਜਿਹੜਾ ਦਰਾਵੜਾਂ ਦੀ ਜਿਹੜੀ ਕਹਾਣੀ ਹੈ ਜਾਂ ਦਰਾਵੜਾਂ ਨਾਲ ਜੋ ਕੁਝ ਹੋਇਆ ਪੰਜਾਬ ਦੇ ਵਿੱਚ ਉਹਦੇ ਤੇ ਗੱਲ ਕਰ ਲਵਾਂਗੇ ਔਰ ਫਿਰ ਜਿਹੜੀ ਪੰਜਾਬ ਦੀ ਜੋਗੀ ਰੀਤ ਹੈ ਕੁਝ ਉਹਦੇ ਬਾਰੇ ਜੋ ਮੈਨੂੰ ਸਮਝ ਆਈ, ਜਾਂ ਫਿਰ ਜਿਹੜੀ 5 ਪੀਰ ਸਨ ਪੰਜਾਬ ਦੇ ਵਿੱਚ, ਜਿਹੜੇ 5 ਪੀਰਾਂ ਦੀ ਬੜੀ ਗੱਲ ਹੁੰਦੀ ਹੈ, ਅਸੀਂ ਉਹਨਾਂ ਦੀ ਵੇਲ ਵੀ ਹੋਕ ਲਵਾਂਗੇ ਫਿਰ ਤੇ ਇੰਝ ਅਸੀਂ ਕਰ ਲਵਾਂਗੇ ਵਾਰੀ ਵਾਰੀ। ਜਦੋਂ ਮੈਂ ਵੇਲਾ ਹੋਵਾਂ, ਜਦੋਂ ਯੰਗ ਜਿਹੜੇ ਹਿਸਟੋਰੀਅਨਸ ਨੇ ਲੈਲਪੁਰ ਦੇ, ਇਹਨਾਂ ਕੋਲ ਵੇਲਾ ਹੋਵੇ ਤੇ ਤੁਸੀਂ ਸੁਣਨਾ ਚਾਹੋ ਮੇਰੀਆਂ ਗੱਲਾਂ ਫਿਰ, ਤੇ ਜਦੋਂ ਇਹ ਸਭ ਕੁਝ ਰਲ ਜਾਏਗਾ ਤੇ ਅਸੀਂ ਫਿਰ ਇੱਕ ਵਾਰੀ ਇਕੱਠੇ ਹੋਵਾਂਗੇ।
ਤੇ ਅੱਜ ਜਿਹੜੀ ਮੈਂ ਹੁਣ ਤੁਹਾਨੂੰ ਸੁਣਾ ਰਿਹਾ ਗਵਾਚੇ ਪੰਜਾਬ ਦੀ ਰਾਜ ਕਹਾਣੀ ਹੈ ਤੇ ਇਹ ਹੁਣ ਤੁਸੀਂ ਮੇਰੇ ਕੋਲ ਸੁਣੋ ਜੋ ਮੈਨੂੰ ਸਮਝ ਆਏ ਕਿ साहब मेहरबान करनी पहरवान क्या हिंदू क्या मुसलमान कार-बार दीदार दरवेशां जिन्ना तकवा रब ना उन्ना रिज़्क हमेशा हुक्म होना है खुदा ना खुदा ने बंदियां ना भट पिया उधार सौदा रोका ना कोई नहीं वसा इन्ना डाढियां लोकां ना तरीडी कन वालियां पहली हथ कड़े टिम्मा मारे मैदान मच्छर फाल कड़े गालड़ गाजर खा गया 3.5 कमा चूहा चक्की लै गया ते कोल्लू लै गया कां अल्लाह जे तू है फुटी महंगी सस्ता रूमे ते झाड़ी ना कंडा 3.5 हथे गल करने सुनी सुनाई भावें कूड़े ते भावें सच ये जिहड़ी बाणी अज अपनी गलबात दा मुੱਢ ਬੰਨ੍ਹਦਿਆਂ मैं तुहानू सुनाई है ये पठवार दे सांगियां दी बात पदोली है ਜਿਹੜੀ ਉਹ ਕਹਾਣੀ ਸੁਣਾਉਣ ਤੋਂ ਅਗਦੋਂ ਪਾਉਂਦੇ ਬਿਆਨ ਦਾ ਢੰਗ ਨਵੇਕਲਾ ਹੀ ਨਹੀਂ ਸਗੋਂ ਤੁਹਾਨੂੰ ਉਪਰਾ ਲੱਗਾ ਹੋਣਾ ਪਰ ਇਹ ਪ੍ਰਤੀਤ ਹੋਵੇ ਕਿ ਇਹ ਕੋਈ ਸੁੱਖ ਸੁਨੇਹਾ ਨਹੀਂ ਇਹ ਇੱਕ ਸੁਣਾਉਣੀ ਹੈ ਕਿ ਜੋ ਜਿਵੇਂ ਹੋ ਰਿਹਾ ਹੈ ਉਹ ਠੀਕ ਨਹੀਂ ਤੇ ਗਵਾਚੇ ਪੰਜਾਬ ਦੀ ਵੀ ਇਹੋ ਹੀ ਕਹਾਣੀ ਹੈ ਜਦੋਂ ਸੁਮੇਰੀ ਵਸੇਬ ਦੇ ਹਾਣੀ ਹੜੱਪੇ ਦਾ ਸੂਰਜ ਡੁੱਬ ਰਿਹਾ ਸੀ ਉਦੋਂ ਗੰਧਾਰਾ ਸਿਖਰਾਂ ਨੂੰ ਝੋਲ ਰਿਹਾ ਸੀ ਉਸ ਵੇਲੇ ਇਹ ਕਹਾਣੀ ਸ਼ੁਰੂ ਹੁੰਦੀ ਹੈ ਜੇ ਅਸੀਂ ਉੱਗੀਆਂ ਪ੍ਰਚਲਿਤ ਲਿਖਤਾਂ ਨੂੰ ਫਰੋਲੀਏ ਤੇ ਜੋ ਗੱਲ ਸਾਡੇ ਸਾਹਮਣੇ ਆਂਦੀ ਹੈ ਉਹ ਇਹ ਵੀ ਕਿ 1800 ਤੋਂ 1600 BC ਵਿੱਚ ਆਰੀਆਈ ਸੈਂਟਰਲ ਏਸ਼ੀਆ ਤੋਂ ਇੱਧਰ ਆਉਂਦੇ ਰਹੇ ਪੰਜਾਬ ਵੱਲ ਅੰਗੇ ਔਰ ਵੰਗੇ ਪਹਿਲੇ ਉਹ ਕਬੀਲੇ ਸਨ ਆਰੀਆਈ ਜਿਹੜੇ ਇੱਧਰ ਆਏ ਫਿਰ ਅਸੀਂ ਵੇਖਦੇ ਹਾਂ ਕਿ 1500 ਤੋਂ 1200 BC ਦੇ ਵਿੱਚ ਰਿਗਵੇਦ ਲਿਖਿਆ ਜਾਂਦਾ ਹੈ ਰਿਗਵੇਦ ਦੇ ਵਿੱਚ ਇੱਕ 10 ਰਾਜਿਆਂ ਦੀ ਲੜਾਈ ਜਿਹਨੂੰ 10 ਰਾਜਨ ਯੁੱਧ ਕਹਿੰਦੇ ਨੇ 1400 BC ਦੇ ਵਿੱਚ ਬਹੁਤ ਸਾਰੇ ਲੋਕ ਦੱਸਦੇ ਨੇ ਕਿ ਉਹ ਹੋਈ ਹੋਏਗੀ ਇਸੇ ਤਰ੍ਹਾਂ ਫਿਰ ਮਹਾਭਾਰਤ ਹੈ ਮਹਾਭਾਰਤ ਜਿਹੜੀ ਉਹ ਵੈਸੇ ਤਾਂ 5000 ਸਾਲ ਕਿਹਾ ਜਾਂਦਾ ਹੈ ਕਿ ਉਹਨੂੰ 5000 ਸਾਲ ਪਰ ਮੈਨੂੰ ਉਹਦੀ ਨਹੀਂ ਸਮਝ ਆਉਂਦੀ ਕਿਉਂਕਿ ਜਿਹਨਾਂ ਲੋਕਾਂ ਨੇ ਮਹਾਭਾਰਤ ਬਾਰੇ ਬਹੁਤ ਕੁਝ ਲਿਖਿਆ ਉਹਨਾਂ ਦੀਆਂ ਗੱਲਾਂ ਤੋਂ ਹੀ ਇੰਝ ਲੱਗਦਾ ਕਿ ਇਹ 5000 ਸਾਲ ਨਹੀਂ ਹੋਏ ਹੋਣਗੇ ਇਹ ਕੋਈ 3200 ਜਾਂ 3300 ਸਾਲ ਦੀ ਲੱਗਦਾ ਗੱਲ ਹੋਈ ਹੋਏਗੀ ਬਲਕਿ ਇੰਝ ਵੀ ਲੱਗਦਾ ਕਿ ਜਿਹੜੀ 10 ਰਾਜਿਆਂ ਦੀ ਲੜਾਈ ਹੈ ਸ਼ਾਇਦ ਉਹਨੂੰ ਹੀ ਦੁਬਾਰਾ ਮਹਾਭਾਰਤ ਵਿੱਚ ਲਿਖਿਆ ਗਿਆ ਇੰਝ ਕੁਝ ਲੋਕ ਕਹਿੰਦੇ ਨੇ ਮੇਰੀ ਨਹੀਂ ਸਿਰਫ ਗੱਲ ਕੁਝ ਲੋਕ ਇੰਝ ਸੋਚਦੇ ਨੇ ਫਿਰ ਅਸੀਂ ਦੇਖਦੇ ਹਾਂ ਕਿ ਜਿਹੜਾ ਇੱਥੋਂ ਆਰੀਆਈ ਗਏ ਇੱਥੋਂ ਦੇ ਲੋਕਾਂ ਨੂੰ ਭੰਡ ਕੇ ਨਿੰਦ ਕੇ ਇਹਨਾਂ ਨੂੰ ਮਲੀਚ ਕਹਿ ਕੇ ਇਹਨਾਂ ਨੂੰ ਨੱਕ ਵੱਡੇ ਕਹਿ ਕੇ ਕਾਲੇ ਦਾਸੇ ਔਰ ਕੀ ਕੁਝ ਰਾਖਸ਼ਸ ਕਹਿ ਕੇ ਜਦੋਂ ਇੱਥੋਂ ਚਲੇ ਗਏ ਸਾਰੇ ਗਏ ਜਾਂ ਵਿੱਚੋਂ ਕੁਝ ਗਏ ਇਹ ਤੇ ਨਹੀਂ ਕੁਝ ਵੀ ਖੁੱਲ ਕੇ ਕਿਹਾ ਜਾ ਸਕਦਾ ਪਰ ਇਹ ਹੀ ਦੱਸਿਆ ਜਾਂਦਾ ਹੈ ਕਿ ਉਹ ਫਿਰ ਇੱਥੋਂ ਚਲੇ ਗਏ ਔਰ ਫਿਰ ਉਹਨਾਂ ਨੇ ਗੰਗਾ ਔਰ ਜਮਨਾ ਦੇ ਵਿੱਚ ਆਪਣਾ ਆਰੀਆਵਰਤ ਵਸਾਇਆ ਕਾਸ਼ੀ ਮਥੁਰਾ ਹਰਿਦੁਆਰ ਹਸਤਨਾਪੁਰ ਇੰਦਰਪ੍ਰਸਥ ਸਥਾਨ ਈਸ਼ਵਰ ਜਿਹਨੂੰ ਹੁਣ ਥਾਨੇਸਰ ਕਹਿੰਦੇ ਨੇ ਔਰ ਇੰਦਰਪ੍ਰਸਥ ਜਿੱਥੇ ਹੁਣ ਦਿੱਲੀ ਹੈ ਫਿਰ ਅਸੀਂ ਦੇਖਦੇ ਹਾਂ ਕਿ 6ਵੀਂ ਸਦੀ ਤੋਂ ਚੌਥੀ ਸਦੀ ਵਿੱਚ 16 ਮਹਾਜਨ ਪਦ ਬਣਦੇ ਨੇ ਮਹਾਜਨ ਜਿਹੜੇ ਉਹਨਾਂ ਦੇ ਰਜਵਾੜੇ ਬਹੁਤ ਵੱਡੇ ਵੱਡੇ ਜਿਹੜੇ ਰਜਵਾੜੇ ਨੇ ਉਹ ਬਣਦੇ ਫਿਰ 7ਵੀਂ ਸਦੀ ਵਿੱਚ ਅਸੀਂ ਵੇਖਦੇ ਹਾਂ ਕਿ 7ਵੀਂ ਸਦੀ ਕਬਲ ਮਸੀਹ ਦੀ ਮੈਂ ਗੱਲ ਕਰ ਰਿਹਾ ਕਿ ਉਸ ਵੇਲੇ ਉਹੀ ਰਾਜੇ ਜਿਹੜੇ ਉਹੀ ਆਰੀਆਈ ਜਿਹੜੇ ਇੱਥੋਂ ਜਿਨ੍ਹਾਂ ਨੂੰ
ਚੰਗਾ ਨਹੀਂ ਲੱਗਾ, ਇਹਨੂੰ ਕੀ ਕੁਝ ਕਹਿ ਕੇ ਉਹ ਇੱਥੋਂ ਚਲੇ ਗਏ। ਤੇ ਫਿਰ ਜਿਸ ਵਕਤ ਉਹ ਆਰੀਆਵਰਤ ਉਹਨਾਂ ਨੇ ਵਸਾ ਲਿਆ ਤੇ ਫਿਰ ਉਹ ਆਰੀਆਵਰਤ ਦੇ ਵਿੱਚੋਂ ਫਿਰ ਉਹ ਇੱਥੇ ਰਾਜੇ ਬਣ ਕੇ ਸਾਡੇ ਆਏ, ਔਰ ਜਿਹੜਾ ਸਾਡਾ ਸਪਤ ਸਿੰਧੂ ਹੈ ਇਹਦੇ ਉੱਤੇ ਉਹਨਾਂ ਦਾ ਕਬਜ਼ਾ ਹੋ ਗਿਆ। ਉਹਦੇ ਵਿੱਚ ਜਿਹੜੇ ਪਹਿਲੇ 7 ਰਾਜ ਘਰਾਣੇ ਆਏ ਉਹ ਬ੍ਰਾਹਮਣ ਸਨ। कुशाले, हरियाण के, शीशनागे, शंगे और कन्वे, ये सारे ब्राह्मण किया जाता है कि सारे ब्राह्मण राज घराने सन। फिर 2 राज घराने ऐसे आए जो खत्री सन, मौर्य और कुशाण। फिर 2 राज घराने जो सन वो वेश आए, वर्धने और गुप्ते। इन्हां दे बारे भी किया जाता है कि असल में पुंगरे और जड़ी इन्हां जो कुछ शक्ति मिली जिवें अगे वधे और इन्होंने अपनी अपनी सेना बनाई, वो सारा कुछ इन्होंने पंजाब दे विच ही कीता, जिहड़े वर्धन और गुप्ते। फिर उस तो बाद असीं देख रहे हैं कि नंदे आंदे ने और वो शूदर ने। इस तरह ब्राह्मण, खश्तरी, वेश, शूदर, ये सारे राज पंजाब दे विच किसी ना किसी तरह यकीनन ये सारे दे सारे इन्हां दीयां राजधानियां इधर पंजाब विच नहीं बणियां, पर इन्हां दा रजवाड़े दे विच ये साडा इनू तुसीं सप्त सिंधु भी कहा गया, इनू पेंटापोटामिया या हफ्त हिंदू कह लो, और पंचनद भी कहा गया। ते ये सानू इंज भी लगता है बल्कि कि यह जिहड़ा आर्याई जदों आए और फिर इत्थों चले गए और जो आर्यावर्त बन रहा सी, ते जिहड़ा साडा सप्त सिंधु सी, कोई सूबा नहीं सी किसी वड्डे देश का। ਇਹਦੇ ਵਿੱਚ कई देश सन, जिवें गंधारा, पूर्वा, मद्रा, मलोहा, ਇਹਦੇ 4 देश सन ਇਹਦੇ अंदर। और गंधारा दे बारे जिहड़ी पारसियां दी किताब है यंद अवस्था, ਉਹਦੇ ਵਿੱਚ लिखिया है कि ਜਿਹੜੇ ਆਹੋਰ ਮਜ਼ਦ ਦਾ ਉਹਨਾਂ ਦਾ ਰੱਬ ਹੈ, ਜਿਹੜੇ ਉਹਨੇ 6 ਦੁਨੀਆ ਦੇ ਸੋਹਣੇ ਔਰ ਵਧੀਆ ਦੇਸ਼ ਬਣਾਏ, ਉਹਨਾਂ ਚ ਇੱਕ ਗੰਧਾਰਾ ਹੈ। ਇਸੇ ਤਰ੍ਹਾਂ ਜਿਹੜੀ ਅਸੀਂ ਦੇਖਦੇ ਹਾਂ ਕਿ ਜਿਹੜੀ ਫਿਰਦੌਸੀ ਦਾ ਸ਼ਾਹਨਾਮਾ ਹੈ, ਉਹਦੇ ਵਿੱਚ ਉਹਨੇ ਸਾਡੇ ਇਸ ਪਾਸੇ ਦੇ 6 ਬਾਦਸ਼ਾਹੀਆਂ ਗਣਵਾਈਆਂ ਨੇ। ਸਾਡੇ ਜਿਹੜੇ 7 ਦਰਿਆ ਮਤਲਬ ਜੋ ਕਾਬਲ ਨੂੰ ਜਿਹੜਾ ਦਰਿਆ ਕਾਬਲ ਹੈ, ਉਹ ਵੀ ਇਹਦੇ ਵਿੱਚ ਹੀ ਬਹੁਤ ਸਾਰੇ ਲੋਕਾਂ ਨੇ ਸ਼ੁਰੂ ਦੇ ਵਿੱਚ ਜਿਹੜੀਆਂ ਸ਼ੁਰੂ ਦੀਆਂ ਲਿਖਤਾਂ ਨੇ ਉਹਨਾਂ ਦੇ ਵਿੱਚ ਸਪਤ ਸਿੰਧੂ ਦਾ ਹਿੱਸਾ ਹੀ ਹੈ ਦਰਿਆ ਕਾਬਲ, ਫਿਰ ਸਿੰਧ, ਫਿਰ ਜੇਹਲਮ, ਚਨਾਬ, ਰਾਵੀ और सतलुज और ब्यास ਜਿਹੜਾ ਸਤਲੁਜ ਵਿੱਚ ਰਲ ਜਾਂਦਾ ਤੇ ਫਿਰ ਅੱਗੇ ਸਰਸਵਤੀ। ਇਸ ਤਰ੍ਹਾਂ ਜਿਹੜੇ 7 ਦਰਿਆਵਾਂ ਦਾ। ਲੇਕਿਨ ਜਿਹੜੀ ਇੰਡੀਕਾ ਕਿਤਾਬ ਹੈ ਗ੍ਰੀਕ ਨੇ ਲਿਖੀ, ਮੈਗਾਥੀਨਸ, ਜਿਹੜਾ ਚੰਦਰਗੁਪਤ ਮੌਰੀਆ ਦੇ ਦਰਬਾਰ ਵਿੱਚ ਵੀ ਰਿਹਾ, ਉਹਦੇ ਵਿੱਚ ਉਹਨੇ ਪੈਂਟਾਪੋਟਾਮੀਆ ਕਿਹਾ ਇਸ ਸਾਡੇ और ਉਹਦੇ ਹੀ ਤੁਸੀਂ ट्रांसलेशन कर सकते हो कि 5 ਦਰਿਆਵਾਂ ਦੀ ਪੈਂਟਾਪੋਟਾਮੀਆ। ਫਿਰ ਵੈਸੇ ਮਹਾਭਾਰਤ ਵਿੱਚ ਪੰਚਨਦ ਕਿਹਾ ਗਿਆ। ਮਹਾਭਾਰਤ ਦੀ ਲੜਾਈ ਦੇ ਵਿੱਚ ਮਦਰਾ ਜਿਹੜਾ ਹੈ ਉਹ ਤੁਸੀਂ ਸਮਝੋ ਕਿ ਪਾਂਡਵਾਂ ਦੇ ਨਾਨਕੇ ਨੇ, ਉੱਥੋਂ ਦੀ ਮਦਰੀ ਸੀ। ਔਰ ਜਿਹੜੇ ਕੌਰਵ ਰਾਜੇ ਸਨ ਉਹ ਗੰਧਾਰੀ ਸੀ ਔਰ ਉਹ ਗੰਧਾਰਾ ਦੀ ਸੀ, ਗੰਧਾਰਾ ਉਹਨਾਂ ਦੇ ਨਾਨਕੇ ਸਨ। ਔਰ ਇਸੇ ਤਰ੍ਹਾਂ ਉਸ ਮਹਾਭਾਰਤ ਦੇ ਵਿੱਚ ਇੱਧਰ ਬਹੁਤ ਸਾਰੇ ਕਬੀਲੇ ਜਿਹੜੇ ਸਨ ਉਹ ਲੜਨ ਵਾਸਤੇ ਗਏ। ਮਹਾਭਾਰਤ ਦੇ ਉੱਤੇ ਪੰਜਾਬ ਦੇ ਵਾਲੇ ਨਾਲ ਕੋਈ ਬਹੁਤ ਵਧੀਆ ਕੰਮ ਮੈਂ ਨਹੀਂ ਵੇਖਿਆ ਵੈਸੇ, ਕਿ ਉਹਦੇ ਵਿੱਚ ਮਹਾਭਾਰਤ ਦੇ ਵਿੱਚੋਂ ਪੰਜਾਬ ਦਾ ਕੀ ਰੂਪ ਸਾਹਮਣੇ ਆਉਂਦਾ, ਮੇਰੀ ਨਜ਼ਰ ਤੋਂ ਨਹੀਂ ਗੁਜ਼ਰਿਆ, ਹੋ ਸਕਦਾ ਕਿਸੇ ਕੀਤਾ ਹੋਵੇ। ਤੇ ਰਿਗਵੇਦ ਦੇ ਉੱਤੇ ਵੀ ਕੰਮ ਬਸ ਇੰਝ ਹੀ ਹੋਇਆ ਕਿ ਇੱਕ ਜਜ਼ਬਾਤੀ ਜੀ ਗੱਲ ਹੈ ਕਿ ਇੱਥੇ ਰਿਗਵੇਦ ਲਿਖੇ ਗਏ ਔਰ 10 ਰਾਜਿਆਂ ਦੀ ਇੱਥੇ ਲੜਾਈ ਹੋਈ ਰਾਵੀ ਦੇ ਕੰਢੇ, ਇੰਝ ਦੀ ਗੱਲ ਹੀ ਹੈ। ਕੋਈ ਉਹਦੇ ਵਿੱਚ ਕੋਈ ਬਹੁਤ ਜ਼ਿਆਦਾ ਨਹੀਂ ਅਸੀਂ ਦੇਖਦੇ ਕਿ ਪੰਜਾਬ ਦੇ ਉੱਤੇ ਕੋਈ ਗੱਲ ਕੀਤੀ ਹੋਵੇਗੀ ਕਿ ਇੰਝ ਉਹਨਾਂ ਨੇ ਸਾਨੂੰ ਕਿਉਂ ਕਿਹਾ, ਜਾਂ ਜਿਹੜੇ ਬਾਕੀ ਰਿਗਵੇਦ ਦੇ ਵਿੱਚ ਬਹੁਤ ਥੋੜ੍ਹੀਆਂ ਸਾਰੀਆਂ ਜਿਹੜੇ ਭਜਨ ਨੇ ਉਹਨਾਂ ਨੂੰ ਹੀ ਅਸੀਂ ਲੈ ਕੇ ਗੱਲ ਕਰਦੇ ਹਾਂ, ਜ਼ਿਆਦਾ ਅਸੀਂ ਉਹਦੇ ਤੇ ਨਹੀਂ ਕਰਦੇ। ਫਿਰ ਅਸੀਂ ਵੇਖਦੇ ਹਾਂ ਕਿ ਜਦੋਂ ਵਾਈਟ ਜਿਹੜਾ ਪੂਰਬ ਹੈ ਉਹਦੇ ਵਿੱਚ ਸਿਕੰਦਰ ਦੀ ਔਰ ਉਹਦੀ ਜਿਹੜੀ ਪੋਰਸ ਦੀ ਲੜਾਈ ਹੈ, ਉਹਨੂੰ ਤੇ ਬਹੁਤ ਸਾਰੇ ਲੋਕਾਂ ਨੇ ਦੱਸਿਆ। ਜਿਹੜਾ ਫਿਰਦੌਸੀ ਦਾ ਸ਼ਾਹਨਾਮਾ ਹੈ ਉਹਦੇ ਵਿੱਚ ਬੜੀ ਤਫਸੀਲ ਦੇ ਨਾਲ ਲਿਖੀ ਹੈ। ਔਰ ਇੰਡੀਕਾ ਜਿਹੜੀ ਕਿਤਾਬ ਹੈ ਗ੍ਰੀਕ, ਉਹਦੇ ਵਿੱਚ ਵੀ ਉਹਨੂੰ ਵਿਖਾਇਆ ਗਿਆ। ਔਰ ਫਿਰ ਇੱਕ ਨਿਜ਼ਾਮੀ ਗੰਜਵੀ ਦੀ ਕਿਤਾਬ ਹੈ ਸਿਕੰਦਰਨਾਮਾ ਫਾਰਸੀ ਤੇ, ਉਹਦੇ ਵਿੱਚ ਵੀ ਉਹਨੂੰ ਵਿਖਾਇਆ ਗਿਆ ਉਸ ਲੜਾਈ ਨੂੰ। ਤੇ ਇਹਦੇ ਉੱਤੇ ਤਾਂ ਬਹੁਤ ਸਿਕੰਦਰ ਦੀ ਔਰ ਜਿਹੜੀ ਪੋਰਸ ਦੀ ਲੜਾਈ ਹੈ ਉਹਦੇ ਉੱਤੇ ਸਾਨੂੰ ਮਿਲਦਾ ਹੈ ਇੰਨਾ ਕੁ ਮਟੀਰੀਅਲ ਕਿ ਅਸੀਂ ਉਹਦੇ ਤੋਂ ਬਹੁਤ ਸਾਰੀ ਗੱਲ
ਬਾਤ ਜਿਹੜੀ ਉਹ ਕਰ ਸਕਦੇ ਹਾਂ। ਜਿਹੜੀ ਮਦਰਾ ਦੇ ਬਾਰੇ ਕੋਈ ਇੰਨੀ ਸਾਨੂੰ ਗੱਲ ਨਹੀਂ ਵਿਸਵਾਏ, ਇਸੇ ਕਿ ਸਾਨੂੰ ਇਹ ਪਤਾ ਲੱਗਦਾ ਕਿ ਜਿਹੜੀ ਮਦਰੀ ਸੀ ਉਹ ਕ੍ਰਿਸ਼ਨ ਦੀ ਫੁੱਫੀ ਲੱਗਦੀ ਸੀ, ਔਰ ਮਦਰੀ ਜਿਹੜੀ ਸੀ ਉਹ ਪਾਂਡਵਾਂ ਦੀ ਮਾਂ ਸੀ, ਔਰ ਇੱਥੋਂ ਹੀ ਇੱਕ ਰਾਜਾ ਜਿਹੜਾ ਹੈ ਉਹਦੇ 'ਚ ਲੜਨ ਵਾਸਤੇ ਗਿਆ ਮਹਾਭਾਰਤ ਦੇ ਵਿੱਚ। ਇਸ ਤਰ੍ਹਾਂ ਦੀ ਸਾਨੂੰ ਗੱਲ, ਬਟ ਜਿਹੜਾ ਮਲੋਹਾ ਦੀ ਰਾਜਧਾਨੀ ਜਿਹੜੀ ਸੀ ਉਹ ਹੜੱਪਾ ਸੀ, ਔਰ ਹੜੱਪਾ ਉਸ ਵੇਲੇ ਡੁੱਬ ਰਿਹਾ ਸੀ, ਔਰ ਫਿਰ ਹੜੱਪਾ ਦੇ ਵਿੱਚ ਇੱਕ ਲੜਾਈ ਵੀ ਹੋਈ, ਜਿਹੜਾ ਇੰਦਰਾ ਔਰ ਅਗਨੀ ਉਹਨਾਂ ਦੇ ਬਾਰੇ ਦੱਸਿਆ ਜਾਂਦਾ। ਉਹਦੇ ਵਿੱਚ ਲਿਖਿਆ ਕਿ ਉਹ ਪੂਰਨਦਰ ਆਪਣੇ ਆਪ ਨੂੰ ਕਹਿੰਦਾ ਹੈ, ਜਿਹੜਾ ਬਸਤੀਆਂ ਨੂੰ ਉਜਾੜਨ ਵਾਲਾ ਹੈ ਇੰਦਰਾ, ਔਰ ਅਗਨੀ ਜਿਹੜਾ ਉਹ ਸਾਡੇ ਰੁੱਖਾਂ ਨੂੰ ਅੱਗ ਲਾਉਂਦਾ ਹੈ, ਇਸ ਧਰਤੀ ਦੇ ਰੁੱਖਾਂ ਨੂੰ। ਤੇ ਇਸ ਤਰ੍ਹਾਂ ਸਾਨੂੰ ਉਹਦੇ ਵਿੱਚ ਰਿਗਵੇਦ ਜਿਹੜੀ ਨਜ਼ਰ ਆਉਂਦੀ ਹੈ। ਅਸੀਂ ਉਹ ਸਾਰਾ ਜਿਹੜੀਆਂ ਮੈਂ ਗੱਲਾਂ ਕਰ ਰਿਹਾ, ਇਹਦੇ 'ਚ ਹਜ਼ਾਰਾਂ ਸਾਲ ਤੁਸੀਂ ਕਹਿ ਸਕਦੇ ਹੋ ਕਿ ਗੁਜ਼ਰ ਗਏ, ਪਰ ਅਸੀਂ ਕੋਈ ਬੜੀ ਡੂੰਘੀ ਡਿਟੇਲ ਦੇ ਨਾਲ ਸਾਨੂੰ ਪੰਜਾਬ ਉਹਦੇ ਵਿੱਚ ਨਹੀਂ ਲੱਭਦਾ, ਨਾ ਕਿਸੇ ਨੇ ਹੁਣ ਤੱਕ ਉਹਦੇ ਉੱਤੇ ਲਿਖਿਆ। ਅਸੀਂ ਉਹਦੇ ਉੱਤੇ ਕਈ ਵਾਲੀਅਮਸ ਲਿਖ ਸਕੀਏ ਕਿ ਇੰਨਾ ਵੇਲਾ ਗੁਜ਼ਰਿਆ। ਅਸੀਂ ਉਹਨੂੰ ਬੜੇ ਜਜ਼ਬਾਤੀ ਹੋ ਕੇ ਕਹਿ ਦਿੰਦੇ ਹਾਂ ਕਿ ਹਜ਼ਾਰਾਂ ਸਾਲ ਦਾ ਸਾਡਾ ਵੇਲਾ ਗੁਜ਼ਰਿਆ। ਉਹ ਕਿਤਾਬਾਂ ਲਿਖੀਆਂ ਗਈਆਂ, ਲੇਕਿਨ ਉਹਦੇ ਵਿੱਚ ਕਿਤਾਬਾਂ ਦੇ ਵਿੱਚ ਇੰਡੀਆ ਔਰ ਇੰਡੀਆ ਦੇ ਵਿੱਚ ਪੰਜਾਬ ਇਸ ਤਰ੍ਹਾਂ ਉਗੜ ਕੇ ਸਾਡੇ ਸਾਹਮਣੇ ਨਹੀਂ ਹੁੰਦੇ। ਵੇਖੋ, ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਕਿ ਇੰਡੀਕਾ ਗ੍ਰੀਸ ਬੋਲੀ ਵਿੱਚ ਲਿਖੀ ਗਈ, ਫਿਰ ਸ਼ਾਹਨਾਮਾ ਫਿਰਦੌਸੀ ਲਿਖੀ ਗਈ, ਕਿਤਾਬੁਲ ਹਿੰਦ ਅਸੀਂ ਵੇਖ ਰਹੇ ਹਾਂ, ਫਿਰ ਅਸੀਂ ਇੱਕ ਰਾਜ ਤਰਿੰਗਣੀ ਕਿਤਾਬ ਹੈ ਉਹ ਦੇਖ ਰਹੇ ਹਾਂ, ਫਿਰ ਉਸ ਤੋਂ ਇਲਾਵਾ ਜਿਹੜਾ ਨਿਜ਼ਾਮੀ ਗੰਜਵੀ ਦੀ ਮੈਂ ਤੁਹਾਡੇ ਨਾਲ ਗੱਲ ਕੀਤੀ ਉਹ ਕਿਤਾਬ ਲਿਖੀ ਗਈ, ਫਿਰ ਤਬਕਾਤੇ ਨਾਸਰੀ ਕਿਤਾਬ ਹੈ, ਤਾਰੀਖੇ ਫਿਰੋਜ਼ ਸ਼ਾਹੀ ਕਿਤਾਬ ਹੈ, ਅੱਗੇ ਅਸੀਂ ਆਈਏ ਤੇ ਤੁਜ਼ਕੇ ਬਾਬਰੀ, ਤੁਜ਼ਕੇ ਜਹਾਂਗੀਰੀ, ਆਈਨੇ ਅਕਬਰੀ, ਸਾਰੀਆਂ ਕਿਤਾਬਾਂ ਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਪੰਜਾਬ ਦਾ ਤੁਹਾਨੂੰ ਨਜ਼ਰ ਆਉਂਦਾ, ਪਰ ਪੂਰਾ ਪੰਜਾਬ ਦੇ ਬਾਰੇ ਕੋਈ ਕਿਤਾਬ ਸਾਨੂੰ ਮਿਲੀ ਹੋਵੇ ਪੁਰਾਣੇ ਵੇਲਿਆਂ ਦੇ ਵਿੱਚ। ਸਾਡੇ ਆਪਣੇ ਜਿਹੜੇ ਕਿੱਸੇ ਨੇ, ਸਾਡਾ ਸਭ ਤੋਂ ਜਿਹੜਾ ਪੁਰਾਣੇ ਵੇਲੇ ਦੇ ਬਾਰੇ ਲਿਖਿਆ ਗਿਆ ਕਿੱਸਾ ਉਹ ਸ਼ਾਹ ਬਹਿਰਾਮ ਦਾ ਕਿੱਸਾ। ਸ਼ਾਹ ਬਹਿਰਾਮ ਦਾ ਕਿੱਸਾ ਵੀ ਅਸਲ ਦੇ ਵਿੱਚ ਸ਼ਾਹਨਾਮਾ ਫਿਰਦੌਸੀ ਵਿੱਚੋਂ ਲਿਆ ਗਿਆ, ਜਿਹੜਾ ਉਹਦਾ ਤੀਸਰਾ ਹਿੱਸਾ ਹੈ। ਉਹਦੇ ਵਿੱਚ ਕੋਲ ਨਹੀਂ ਇੱਧਰ ਆ ਜਾਓ ਮੈਨੂੰ ਫਿਰ ਕੱਪੜਾ ਚੱਲਦਾ ਪਿਆ, ਇਹ ਹੋਣਾ ਚਾਹੀਦਾ। ਥੋੜਾ ਜਿਹਾ ਬਸ ਹਾਂਜੀ ਅੱਜ ਫੇਰ ਕੋਈ ਮਸਲਾ ਮਸ਼ੀਨ ਵਿੱਚ ਹੋ ਗਿਆ ਤੇ ਸਮਝ ਵੈਸੇ ਨਹੀਂ ਆਈ ਕਿ ਕੀ ਹੋਇਆ। ਹੁਣ ਵੇਖੀਏ ਕਿਧਰੇ ਦੁਬਾਰਾ ਨਾ ਹੋਵੇ। ਤੇ ਗੱਲ ਟੁੱਟ ਗਈ ਤਾਂ ਹੁਣ ਸਮਝ ਨਹੀਂ ਆ ਰਹੀ ਕਿੱਥੇ ਤੱਕ ਪਹੁੰਚੇ ਸਾਂ ਕਿ
ਵਰਲ ਮੈਂ ਗੱਲ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਲੇਕਿਨ ਉਹਨਾਂ ਦੇ ਵਿੱਚ ਸਾਨੂੰ ਪੰਜਾਬ ਉਸ ਤਰ੍ਹਾਂ ਨਹੀਂ ਨਜ਼ਰ ਆਉਂਦਾ ਕਿ ਅਸੀਂ ਕਹਿ ਸਕੀਏ ਕਿ ਪੰਜਾਬ ਕੀ ਹੈ, ਔਰ ਕਿਸੇ ਬੁੱਕ ਦੇ ਵਿੱਚ ਸਾਨੂੰ ਉਹਦੀ ਸ਼ਕਲ। ਜਿਹੜਾ ਸਾਡਾ ਆਪਣਾ, ਮੈਂ ਦੱਸ ਰਿਹਾ ਸੀ ਕਿ ਜਿਹੜਾ ਸਾਡਾ ਆਪਣਾ ਸਭ ਤੋਂ ਪੁਰਾਣਾ ਕਿੱਸਾ ਹੈ ਉਹ ਸ਼ਾਹ ਬਹਿਰਾਮ ਦਾ ਕਿੱਸਾ ਹੈ, ਜਿਹੜਾ ਸ਼ਾਹਨਾਮਾ ਫਰਦੋਸੀ ਵਿੱਚੋਂ ਲਿਆ ਗਿਆ। ਔਰ ਅਸਲ ਵਿੱਚ ਜਿੰਨਾ ਪਰੀਆਂ ਦੀ ਕਹਾਣੀ ਹੈ, ਕੁਝ ਲੋਕ ਕਹਿੰਦੇ ਨੇ ਕਿ ਰਮਜ਼ੀਆ ਤੌਰ ਤੇ ਕਿੱਸਾ ਲਿਖਿਆ ਗਿਆ, ਪਰ ਅਗਰ ਉਹ ਰਮਜ਼ੀਆ ਤੌਰ ਤੇ ਵੀ ਲਿਖਿਆ ਗਿਆ ਤਾਂ ਉਹਦੇ ਉੱਤੇ ਕੋਈ ਗੱਲਬਾਤ ਸਾਡੇ ਕੋਲ ਕੋਈ ਨਹੀਂ ਬਹੁਤ ਜ਼ਿਆਦਾ ਕਿ ਅਸੀਂ ਕਹਿ ਸਕੀਏ ਕਿ ਇਹਦੇ ਚ ਅਗਰ ਰਮਜ਼ੀਆ ਤੌਰ ਦੇ ਉੱਤੇ ਵੀ ਲਿਖਿਆ ਗਿਆ ਤੇ ਅਸੀਂ ਕਿਵੇਂ ਆਪਣੀ ਕਹਾਣੀ ਉਹਦੇ ਵਿੱਚ ਕੋਈ ਲੱਭ ਸਕੀਏ। ਹਾਂ, ਅਸੀਂ ਵੇਖਦੇ ਹਾਂ ਕਿ ਫਿਰ ਉਸ ਤੋਂ ਬਾਅਦ ਮਦਰਾ ਦੇ ਵਿੱਚ ਹੀ ਇੱਕ ਹੋਰ ਸਾਡਾ ਕਿੱਸਾ ਹੈ ਜਿਹੜਾ ਪੂਰਨ ਭਗਤ ਦਾ ਕਿੱਸਾ ਹੈ, ਲੇਕਿਨ ਇਹ ਉਸ ਤੋਂ ਬਹੁਤ ਬਾਅਦ ਦੇ ਵੇਲੇ ਦਾ ਕਿੱਸਾ, ਇਹ 1000 ਜਾਂ 1200 ਸਾਲ ਪੁਰਾਣੇ ਵੇਲੇ ਦਾ ਕਿੱਸਾ ਹੋਏਗਾ। ਲਿਖਿਆ ਵੀ ਬਹੁਤ ਰਣਜੀਤ ਸਿੰਘ ਦੇ ਵੇਲੇ 'ਚ ਲਿਖਿਆ ਗਿਆ ਹੈ। ਫਿਰ ਉਸ ਤੋਂ ਬਾਅਦ ਸਾਡੇ ਕੋਲ ਸੋਹਣੀ ਹੀਰ ਰਾਂਝੇ ਦਾ ਕਿੱਸਾ ਹੈ, ਜਿਹੜਾ ਉਹਨੂੰ ਦਰਮੂਦਰ ਲਿਖਦਾ ਹੈ, ਔਰ ਫਿਰ ਉਹ ਵਾਰਿਸ ਸ਼ਾਹ ਵੀ ਲਿਖਦਾ ਹੈ। ਫਿਰ ਮਿਰਜ਼ਾ ਸਾਹਿਬਾਂ ਦਾ ਕਿੱਸਾ ਹੈ, ਔਰ ਇਸੇ ਤਰ੍ਹਾਂ ਸਾਡੇ ਕੋਲ ਬਹੁਤ ਵੱਡੀ ਜਿਹੜੀ ਸਾਡੇ ਪੰਜਾਬ ਦੀ ਕਿਤਾਬ ਹੈ ਗੁਰੂ ਗ੍ਰੰਥ ਸਾਹਿਬ, ਉਹ ਇੱਥੇ ਲਿਖੀ ਗਈ। ਔਰ ਪਰ ਫਿਰ ਵੀ ਇੱਕ ਜਿਹੜੀ ਹੁੰਦੀ ਹੈ ਗੱਲ ਕਿ ਅਸੀਂ ਕੋਈ ਵੀ ਨਵਾਂ ਪੜ੍ਹਨ ਵਾਲਾ ਜਾਂ ਕੁਝ ਵੀ ਵੇਖਣ, ਉਸ ਨੂੰ ਕਹਿ ਸਕੀਏ ਯਾਰ ਇਹ ਪੁਰਾਣੇ ਵੇਲੇ ਦੀ ਹੈ ਕਿਤਾਬ, ਸਾਡੀ ਪੰਜਾਬ ਦੀ ਜਿਹੜੀ ਪੁਰਾਣੀ ਤਾਰੀਖ ਹੈ ਉਹ ਇਹਦੇ ਵਿੱਚੋਂ ਨਿਕਲਦੀ ਹੈ। ਇਸ ਤਰ੍ਹਾਂ ਸਾਨੂੰ ਕੋਈ ਕਿਤਾਬ ਨਹੀਂ ਨਜ਼ਰ ਆਉਂਦੀ। ਪਰ ਉਹ ਫਿਰ ਜਿਹੜਾ ਸਫੇਦ ਹੁਣ ਅੱਛਾ, ਫਿਰ ਇੱਕ ਹੋਰ ਹੋਇਆ ਕਿ ਜਿਹੜਾ ਗੰਦਾਰਾ ਹੈ, ਗੰਦਾਰਾ ਦੇ ਵਿੱਚ ਅਸੀਂ ਜਿਹੜਾ ਦੇਖਦੇ ਹਾਂ, ਜਿਹੜਾ ਅਸੀਂ ਗੰਦਾਰਾ ਦੇ ਵਿੱਚ ਦੇਖਦੇ ਹਾਂ ਤੇ ਉਹਦਾ ਇੱਕ ਆਪਣਾ ਉਹਦੀ ਆਪਣੀ, ਜਿਸ ਤਰ੍ਹਾਂ ਆਹੌਰ ਮਜ਼ਦਾ ਨੇ ਦੁਨੀਆ ਜਿਹੜੇ 6 ਦੇਸ਼ ਬਣਾਏ, ਉਹਨਾਂ ਦੇ ਵਿੱਚੋਂ ਇੱਕ ਦੇਸ਼ ਸੀ, ਉਹਦੀ ਇੱਕ ਆਪਣੀ ਕਹਾਣੀ ਹੈ ਕਿ ਜਿਹੜਾ ਉਹਦਾ ਤਖਸ਼ਲਾ, ਜਿਹੜਾ ਟੈਕਸਲਾ ਸ਼ਹਿਰ ਹੈ, ਜਾਂ ਪੋਰਿਸ਼ਪੁਰ ਹੈ, ਜਿਹੜਾ ਅੱਜ ਪਿਸ਼ਾਵਰ ਹੈ, ਜਾਂ ਪੁਸ਼ਕਲਾਵਤੀ ਜਿਹੜਾ 4 ਸਦਾ, ਔਰ ਕਪੀਸਾ ਜਿਹੜਾ ਅੱਜ ਅਫਗਾਨਿਸਤਾਨ ਦੇ ਵਿੱਚ ਇੱਕ ਸ਼ਹਿਰ ਹੈ ਬਗਰਾਮ, ਇੱਕ ਪੂਰਾ ਇੱਕ ਵੱਖਰਾ ਹੀ ਇੱਕ ਦੇਸ਼ ਹੈ। ਔਰ ਇਹਦੇ ਵਿੱਚ ਅਸੀਂ ਵੇਖ ਰਹੇ ਹਾਂ ਕਿ ਜਿਹੜੇ ਗ੍ਰੀਕ ਔਰ ਇੰਡੀਅਨ ਇਕੱਠੇ ਹੋ ਰਹੇ ਨੇ, ਸੀਸਤਾਨੀ ਔਰ ਇੰਡੀਅਨ ਇਕੱਠੇ ਹੋ ਰਹੇ ਨੇ, ਔਰ ਉਹਨਾਂ ਦਾ ਆਪਸ ਵਿੱਚ ਮਿਲਾਪ ਹੋ ਰਿਹਾ। ਜਿਹੜਾ ਉੱਥੇ ਜਿਹੜੀ ਉੱਥੇ ਕਲਾ ਜਿਹੜੀ ਸਿਖਰ ਤਾਈਂ ਅੱਪੜਦੀ ਹੈ, ਉਹਦੇ ਵਿੱਚ ਅਸੀਂ ਵੇਖ ਰਹੇ ਹਾਂ ਕਿ ਗ੍ਰੀਕ ਔਰ ਇੰਡੀਅਨ ਔਰ ਬੁੱਧਾ, ਜਿਹੜੀ ਮਹਾਤਮਾ ਬੁੱਧ ਦਾ ਜਿਹੜਾ ਚੀਜ਼ਾਂ ਨੇ ਉਹ ਵਿੱਚ ਆ ਰਹੀਆਂ ਨੇ। ਔਰ ਉਹ ਇੱਕ ਨਵਾਂ ਹੀ ਬਿਲਕੁਲ ਇੱਕ ਵੱਖਰਾ ਤੁਸੀਂ ਕਹਿ ਸਕਦੇ ਹੋ ਦੇਸ਼ ਹੈ। ਔਰ ਗੰਦਾਰਾ ਦੇ ਉੱਤੇ ਬਹੁਤ ਸਾਰਾ ਕੰਮ ਤੁਹਾਨੂੰ ਮਿਲਦਾ ਹੈ, ਔਰ ਬਹੁਤ ਸਾਰੇ ਮੁਫਤ ਮਤਲਬ ਬੁੱਧ ਮਤ ਦੇ ਉੱਤੇ ਜਿਹੜਾ ਕੰਮ ਹੋਇਆ ਉਹਦੇ ਵਿੱਚ ਵੀ ਤੁਹਾਨੂੰ ਬਹੁਤ ਸਾਰਾ ਕੰਮ ਮਿਲਦਾ ਹੈ। ਔਰ ਇਸ ਤਰ੍ਹਾਂ ਅੱਛਾ, ਫਿਰ ਅਸੀਂ ਦੇਖਦੇ ਹਾਂ ਕਿ ਸਫੇਦ ਹੁਣ, ਵਾਈਟ ਹੁਣ ਜਿਹੜੇ ਨੇ ਉਹ ਇੱਥੇ ਆਉਂਦੇ ਨੇ। ਉਹਨਾਂ ਦਾ ਇੱਕ ਰਾਜਾ ਤੋਰਮਾਨ ਜਿਹੜਾ ਉਹਨਾਂ ਦਾ ਬਾਦਸ਼ਾਹ, ਉਹ ਸਿਆਲਕੋਟ ਦੇ ਆਸੇ ਪਾਸੇ ਕੋਈ ਥਾਂ ਹੈ, ਪਵੀ ਦੇ ਵਿੱਚ ਉਹ ਆਉਂਦਾ। ਔਰ ਪਰ ਹੁਣ ਸਾਨੂੰ ਪਤਾ ਨਹੀਂ ਕਿ ਉਹ ਪਵੀ ਜਿਹੜਾ ਹੈ ਉਹ ਕਿਹੜੀ ਥਾਂ ਹੋਏਗੀ। ਫਿਰ ਮਹਿਰਗੁਲ ਉਹਨਾਂ ਦਾ ਇੱਕ ਬਾਦਸ਼ਾਹ ਆਉਂਦਾ। ਫਿਰ ਅਸੀਂ ਉਹ ਵੇਲਾ ਵੇਖਦੇ ਹਾਂ ਕਿ ਹਿੰਦੂ ਸ਼ਾਹੀਆ ਇੱਕ ਖਾਨਦਾਨ ਆਉਂਦਾ ਹੈ। ਹਿੰਦੂ ਸ਼ਾਹੀਆ ਅਸਲ ਵਿੱਚ 2 ਖਾਨਦਾਨ ਨੇ। ਬਹੁਤ ਸਾਰੇ ਲੋਕੀ ਪਤਾ ਨਹੀਂ ਗਲਤੀ ਨਾਲ ਜਾਂ ਉਹਨਾਂ ਨੇ ਉਸ ਉੱਤੇ ਧਿਆਨ ਨਹੀਂ ਦਿੱਤਾ, ਇਹ 2 ਵੱਖ-ਵੱਖ ਰਾਜ ਘਰਾਣੇ ਸਨ। ਇੱਕ ਕੱਲਰ ਬ੍ਰਾਹਮਣ ਸਨ ਜਿਹੜੇ ਕਸ਼ਮੀਰੀ ਸਨ, ਔਰ ਇੱਕ ਮੋਹਿਆਲ ਖੱਤਰੀ ਸਨ ਜਿਹੜੇ ਪਿੱਛੋਂ ਬਠਿੰਡੇ ਦੇ ਸਨ। ਔਰ ਜਿਹੜਾ ਜੈਪਾਲ, ਜਿਹੜਾ ਮਹਿਮੂਦ ਗਜ਼ਨਵੀ ਨਾਲ ਜਿਹੜੀ ਪਾਲ ਜਿਨ੍ਹਾਂ ਦੀ ਲੜਾਈਆਂ ਹੋਈਆਂ ਸਬੂਕਤਗੀਨ ਤੋਂ ਲੈ ਕੇ, ਉਹ ਸਾਰੇ ਇਹ ਮੋਹਿਆਲ ਖੱਤਰੀ ਦੇ ਸਨ। ਇਹ ਪੰਜਾਬ ਦੇ ਵਿੱਚ ਹੀ ਇੱਕ ਰਾਜ ਘਰਾਣਾ ਸੀ ਪੰਜਾਬ ਦਾ। ਫਿਰ ਉਸ ਤੋਂ ਬਾਅਦ ਜਦੋਂ ਮਹਿਮੂਦ ਗਜ਼ਨਵੀ ਆ ਜਾਂਦਾ ਤੇ ਇੱਕ ਤੁਸੀਂ ਕਹਿ ਸਕਦੇ ਹੋ ਕਿ ਇੱਕ ਨਵਾਂ ਸਾਨੂੰ ਮਿਲਦਾ ਹੈ ਪੰਜਾਬ ਤੇ। ਪੰਜਾਬ ਨੂੰ ਜਿਵੇਂ ਉਹਨਾਂ ਨੇ ਮਾਰਿਆ ਹੋਏਗਾ, ਲੁੱਟਿਆ ਹੋਏਗਾ, ਉਹ ਤੇ ਜਿੰਨੇ ਵੀ ਲੁਟੇਰੇ, ਜਿਹੜਾ ਫਤਿਹ ਇੱਕ ਕਾਰੋਬਾਰ ਸੀ ਉਸ ਵੇਲੇ, ਰੋਜ਼ੀ ਰੋਟੀ ਜਿਹੜੀਆਂ ਭੁੱਖੀਆਂ ਧਰਤੀਆਂ ਸਨ, ਉਹਨਾਂ ਦੇ ਲੋਕ ਰੱਜੀਆਂ ਧਰਤੀਆਂ ਵੱਲ ਲੁੱਟਣ ਵਾਸਤੇ ਜਾਂਦੇ ਸਨ। ਨਿਰੀ ਕੋਈ ਸੁੱਕੀ ਫਤਿਹ ਜਿਹੜੀ ਹੁੰਦੀ ਹੈ ਨਾ, ਉਹ ਐਵੇਂ ਕਹਾਣੀਆਂ ਹੁੰਦੀਆਂ ਨੇ, ਕੋਈ ਕੰਕਰ ਬਣ ਕੇ ਜਿਹੜਾ ਆਉਂਦਾ, ਉਹ ਅਸਲ ਵਿੱਚ ਅਸੀਂ ਵੇਖਦੇ ਹਾਂ ਕੋਈ ਲੁੱਟਣ ਹੀ ਆਉਂਦੇ ਸਨ ਜਿੰਨੇ ਵੀ ਆਏ। ਉਹ ਮਹਿਮੂਦ ਗਜ਼ਨਵੀ ਜਿਹੜਾ ਆਇਆ, ਉਸ ਵੇਲੇ ਪੰਜਾਬ ਦੀ ਸਾਨੂੰ ਜੋ ਸ਼ਕਲ ਨਜ਼ਰ ਆਉਂਦੀ ਹੈ ਕਿ ਉਹ ਜਦੋਂ ਵਾਪਸ ਜਾਂਦਾ ਹੈ ਤੇ ਉਹ 2 ਸੂਬੇਦਾਰ ਬਣਾ ਕੇ ਜਾਂਦਾ। ਇੱਕ ਸੂਬੇਦਾਰ ਜਿਹੜਾ ਲਾਹੌਰ ਬੈਠਦਾ ਮਲਕ ਇਜਾਜ਼, ਔਰ ਇੱਕ ਸੂਬੇਦਾਰ ਉਹਦਾ ਜਿਹੜਾ ਮੁਲਤਾਨ ਬੈਠਦਾ। ਡੇਰਾ ਔਰ ਮੁਲਤਾਨ ਇੱਕ ਵੱਖਰਾ ਸੂਬਾ ਹੈ ਪੰਜਾਬ ਦੇ ਅੰਦਰ, ਔਰ ਇੱਕ ਜਿਹੜਾ ਸੂਬਾ ਹੈ ਉਹ ਪੰਜਾਬ ਦਾ ਉਹ ਹੈ ਵੀ ਜਿਹਦੇ ਚ ਲਾਹੌਰ ਹੈ, ਜਿਹਦੇ ਵਿੱਚ ਪਸ਼ਾਵਰ ਹੈ, ਔਰ ਜਿਹਦੇ ਚ ਕਸ਼ਮੀਰ ਹੈ। ਇਹ ਸਾਨੂੰ ਸੂਬਾ ਨਜ਼ਰ ਆਉਂਦਾ।
ਇਹ ਹਿੰਦੂ ਸ਼ਾਹੀਆ ਜਦੋਂ ਸਨ ਉਸ ਵੇਲੇ ਵੀ ਸਾਨੂੰ ਲੱਗਦਾ ਕਿ ਐਸੇ ਤਰ੍ਹਾਂ ਹੀ ਹੋਏਗਾ। ਉਸ ਵੇਲੇ ਜਿਸ ਵੇਲੇ ਹਿੰਦੂ ਸ਼ਾਹੀਆ ਸਨ ਉਸ ਵੇਲੇ ਮੁਲਤਾਨ ਤੱਕ ਅਰਬ ਵੀ ਆ ਚੁੱਕੇ ਸਨ, ਜਿਹੜੇ ਜਿਨ੍ਹਾਂ ਨੂੰ ਅਸੀਂ ਕਿਬਤੀ ਜਾਂ ਇਸਮਾਈਲੀ ਕਹਿੰਦੇ ਆ, ਉਹਨਾਂ ਦੀ ਹਕੂਮਤ ਸੀ ਬਕਾਇਦਾ। ਔਰ ਮਹਿਮੂਦ ਗਜ਼ਨਵੀ ਦੇ ਬਾਰੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਵਕਤ ਉਹਨੇ ਅब्बासी ਖਲੀਫਾ ਨੂੰ ਕਿਹਾ ਕਿ ਮੈਂ ਵੀ ਜਿਜ਼ੀਆ ਲੈਣਾ ਚਾਹੁੰਦਾ, ਤੇ ਉਹਨੇ ਕਿਹਾ ਕਿ ਜਿਜ਼ੀਆ ਤੂੰ ਅਗਰ ਲੈਣਾ ਹੈ ਤੇ ਫਿਰ ਤੈਨੂੰ ਮੈਂ ਸਨਦ ਅਗਰ ਦਿਆਂਗਾ, ਕਿਉਂਕਿ ਖਲੀਫਾ ਉਸ ਵੇਲੇ ਦੁਨੀਆ ਸਾਰੀ ਦਾ ਇਸਲਾਮੀ ਜਿਹੜਾ ਮੁਸਲਮਾਨ ਖਲੀਫਾ ਸੀ ਉਹ ਇੱਕ ਹੀ ਸੀ, ਤੇ ਦੂਜਾ ਖਲੀਫਾ ਉਹਨੇ ਕਿਹਾ ਤਾਂ ਬਣੇਗਾ ਕਿ ਜੇ ਉਹ ਮੇਰੀ ਉਹਦੇ ਕੋਲ ਸਨਦ ਹੋਏਗੀ। ਤੇ ਉਹਨੇ ਸਨਦ ਲੈਣੀ ਸੀ, ਤੇ ਉਹਨੇ ਕਿਹਾ ਜਿਹੜੇ ਮੇਰੇ ਬਾਗੀ ਨੇ ਜਿਹੜੇ ਮੁਲਤਾਨ ਦੇ ਵਿੱਚ ਹਕੂਮਤ ਬਣਾ ਕੇ ਬੈਠੇ ਨੇ, ਤੂੰ ਉਹਨਾਂ ਨੂੰ ਜਾ ਕੇ ਮਾਰ। ਫਿਰ ਮਹਿਮੂਦ ਗਜ਼ਨਵੀ ਨੇ ਪੂਰਾ ਮੁਲਤਾਨ ਬਰਬਾਦ ਕੀਤਾ, ਮੁਲਤਾਨ ਨੂੰ ਸਾੜ ਹੀ ਦਿੱਤਾ ਸਾਰਾ ਕੁਝ। ਫਿਰ ਮਹਿਮੂਦ ਤੋਂ ਬਾਅਦ ਗਜ਼ਨਵੀ ਆਪਣਾ ਗੌਰੀ ਆਂਦਾ, ਔਰ ਗੌਰੀ ਜਦੋਂ ਜਾਂਦਾ ਹੈ ਤੇ ਉਹ ਪਿੱਛੇ ਫਿਰ ਜਿਹੜਾ ਮੁਲਤਾਨ ਵਾਲਾ ਪਾਸਾ ਹੈ ਉਹ ਇੱਕ ਨਸੀਰੁद्दीन ਕਬਾਚਾ ਉਹਨੂੰ ਦੇ ਕੇ ਜਾਂਦਾ ਹੈ, ਔਰ ਲਾਹੌਰ ਔਰ ਦਿੱਲੀ ਜਿਹੜਾ ਹੈ ਕੁਤਬੁद्दीन ऐबक ਨੂੰ, ਔਰ ਬੰਗਾਲ ਮੁਖਤਿਆਰ ਖਿਲਜੀ ਨੂੰ, ਔਰ ਜਿਹੜਾ ਕਾਬਲ ਹੈ ਉਹ ਤਾਜੁद्दीन ਯਲਦੂਜ਼। ਇਸ ਤਰ੍ਹਾਂ ਉਹ ਚਾਰ ਲੋਕ ਵੰਡ ਲੈਂਦੇ ਨੇ ਜਿਹੜਾ ਉਹਦਾ ਸਾਰਾ ਜਿਹੜਾ ਉਹਨਾਂ ਇਲਾਕਾ ਫਤਹ ਕੀਤਾ ਹੁੰਦਾ। ਫਿਰ ਉਸ ਤੋਂ ਬਾਅਦ ਖਾਨਦਾਨੀ ਗੁਲਾਮਾ ਕੁਤਬੁद्दीन ऐबक, ਸ਼ਮਸੁद्दीन इल्तुतमिश ਔਰ ਬਲਬਨ, ਔਰ ਫਿਰ ਉਸ ਤੋਂ ਬਾਅਦ ਖਿਲਜੀ ਆਉਂਦੇ ਨੇ। ਖਿਲਜੀਆਂ ਤੋਂ ਬਾਅਦ ਤੁਗਲਕਾਂ ਤੋਂ ਬਾਅਦ ਸਈਦਾਂ ਤੋਂ ਬਾਅਦ ਲੋਧੀ ਆਉਂਦੇ ਨੇ, ਤੇ ਲੋਧੀਆਂ ਤੋਂ ਬਾਅਦ ਫਿਰ ਮੁਗਲਾਂ ਦਾ ਸਾਰਾ ਵੇਲਾ। ਇਹਦੇ ਚੋਂ ਤੁਸੀਂ ਅਗਰ ਉਹਨੂੰ ਤੁਸੀਂ ਵੇਖੋ ਤਾਂ ਇਹਦੇ ਵਿੱਚ ਇੱਕ ਪੰਜਾਬ ਦੇ ਵਿੱਚ ਜਿਹੜੀ ਨਵੀਂ ਸਾਨੂੰ ਰਾਠਾਚਾਰੀ ਬਣਦੀ ਨਜ਼ਰ ਆਉਂਦੀ ਹੈ। ਅਲਾਉਦੀਨ ਖਿਲਜੀ ਦੇ ਵੇਲੇ ਦੇ ਵਿੱਚ, ਤੁਗਲਕਾਂ ਦੇ ਜ਼ਮਾਨੇ ਦੇ ਵਿੱਚ, ਔਰ ਲੋਧੀਆਂ ਦੇ ਵੇਲੇ ਵਿੱਚ, ਔਰ ਅਕਬਰ ਬਾਦਸ਼ਾਹ ਦੇ ਵੇਲੇ ਦੇ ਵਿੱਚ ਰਾਜਪੂਤਾਨੇ ਵਾਲੀ ਸਾਈਡ ਤੋਂ ਰਾਜਸਥਾਨ, ਜੈਸਲਮੀਰ, ਬੀਕਾਨੇਰ, ਬਟਨੇਰ, ਪਟਿਆਣਾ, ਇਹਨਾਂ ਥਾਵਾਂ ਤੋਂ ਬਹੁਤ ਸਾਰੇ ਰਾਜਪੂਤ ਜਿਹੜੇ ਨੇ ਉਹ ਪੰਜਾਬ ਵਿੱਚ ਆ ਕੇ ਵਸਦੇ ਨੇ, ਔਰ ਅਕਸਰ ਉਹਨਾਂ ਦੇ ਵਿੱਚੋਂ ਮੁਸਲਮਾਨ ਵੀ ਹੋ ਜਾਂਦੇ ਨੇ, ਅਕਸਰ ਮੁਸਲਮਾਨ ਹੋ ਜਾਂਦੇ ਨੇ। ਔਰ ਉਹ ਪਿੱਛੋਂ ਆਪਣੇ ਜਿਹੜੇ ਉਹਨਾਂ ਕੋਲ ਸ਼ਜਰੇ ਨੇ ਅੱਜ ਵੀ ਜਿਹੜੇ ਉਹਨਾਂ ਨੇ ਜਿਨ੍ਹਾਂ ਨੂੰ ਜੱਫੀ ਪਾਈ ਹੈ, ਉਹਨਾਂ ਦੇ ਵਿੱਚ ਉਹ ਆਪਣੇ ਆਪ ਨੂੰ ਰਾਜਾ ਕਰਨ ਦੀ ਔਲਾਦ ਦੱਸ ਰਹੇ ਨੇ। ਇਹ ਤਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਰਾਜਪੂਤ ਜਿਹੜੇ ਨੇ ਇਹ ਗੁਜਰਾਂ ਵਿੱਚੋਂ ਨੇ, ਔਰ ਰਾਜਪੂਤਾਂ ਦੇ ਵਿੱਚੋਂ ਅਗੂ ਜੱਟ ਨੇ। ਇਹ ਤੇ ਇੱਕ ਬਣੀ ਬਣਾਈ ਇੱਕ ਗੱਲ ਹੈ, ਉਹ ਕਿੰਨੀ ਪੱਕੀ ਹੈ ਨਹੀਂ, ਪਰ ਇੰਝ ਹੀ ਕਿਹਾ ਜਾਂਦਾ ਕਿ ਗੁਜਰਾਂ ਵਿੱਚੋਂ ਰਾਜਪੂਤ, ਰਾਜਪੂਤਾਂ ਵਿੱਚੋਂ ਜੱਟ। ਉਹ ਜਿਹੜੀ ਇੱਕ ਰਾਠਾਚਾਰੀ ਬਣੀ ਉਹ ਉਸ ਵੇਲੇ ਬਣੀ, ਜਿਹੜੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਕਿਸ ਤਰ੍ਹਾਂ ਦੀ ਸੀ, ਉਹਨਾਂ ਦੇ ਫਾਈਨੈਂਸ਼ੀਅਲ ਪਾਲਿਸੀ ਕਿਸ ਤਰ੍ਹਾਂ ਦੀ ਸੀ, ਉਹਦੇ 'ਚ ਸਾਨੂੰ ਨਜ਼ਰ ਆਉਂਦਾ ਹੈ ਕਿ ਜਿਹੜੀ ਇੱਕ ਫਿਰੋਜ਼ ਤਾਰੀਖ ਫਿਰੋਜ਼ਸ਼ਾਹੀ ਲਿਖਣ ਵਾਲਾ ਜਿਹੜਾ ਜ਼ਿਆਉਦੀਨ ਬਰਨੀ ਹੈ, ਉਹਦੀ ਕਿਤਾਬ ਹੈ ਫਤਾਵਾ ਜਹਾਂਦਾਰੀ। ਫਤਾਵਾ ਜਹਾਂਦਾਰੀ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੀ ਸ਼ਰੀਅਤ ਹੈ ਉਹ ਵੱਖ ਹੋਏਗੀ ਔਰ ਜ਼ਾਬਤਾ ਵੱਖ ਹੋਏਗਾ। ਜਿਹੜਾ ਅੱਜ ਬਹੁਤ ਸਾਰਾ ਕਿਹਾ ਜਾ ਰਿਹਾ ਕਿ ਜਿਹੜੇ ਸੁਲਤਾਨ ਸਨ ਉਹਨਾਂ ਨੇ ਇਸਲਾਮੀ ਹਕੂਮਤ ਤੋਂ ਬਿਲਕੁਲ ਵੀ ਨਹੀਂ ਸੀ। ਇਸਲਾਮੀ ਹਕੂਮਤ ਕਦੀ, ਜਿਹੜੇ ਪਹਿਲਾਂ ਹਿੰਦੂ ਰਾਜੇ ਸਨ ਉਹ ਵੀ ਕੋਈ ਹਿੰਦੂ ਹਕੂਮਤਾਂ ਨਹੀਂ ਸਨ, ਉਹਨਾਂ ਨੇ ਵੀ ਆਪਣਾ ਰਾਜ ਚਲਾਉਣ ਵਾਸਤੇ ਇੱਕ ਜਿਹੜਾ ਜੁਗ ਬਣਾਇਆ, ਉਹ ਸਾਰਾ ਕੋਈ ਉਹਨਾਂ ਧਰਮ ਨਹੀਂ ਸੀ ਉਹਨਾਂ ਦਾ। ਜਿਹੜੇ ਬੁੱਧ ਰਾਜੇ ਸਨ, ਜਿਹੜੇ ਜੈਨੀ ਰਾਜੇ ਵੀ ਇੱਥੋਂ ਆਏ, ਉਹਨਾਂ ਨੇ ਆਪਣੇ ਮਜ਼ਹਬਾਂ ਨੂੰ ਯੂਜ਼ ਜ਼ਰੂਰ ਕੀਤਾ, ਮਜ਼ਹਬ ਵਰਤੇ ਗਏ। ਤੁਸੀਂ ਇਹ ਦੇਖੋ ਜਿਹੜਾ ਕਨਿਸ਼ਕ ਸੀ ਰਾਜਾ, ਮਹਾਰਾਜਾ ਕਨਿਸ਼ਕ, ਬੜਾ ਰਹਿਮ ਦਿਲ ਔਰ ਬੜਾ ਦਿਆਲੂ ਰਾਜਾ ਸੀ, ਪਰ ਉਹਦੇ ਵੇਲੇ ਦੇ ਵਿੱਚ ਉਹ ਆਪ ਹੀ ਬੁੱਧ ਸੀ। ਉਹਦੇ ਵੇਲੇ ਦੇ ਵਿੱਚ ਜਿਹੜਾ ਬੁੱਧ ਮਤ ਦੀਆਂ ਮੂਰਤੀਆਂ ਮਿਲਦੀਆਂ ਨੇ, ਉਹਦੇ ਅੱਗੇ ਬ੍ਰਹਮਾ ਔਰ ਜਿਹੜਾ ਇੰਦਰ ਹੈ ਉਹਦੀ ਪੂਜਾ ਕਰ ਰਹੇ ਨੇ, ਮਹਾਤਮਾ ਬੁੱਧ ਦੀ ਪੂਜਾ ਕਰ ਰਹੇ ਨੇ, ਬ੍ਰਹਮਾ ਔਰ ਇੰਦਰਾ। ਇੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਬਾਕੀ ਕਿੰਨਾ ਕੁ ਜ਼ੁਲਮ ਹੋਇਆ ਹੈਗਾ ਆਵਾਮ ਤੇ, ਜਿਹੜੇ ਹਿੰਦੂ ਆਵਾਮ ਹੋਣਗੇ ਉਹਨਾਂ ਤੇ ਕਿੰਨਾ ਜ਼ੁਲਮ ਹੋਇਆਗਾ। ਔਰ ਜਿਸ ਵੇਲੇ ਹਿੰਦੂਆਂ ਦੇ ਜਿਹੜੇ ਬ੍ਰਾਹਮਣਾਂ ਦਾ ਜਿਹੜਾ ਰਾਜ ਹੋਏਗਾ, ਬ੍ਰਾਹਮਣ ਰਾਜ ਘਰਾਣਿਆਂ ਦਾ, ਤਾਂ ਉਸ ਵੇਲੇ ਕਿੰਨਾ ਕੁ ਤੁਸੀਂ ਸੋਚ ਸਕਦੇ ਹੋ। ਮਤਲਬ ਨੂੰ ਹਰ ਕਿਸੇ ਨੇ ਵਰਤਿਆ ਜ਼ਰੂਰ, ਇੱਕ ਬਾਈਂਡਿੰਗ ਫੋਰਸ ਹੁੰਦੀ ਹੈ, ਔਰ ਉਸ ਬਾਈਂਡਿੰਗ ਫੋਰਸ ਦੇ ਤੌਰ ਤੇ ਤੁਹਾਡੇ ਵਾਸਤੇ ਬੜਾ ਸੌਖਾ ਹੋ ਜਾਂਦਾ ਹੈ ਲੋਕਾਂ ਨੂੰ ਆਪਣੇ ਨਾਲ ਜੋੜਨਾ। ਬਹੁਤ ਸਾਰੇ ਕੰਮ ਤੁਹਾਡੇ ਜਿਹੜੇ ਨੇ ਉਹ ਸੌਖੇ ਹੋ ਜਾਂਦੇ ਨੇ ਮਜ਼ਹਬਾਂ ਨੂੰ ਵਰਤ ਕੇ। ਅੰਮਾ ਉਲ ਇਸਲਾਮ ਔਰ ਅੰਮਾ ਉਲ ਕਤਲ ਜਿਹੜਾ ਇੱਕ ਬੜਾ ਮਸ਼ਹੂਰ ਫਤਵਾ ਹੈ ਕੁਤਬੁद्दीन ऐबक ਦੇ ਵੇਲੇ ਦਾ, ਉਹ ਬਿਲਕੁਲ ਮਜ਼ਹਬ ਨੂੰ ਵਰਤਿਆ ਗਿਆ। ਪਰ ਦੇਖੋ ਨਾ, ਇਸਲਾਮ ਦੇ ਵਿੱਚ ਜਾਂ ਕਿਸੇ ਵੀ ਧਰਮ ਦੇ ਵਿੱਚ ਇੰਝ ਇਨਸਾਨਾਂ ਨੂੰ ਮਾਰਨ ਦੀ ਗੱਲ ਜਾਂ ਲੋਕਾਂ ਨੂੰ ਰਿਆਇਆ ਬਣਾ ਕੇ ਨਹੀਂ, ਕਿਸੇ ਵੀ ਧਰਮ ਦੇ ਬਾਰੇ 'ਚ ਉਸ ਤਰ੍ਹਾਂ ਸ਼ਾਇਦ ਨਾ ਹੋਵੇ। ਜਿਹੜੇ ਉਹਦੇ ਮੰਨਣ ਵਾਲੇ ਰਾਜ ਜਦੋਂ ਕਰਦੇ ਨੇ, ਰਾਜ ਦਾ ਇੱਕ ਆਪਣਾ ਹਿਸਾਬ ਕਿਤਾਬ ਹੁੰਦਾ ਹੈ, ਉਸ ਰਾਜ ਨੇ ਤੇ ਉਸ ਹਿਸਾਬ ਨਾਲ ਚੱਲਣਾ ਹੁੰਦਾ, ਉਹਦੇ 'ਚ ਜ਼ੁਲਮ ਹੋਣਾ ਹੀ ਹੋਣਾ ਹੁੰਦਾ। ਉਹ ਅੱਜ ਕਿਸੇ ਬਹੁਤ ਮਜ਼ਲੂਮ ਨੂੰ ਵੀ ਤੁਸੀਂ ਰਾਜ ਗੱਦੀ ਤੇ ਬਾ ਦਿਓ ਤਾਂ ਉਹਨੇ ਜ਼ੁਲਮ ਕਰਨਾ ਹੀ ਕਰਨਾ। ਇਹ ਉਹਦੇ ਵਿੱਚ ਇਨਬਿਲਟ ਹੈ, ਇੰਝ ਹੋਏਗਾ, ਜ਼ਰੂਰ ਹੋਏਗਾ। ਤੇ
बहुत सारिया साडे कोल मिसालां भी हैं कि जिहड़े मजलूम सन जिस वक्त वो हुकूमत विच आए तो उन्होंने की जुल्म किया। कुरान दी एक आयत है कि इन्नल मलूका इज़ा दखलू करियतन फसूदुहा जालू इज़्ज़त अहलिहा ज़िल्ला व कज़ालिका यफ़अलून। बादशाह जदों वड़दे ने किसी बस्ती दे विच उन्हें बर्बाद कर देंदे ने और उत्थों दे जिहड़े इज़्ज़तां वाले हुंदे ने उन्हां नूं बेइज्जत करदे ने और इंज ही करदे ने। पाप की जंज लै काबलू धाया जोरी मंगे दान में ला लो। जिहड़ा जुल्म है जिहड़ा बाहरों आंदा है जिहड़ा लुट्टण आंदा है उन्हें तो जुल्म हर सूरत करना ही करना है। वो मजहब दा ਉਹਦੇ ਵਿੱਚ ਉਹਨੂੰ ਕਹਿਣਾ ਕਿ ਕੋਈ ਕਿਸੇ ਮਜ਼ਹਬ ਨੇ ਉਹਨੂੰ ਇੰਜ ਸਿਖਾਇਆ, ਇੰਜ ਨਹੀਂ ਹੁੰਦਾ। ਰਾਜ ਦੇ ਆਪਣੇ ਜਿਸ ਤਰ੍ਹਾਂ ਹੁਣ ਸੁਲਤਾਨਾਂ ਦੇ ਵੇਲੇ ਜਿਹੜੀ ਨਜ਼ਰਾਨਾ ਔਰ ਖਰਾਜ ਲਿਆ ਜਾਂਦਾ ਸੀ ਉਹ ਹਿੰਦੂ ਰਾਜਿਆਂ ਦੇ ਵੇਲੇ ਉਹਨੂੰ ਬਲੀ ਔਰ ਭਾਗ ਕਿਹਾ ਜਾਂਦਾ ਸੀ। ਜਿਹੜਾ ਖਰਾਜ ਸੀ ਉਹ ਕਰਾਈ ਹੁੰਦਾ ਸੀ, ਚਰਾਈ ਹੁੰਦਾ ਸੀ, ਦੋ ਤਰ੍ਹਾਂ ਦਾ ਹੁੰਦਾ ਸੀ। ਫਿਰ ਇਸੇ ਤਰ੍ਹਾਂ ਜਿਹੜਾ ਖੁਮਸ ਲੈਂਦੇ ਸਨ ਸੁਲਤਾਨ, ਪੰਜਵਾਂ ਹਿੱਸਾ ਜਿਹੜਾ ਉਹਨਾਂ ਦਾ ਇੱਕ ਬਾਜਗੁਜ਼ਾਰ ਹੁੰਦਾ ਸੀ, ਜਿਹੜਾ ਉਹਦਾ ਮੁਕਾਤਿਆਦਾਰ ਹੁੰਦਾ ਸੀ। ਮੁਕਾਤੇ ਜਿਹੜਾ ਅੱਜ ਫਿਊਡਲ ਆਰਟ ਅਸੀਂ ਲਫ਼ਜ਼ ਯੂਜ਼ ਕਰ ਰਹੇ ਹਾਂ, ਉਸ ਵੇਲੇ ਮੁਕਾਤਿਆਦਾਰ ਸੀ। ਮੁਕਾਤਿਆਦਾਰ ਅੱਗੂ ਰਿਆਇਆ ਦੇ ਕੋਲੋਂ ਉਹ ਲੈਂਦਾ ਸੀ ਖਰਾਜ ਔਰ ਫਿਰ ਉਹਦਾ ਜਿਹੜਾ ਪੰਜਵਾਂ ਹਿੱਸਾ ਹੈ ਉਹਨੇ ਦੇਣਾ ਹੁੰਦਾ ਸੀ। ਤੇ ਇਸ ਤਰ੍ਹਾਂ ਹਕੂਮਤ ਕੋਈ ਹਰ ਪਿੰਡ ਤਾਈਂ ਇਹ ਹਕੂਮਤਾਂ ਨਹੀਂ ਸਨ ਅਪੜੀਆਂ ਕਿ ਹਰ ਪਿੰਡ ਤਾਈਂ ਕੋਈ ਹਕੂਮਤ ਅਪੜੀ ਹੋਵੇ ਜਿਸ ਤਰ੍ਹਾਂ ਅਸੀਂ ਅੱਜ ਹਕੂਮਤਾਂ ਵੇਖਦੇ ਹਾਂ। ਇਸ ਤਰ੍ਹਾਂ ਹਕੂਮਤਾਂ ਤੇ ਬਹੁਤ ਲੇਟ ਆਈਆਂ ਨੇ ਉਸ ਤਰ੍ਹਾਂ ਦੀਆਂ। ਤੇ ਇਸ ਤਰ੍ਹਾਂ ਉਸ ਵੇਲੇ ਪੱਗ ਆਈ। ਪੱਗ ਜਿਹੜੀ ਅੱਜ ਅਸੀਂ ਬੜੀ ਸਾਨੂੰ ਫਿਕਰ ਰਹਿੰਦੀ ਹੈ ਪੰਜਾਬ ਦੀ ਪੱਗ ਦੀ, ਇਹ ਤੁਰਕਾਂ ਕੋਲੋਂ ਅਸਾਂ ਲਈ। ਤੁਰਕਾਂ ਕੋਲੋਂ ਇਰਾਨੀਆਂ ਕੋਲ ਅਸੀਂ ਖੂਹ ਲਿਆ ਜਿਹਨੂੰ ਚਰਖੀਦਾਰ ਚਰਖੀਦਾਰ ਚਾਈ ਜ਼ਮੀਨ, ਖੂਹ ਵਾਲੀ ਜ਼ਮੀਨ ਉਹ ਚਰਖੀਦਾਰ ਸੀ। ਪੁਰਾਣੀ ਸਾਡਾ ਜਿਹੜਾ ਖੂਹ ਸੀ ਉਹ ਵਾਂ ਸੀ, ਉਹ ਹੋਰ ਤਰ੍ਹਾਂ ਦਾ ਖੂਹ ਸੀ। ਉਹ ਪਾਣੀ ਬੋਕੇ ਦੇ ਨਾਲ ਸਿੱਧਾ ਕੱਢਿਆ ਜਾਂਦਾ ਸੀ। ਜਿਹੜਾ ਡੰਗਰ ਹੁੰਦਾ ਸੀ ਉਹ ਖਿੱਚ ਕੇ ਬੜੀ ਦੂਰ ਤੱਕ ਜਾਂਦਾ ਸੀ, ਫਿਰ ਦੁਬਾਰਾ ਬੋਕਾ ਪਾਇਆ ਜਾਂਦਾ ਸੀ ਔਰ ਕੱਢਿਆ ਜਾਂਦਾ ਸੀ। ਉਹ ਵਾਂ ਹੁੰਦੀ ਸੀ, ਪੂਰਾ ਸਿਸਟਮ ਹੁੰਦਾ ਸੀ ਵੈਸੇ ਉਸ ਵਾਂ ਦਾ ਵੀ। ਲੇਕਿਨ ਜਿਹੜੇ ਚਰਖੀਦਾਰ ਖੂਹ ਆਏ ਉਹਨਾਂ ਦੇ ਨਾਲ ਸਾਡੀ ਇੱਕ ਨਵੀਂ ਰਾਠਾਚਾਰੀ ਬਣੀ ਔਰ ਉਹਦੇ ਵਿੱਚ ਅਸੀਂ ਵੇਖ ਰਹੇ ਹਾਂ ਕਿ ਵੱਡੀ ਜਿੰਨੀ ਵੱਡੀ ਪੱਗ ਹੁੰਦੀ ਸੀ ਉਹਨਾਂ ਵੱਡਾ ਉਹ ਜੋ ਆਉਂਦੇ ਨਾ ਸਿਰ ਵੱਡੇ ਸਰਦਾਰਾਂ ਦੇ, ਓਨਾ ਹੀ ਉਹ ਵੱਡਾ ਸਰਦਾਰ ਹੁੰਦਾ ਸੀ। ਔਰ ਇਹ ਤੁਰਕਾਂ ਨੇ ਸਾਨੂੰ ਪੱਗ ਦਿੱਤੀ। ਅਸਾਂ ਵੀ ਬੜਾ ਕੁਝ ਤੁਰਕਾਂ ਨੂੰ ਦਿੱਤਾ ਹੋਏਗਾ ਜਾਂ ਇਰਾਨੀਆਂ ਨੇ ਨੂੰ ਦਿੱਤਾ ਹੋਏਗਾ, ਪਰ ਉਹ ਤੇ ਅਸੀਂ ਨਹੀਂ ਜਾ ਕੇ ਵੇਖਿਆ, ਨਾ ਕਿਸੇ ਨੇ ਖੋਜਿਆ। ਪਰ ਜਿਹੜੀ ਪੱਗ ਹੈ, ਕਿਉਂਕਿ ਸਾਡੀਆਂ ਹੜੱਪਾ ਦੇ ਵਿੱਚੋਂ ਜਾਂ ਗੰਦਾਰਾ ਦੇ ਵਿੱਚੋਂ ਕੋਈ ਵੀ ਪੁਰਾਣੀ ਅਜਿਹੀ ਮੂਰਤੀ ਨਹੀਂ ਨਿਕਲੀ ਕਿ ਜਿਹਦੇ ਸਿਰ ਦੇ ਉੱਤੇ ਕੋਈ ਇੰਜ ਦੀ ਕੋਈ ਚੀਜ਼ ਹੋਵੇ, ਕੋਈ ਛੋਟਾ ਜਿਹਾ ਕੱਪੜਾ ਜਾਂ ਕੋਈ ਉਹ ਹੋਏਗਾ। ਲੇਕਿਨ ਇਸ ਤਰ੍ਹਾਂ ਦੀ ਪੱਗ, ਔਰ ਵੈਸੇ ਵੀ ਤੁਰਕਾਂ ਦੀ ਪੱਗ ਜਿਹੜੀ ਉਹ ਮਸ਼ਹੂਰ ਹੈ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ, ਜਿਹੜਾ ਢੋਲ ਹੈ ਸਾਡਾ, ਇਹ ਉਹਨਾਂ ਦਾ ਤਬਲ ਸੀ ਤੁਰਕਾਂ ਦਾ। ਉਸ ਤੋਂ ਪਹਿਲਾਂ ਸਾਡਾ ਹੋਰ ਤਰ੍ਹਾਂ ਦਾ ਸੀ, ਸਾਡੇ ਸੰਖ ਸਨ, ਸਾਡੇ ਟੱਲ ਸਨ। ਪਰ ਜਿਹੜਾ ਢੋਲ ਹੈ ਅਸੀਂ ਇਹ ਵੀ ਇੰਜ ਲੱਗਦਾ ਕਿ ਜਿਹੜਾ ਉਹਨਾਂ ਦਾ ਤਬਲ ਹੈ। ਫਿਰ ਉਹ ਜਿਹੜੀ ਰਾਠਾਚਾਰੀ ਬਣੀ ਉਹਨੇ ਬੜੀ ਜ਼ਾਲਮਾਨਾ ਜਿਹੜੀ ਜਗੀਰਦਾਰੀ ਜਾਂ ਰਾਠਾਚਾਰੀ ਹੋਏਗੀ, ਉਹ ਬੜੀ ਜ਼ਾਲਮਾਨਾ, ਬੜੀਆਂ ਉਹਦੇ ਬਾਰੇ ਅਸੀਂ ਅੱਜ ਗੱਲ ਕਰ ਸਕਦੇ ਹਾਂ। ਕਿੰਨੀ ਕੁ ਉਹੀ ਜਿਹੜੇ ਮੁਕਾਤਿਆਦਾਰ ਸਨ ਉਹ ਫਿਰ ਮੁਗਲਾਂ ਦੇ ਵੇਲੇ ਆ ਕੇ ਉਹ 10,000 ਔਰ 7,000 ਔਰ 5,000 ਔਰ 3,000 ਬਣੇ। ਉਹਨਾਂ ਦੇ ਵਿੱਚ ਐਸੀ ਕਿ ਜਿਹੜੇ ਰਾਇਲ ਫੈਮਿਲੀ ਦੇ ਲੋਕ ਸਨ ਉਹਨਾਂ 10,000 ਔਰ 7,000 ਹੁੰਦੇ ਸਨ। ਬਾਕੀ ਜਿਹੜੇ ਟਰਕ ਔਰ ਅਫਗਾਨ ਸਨ ਉਹ ਥੱਲੇ ਜਾ ਕੇ ਆਉਂਦੇ ਸਨ। ਔਰ ਜਿਹੜੇ ਸਲਾਬੀ ਨਹਿਰਾਂ ਸਨ, ਇਹ ਅੰਗਰੇਜ਼ ਜਿਸ ਤਰ੍ਹਾਂ ਕਹਿੰਦੇ ਨੇ ਕਿ ਅਸੀਂ ਨਹਿਰੀ ਨਿਜ਼ਾਮ ਨੂੰ, ਦਰਿਆਵਾਂ ਨੂੰ ਜਿਸ ਤਰ੍ਹਾਂ ਉਹਨਾਂ ਦੇ ਵਿੱਚੋਂ ਕੱਢੀਆਂ, ਉਹ ਠੀਕ ਹੈ, ਉਹ ਨਹਿਰਾਂ ਇਸੇ ਤਰ੍ਹਾਂ। ਲੇਕਿਨ ਨਹਿਰੀ ਨਿਜ਼ਾਮ ਸਾਡਾ ਇੱਕ ਪੂਰੇ ਦਾ ਪੂਰਾ, ਪਹਿਲਾਂ ਤੁਸੀਂ ਉਹ ਸਲਾਬੀ ਜਾਂ ਬਰਸਾਤੀ ਉਹਨਾਂ ਨੂੰ ਨਹਿਰਾਂ ਕਹਿੰਦੇ ਸਨ, ਚਲਾਰਾਂ ਹੁੰਦੀਆਂ ਸਨ। ਔਰ ਫਿਰ ਲੇਕਿਨ ਜਿਹੜੀਆਂ ਨਹਿਰਾਂ ਸਨ ਸਲਾਬੀ, ਉਹਦੇ ਤੇ ਪਹਿਲਾ ਹੱਕ ਜਿਹੜਾ ਹੁੰਦਾ ਸੀ ਉਹ ਤੁਰਕਾਂ ਦਾ ਹੁੰਦਾ ਸੀ, ਤੁਰਕ ਰਈਸਾਂ ਦਾ ਹੁੰਦਾ ਸੀ, ਜਿਹੜੇ ਮੁਕਾਤਿਆਦਾਰ ਹੁੰਦੇ ਸਨ। ਉਸ ਤੋਂ ਬਾਅਦ ਜਿਹੜਾ ਦੂਸਰਾ ਹੱਕ ਸੀ ਉਹ ਕਿਸੇ ਮਤਲਬ ਉਹ ਵੀ ਮੁਸਲਮਾਨ ਜ਼ਮੀਨਦਾਰ ਦਾ ਹੁੰਦਾ ਸੀ। ਤੀਸਰੇ ਨੰਬਰ ਤੇ ਜਿਹੜਾ ਉਹ ਆਉਂਦੇ ਸਨ ਹਿੰਦੂ ਜਾਂ ਦੂਸਰੇ ਮਜ਼ਹਬਾਂ ਦੇ ਜਿਹੜੇ ਵਾਈ ਨਾਲ ਜੁੜੇ ਲੋਕ ਸਨ। ਪਹਿਲੇ ਨੰਬਰ ਦੇ ਉੱਤੇ ਜਿਹੜੇ ਤੁਰਕ ਰਈਸ ਸਨ ਉਹ ਹੀ ਆਉਂਦੇ ਸਨ, ਤੁਰਾਨੀ ਜਿਹਨਾਂ ਨੂੰ ਕਿਹਾ ਜਾਂਦਾ। ਤੁਰਾਨ ਇੱਕ ਮੁਲਕ ਜਿਹਦਾ ਬਾਦਸ਼ਾਹ ਫਰਸਯਾਬ ਹੈ, ਜਿਹਦਾ ਸ਼ਾਹਨਾਮਾ ਫਰਦੋਸੀ ਦੇ ਵਿੱਚ ਜ਼ਿਕਰ ਹੈ, ਤੇ ਉਹ ਲੋਕ ਹੁੰਦੇ ਸਨ। ਤੇ ਇਸੇ ਤਰ੍ਹਾਂ ਅਸੀਂ ਜਿਸ ਵਕਤ ਉਸ ਬਹੁਤ ਸਾਰੀਆਂ ਉਹਦੇ ਵਿੱਚ ਨਜ਼ਰ ਆਉਂਦੀਆਂ ਨੇ ਕਿ ਕਿਵੇਂ ਜ਼ੁਲਮ ਹੁੰਦਾ ਸੀ। ਪਰ ਇੱਕ ਗੱਲ ਅਸੀਂ ਨਹੀਂ ਭੁੱਲ ਸਕਦੇ ਕਿ ਜਿਸ ਵਕਤ ਜਿਹੜਾ ਹੜੱਪਾ ਸੀ ਉਹਦੇ ਜਿਹੜੇ ਅਸਲ ਵਾਰਿਸ ਸਨ ਉਹ ਕਾਰੀਗਰ ਲੋਕ ਸਨ, ਉਹ ਪਾਵਲੀ ਸਨ
ਜਿਹੜੇ ਬਾਅਦ ਵਿੱਚ ਜੁਲਾਏ ਹੋਏ। ਜੁਲਾਏ ਉਹਨਾਂ ਨੂੰ ਰਾਜਾ ਦੀਪ ਚੰਦ ਨੇ ਨਾਂ ਦਿੱਤਾ। ਜੁਲਾਇਆ ਦਾ ਮਤਲਬ ਹੁੰਦਾ ਹੈ ਨੰਗੇ ਨੂੰ ਕੱਜਣ ਵਾਲਾ। ਪਾਵਲੀ ਪਾਵਲ ਤੋਂ ਹੈ ਜਾਂ ਹੜੱਪਾ ਦਾ ਕੋਈ ਮਹੱਲਾ ਸੀ, ਜਾਂ ਵੱਡੀ ਜਿਹੜੀ ਖੱਡੀ ਹੁੰਦੀ ਸੀ ਜਿਹਦੇ ਤੇ ਇੱਕ ਟਾਈਮ ਤੇ ਕਿੰਨੇ ਲੋਕ ਬਹਿ ਕੇ ਕੰਮ ਕਰਦੇ ਸਨ, ਉਹਨੂੰ ਪਾਵਲ ਕਹਿੰਦੇ ਸਨ। ਔਰ ਇਹ ਬਕਾਇਦਾ ਰਾਜੇ ਰਹੇ ਜਿਹੜੇ ਪਾਵਲੀ ਸਨ। ਜਿਸ ਵਕਤ ਲੋਧੀਆਂ ਦੇ ਵੇਲੇ ਜਿਹੜਾ ਅੱਜ ਕਮਾਲੀ ਹੈ, ਇਹਦਾ ਨਾਂ ਹਿੰਦਲ ਸੀ ਔਰ ਇਹ ਪਾਵਲੀਆਂ ਦਾ ਸੀ। ਇਹ ਉਹ ਜਿਹੜਾ ਸੀ ਲੋਧੀ, ਉਹਨੇ ਉਹਨੂੰ ਦਿੱਤਾ ਕਮਾਲ ਖਾਂ ਖਰਲ ਨੂੰ, ਤੇ ਉਹ ਫਿਰ ਇਹ ਕਮਾਲੀਆ ਬਣਿਆ। ਇਸੇ ਤਰ੍ਹਾਂ ਜਿਹੜੀ ਨਨਕਾਣਾ ਜਿੱਥੇ, ਇਹ ਤਲਵੰਡੀ ਭੋਇਕੀ ਪੁਰਾਣਾ ਇਹਦਾ ਜਿਹੜਾ ਨਾਂ ਹੈ, ਬੇਸਿਕਲੀ ਡੂਮਾਂ ਦੀ ਇੱਕ ਬਸਤੀ ਸੀ। ਇਹ ਡੂਮ ਇੱਥੇ ਰਹਿੰਦੇ ਸਨ, ਤੇ ਉਹ ਫਿਰ ਇਸੇ ਤਰ੍ਹਾਂ ਲੋਧੀਆਂ ਨੇ ਜਿਹੜੀ ਇਹਨੂੰ ਇਹਨਾਂ ਨੂੰ ਦਿੱਤੀ, ਜਿਹੜੇ ਸਨ ਭੱਟੀਆਂ ਨੂੰ। ਇਸੇ ਤਰ੍ਹਾਂ ਜਿਹੜਾ ਝੰਗ ਸਾਡਾ ਹੈ, ਇਹ ਝੰਗ ਇੱਕ ਜੋਗੀਆਂ ਔਰ ਫਕੀਰਾਂ ਦੀ ਇੱਕ ਬਸਤੀ ਸੀ, ਚੰਗੀ ਸੀ, ਮਤਲਬ ਝੰਡ ਕਰੀ ਔਰ ਵਣ ਦੇ ਰੁੱਖਾਂ ਦੀ ਇੱਕ ਚੰਗੀ ਸੀ, ਜਿਹੜਾ ਬਾਅਦ ਵਿੱਚ ਉਹ ਝੰਗ ਬਣਿਆ ਔਰ ਜਿਹਦੇ ਚ ਬੜੇ ਵੱਡੇ ਜਗੀਰਦਾਰ ਸਿਆਲ। ਜ਼ਾਤ ਵਾਸਤੇ ਜਿਹੜਾ ਕੌਮ ਦਾ ਲਫ਼ਜ਼ ਵਰਤਿਆ ਗਿਆ, ਉਹ ਝੰਗ ਦੇ ਸਿਆਲਾਂ ਵਾਸਤੇ ਫਸਟ ਟਾਈਮ ਇਜਰਟਨ ਨੇ ਤੇ ਕਿਹਾ ਗਿਆ ਜੀ, ਉਹ ਜਿਹੜੇ ਨੇ ਉਹ ਕਾਸਟ ਦੀ ਬਜਾਏ ਕੌਮ ਦਾ ਲਫ਼ਜ਼ ਉਹਨਾਂ ਵਾਸਤੇ ਵਰਤਿਆ ਗਿਆ। ਤੇ ਇਸੇ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਜਿਸ ਵਕਤ ਜਿਹੜੀ ਸਾਡੀ ਹੀਰ ਰਾਂਝਾ ਦੀ ਕਹਾਣੀ ਹੈ, ਜਿਹੜਾ ਹੀਰ ਰਾਂਝਾ ਦਾ ਵਾਕਿਆ, ਉਹ ਇੰਝ ਲੱਗਦਾ ਕਿ ਲੋਧੀਆਂ ਦੇ ਵੇਲੇ ਚ, ਜਦੋਂ ਲੋਧੀਆਂ ਦਾ ਵੇਲਾ ਖਤਮ ਹੋ ਰਿਹਾ, ਇਹ ਉਸ ਵੇਲੇ ਦੀ ਕਹਾਣੀ। ਔਰ ਜਿਹੜਾ ਰਾਂਝਾ ਹੈ, ਉਹ ਜਿੱਥੇ ਮਿਲਦਾ ਹੈ ਜੋਗੀਆਂ ਨੂੰ, ਉਹ ਕੋਈ ਟਿੱਲਾ ਜੋਗੀਆਂ, ਮੇਰਾ ਆਪਣਾ ਖੇਲੋ ਕੋਈ ਟਿੱਲਾ ਜੋਗੀਆਂ ਨਹੀਂ ਜਾਂਦਾ, ਉਹ ਝੰਗ ਦੇ ਵਿੱਚ ਹੀ ਇੱਕ ਥਾਂ ਸੀ ਜਿੱਥੇ ਮਿਲਦਾ। ਬਾਬਾ ਨਾਨਕ ਜਿਹੜਾ ਬਾਬਾ ਨਾਨਕ ਦੀ ਜਿਹੜੀ ਨਾਥ ਚੇਲਿਆਂ ਦੇ ਨਾਲ, ਜੋਗੀਆਂ ਦੇ ਚੇਲਿਆਂ ਦੇ ਨਾਲ ਜਾਂ ਨਾਥਾਂ ਦੇ ਨਾਲ ਮਿਲਣੀ ਹੋਈ, ਉਹ ਵੀ ਉੱਥੇ ਹੀ ਹੋਈ। ਔਰ ਉਹ ਉਸ ਥਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਨਾਥ ਸਾਹਿਬ ਆਖਿਆ ਜਾਂਦਾ ਸੀ, ਔਰ ਉਹਦੇ ਨਾਮ 35 ਪਿੰਡ ਔਰ 8 ਖੂਹ ਸਨ। ਅੰਗਰੇਜ਼ਾਂ ਦੇ ਵੇਲੇ ਤੱਕ ਵੀ ਉਹਨੂੰ ਨਾਥ ਦੁਆਰਾ ਕਹਿ ਕੇ ਉਹਦਾ ਜਿਹੜਾ ਬਣਾਇਆ ਗਿਆ, ਉਹਦਾ ਜਿਹੜਾ ਪ੍ਰਬੰਧਕ ਸੀ, ਉਹਨੂੰ ਬਕਾਇਦਾ ਸਰਕਾਰ ਵੱਲੋਂ ਤਨਖਾਹ ਮਿਲਦੀ ਸੀ। ਅੱਜ ਖੈਰ ਪਾਕਿਸਤਾਨ ਦੇ ਵਿੱਚ ਉਹਨੂੰ ਕੋਈ ਜਾਣਦਾ ਵੀ ਨਹੀਂ, ਉਹ ਖਤਮ ਹੋ ਰਿਹਾ ਹਰ ਆਉਣ ਵਾਲੇ ਦਿਨ ਦੇ ਨਾਲ, ਤੇ ਉਹ ਗਵਾਚ ਰਿਹਾ ਔਰ ਗਵਾਚ ਜਾਏਗਾ ਆਉਣ ਵਾਲੇ ਕੁਝ ਵੇਲੇ ਦੇ ਵਿੱਚ। ਇਸ ਵੇਲੇ ਤੇ ਸਾਰਾ ਧਿਆਨ ਗੁਰਦੁਆਰੇ ਬਣਾਉਣ ਤੇ ਹੋ ਰਿਹਾ ਕਿ ਬਾਹਰ ਜਿਹੜੇ ਲੋਕ ਬੈਠੇ ਨੇ ਉਹ ਫੰਡ ਘੱਲਦੇ ਨੇ ਔਰ ਗੁਰਦੁਆਰਿਆਂ ਦੇ ਉੱਤੇ ਜਿਹੜਾ ਉਹ ਪੈਸਾ ਲੱਗ ਰਿਹਾ। ਪਰ ਇਹਨਾਂ ਚੀਜ਼ਾਂ ਤੇ ਜਿਵੇਂ ਪੰਚਾਲਾ, ਕੁਝ ਲੋਕਾਂ ਦਾ ਖਿਆਲ ਹੈ ਜਿਹੜਾ ਪੰਚਾਲਾ ਇੱਕ ਸੀ ਮਹਾਜਨਪਦ, ਉਹ ਬੇਸਿਕਲੀ ਉਹ ਸਾਡੇ ਇੱਥੇ ਇੱਕ ਪਿੰਡੀ ਦੇ ਕੋਲ ਇੱਕ ਥਾਂ ਹੈ, ਉਹ ਉੱਥੇ ਸੀ। ਉਹਦੇ ਤੋਂ ਕਿਸੇ ਨੇ ਕੋਈ ਇੰਨਾ ਖੋਜ ਨਹੀਂ ਕੀਤੀ ਔਰ ਉਹ ਖੈਰ ਹੁਣ ਖਤਮ ਹੋ ਗਿਆ। ਹਰ ਆਉਣ ਵਾਲੇ ਦਿਨ ਦੇ ਨਾਲ ਪੰਜਾਬ ਗਵਾਚ ਰਿਹਾ। ਅਸੀਂ ਗੱਲਾਂ ਤਾਂ ਬੜੀਆਂ ਕਰ ਰਹੇ ਹਾਂ, ਪਰ ਪੰਜਾਬ ਨੂੰ ਅਸੀਂ ਹਰ ਆਉਣ ਵਾਲੇ ਦਿਨ ਗਵਾ ਰਹੇ ਹਾਂ। ਫਿਰ ਮੁਗਲਾਂ ਤੋਂ ਬਾਅਦ ਦੇਖੋ ਸਿੱਖ ਮਿਸਲਾਂ ਬਣਦੀਆਂ ਨੇ। ਸਿੱਖ ਮਿਸਲਾਂ ਤੋਂ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਦਰਬਾਰ, ਔਰ ਫਿਰ ਉਸ ਤੋਂ ਬਾਅਦ ਅੰਗਰੇਜ਼ ਆ ਜਾਂਦੇ ਨੇ, ਫਰੰਗੀ ਆ ਜਾਂਦੇ ਨੇ, ਜੋ ਵੀ ਉਹਨਾਂ ਨੂੰ ਕਹੋ। ਜੋ ਜੀ ਅੱਜ ਅਸੀਂ ਜੋ ਭੁਗਤ ਰਹੇ ਹਾਂ, ਉਹ ਸਾਨੂੰ ਅੰਗਰੇਜ਼ਾਂ ਨੇ ਬਣਾਇਆ। ਔਰ ਅੰਗਰੇਜ਼ਾਂ ਨੇ ਕਿਵੇਂ ਸਾਨੂੰ ਬਣਾਇਆ ਕਿ ਜਿਸ ਵੇਲੇ ਇੱਥੇ ਅੰਗਰੇਜ਼ ਆਏ ਤੇ ਉਹਨਾਂ ਨੇ ਐਜੂਕੇਸ਼ਨ ਦੇ ਨਾਂ ਦੇ ਉੱਤੇ ਸਾਨੂੰ ਵੰਡ ਦਿੱਤਾ। ਐਜੂਕੇਸ਼ਨ ਦੇ ਨਾਂ ਦੇ ਉੱਤੇ ਸਾਨੂੰ ਉਹਨਾਂ ਨੇ ਕਿਵੇਂ ਵੰਡਿਆ ਕਿ ਉਹਨਾਂ ਨੇ ਸਾਡੇ ਵਾਸਤੇ 3 ਸਿਲੇਬਸ ਬਣਾਏ। ਇੱਕ ਉਹਨਾਂ ਨੇ ਸਿਲੇਬਸ ਹਿੰਦੂਆਂ ਵਾਸਤੇ ਬਣਾਇਆ, ਇੱਕ ਉਹਨਾਂ ਨੇ ਸਿਲੇਬਸ ਮੁਸਲਮਾਨਾਂ ਵਾਸਤੇ ਬਣਾਇਆ, ਇੱਕ ਸਿਲੇਬਸ ਉਹਨਾਂ ਨੇ ਸਿੱਖਾਂ ਵਾਸਤੇ ਬਣਾਇਆ। ਔਰ ਜਿਹੜਾ ਹਿੰਦੂ ਸੀ ਉਹ ਸੰਸਕ੍ਰਿਤ ਦੀਆਂ ਕਿਤਾਬਾਂ ਜਿਹੜੀਆਂ ਪੜ੍ਹਦਾ ਸੀ, ਉਹਨਾਂ ਦੀਆਂ ਧਰਮੀ ਕਿਤਾਬਾਂ ਹੁੰਦੀਆਂ ਸਨ, ਉਹ ਸ਼ਾਸਤਰੀ ਬਣਦਾ ਸੀ। ਜਿਹੜਾ ਮੁਸਲਮਾਨ ਸੀ ਉਹ ਮੌਲਵੀ ਬਣਦਾ ਸੀ, ਉਹ ਸਾਰੀਆਂ ਉਹਨਾਂ ਦੀਆਂ ਫਾਰਸੀ ਦੀਆਂ ਔਰ ਅਰਬੀ ਦੀਆਂ ਮਜ਼ਹਬੀ ਕਿਤਾਬਾਂ ਸੀ। ਔਰ ਜਿਹੜਾ ਇਸੇ ਤਰ੍ਹਾਂ ਜਿਹੜੇ ਸਿੱਖ ਸਨ ਉਹ ਗ੍ਰੰਥ ਸਾਹਿਬ ਔਰ ਦੂਸਰੀਆਂ ਕਿਤਾਬਾਂ, ਉਹ ਵੀ ਉਹਨਾਂ ਦੀਆਂ ਧਰਮੀ ਕਿਤਾਬਾਂ। ਤੇ ਇਸ ਤਰ੍ਹਾਂ ਜਿਹੜੀ ਸਾਡੀ ਐਜੂਕੇਸ਼ਨ ਸ਼ੁਰੂ ਹੋਈ, ਉਹ ਸਾਡੀ ਵੰਡ ਦੀ ਸ਼ੁਰੂ ਹੋਈ। ਉਹਨਾਂ ਹੀ ਐਜੂਕੇਸ਼ਨ ਨੂੰ ਪੜ੍ਹ ਕੇ ਲੋਕ ਅੱਗੇ ਜਾ ਕੇ ਤੇ ਫਿਰ ਉਹ ਅਸੀਂ ਦੇਖ ਰਹੇ ਹਾਂ ਕਿ ਉਹ ਐਜੂਕੇਸ਼ਨ ਉਹ ਰਿਫਾਰਮਰਸ ਬਣਦੇ ਨੇ, ਆਪਣੇ ਆਪਣੇ ਮਜ਼ਹਬਾਂ ਦੀ ਉਹ ਰਿਫਾਰਮਰਸ ਬਣਦੇ ਨੇ। ਫਿਰ ਬੜੇ ਵੱਡੇ ਮਨਾਜ਼ਰੇ ਉਹ ਕਰਵਾਉਂਦੇ ਨੇ, ਪਾਦਰੀਆਂ ਦੇ, ਮੁਸਲਮਾਨਾਂ ਦੇ, ਸਿੱਖਾਂ ਦੇ, ਕ੍ਰਿਸਚਨ ਦੇ ਔਰ ਹਿੰਦੂਆਂ ਦੇ। ਆਰੀਆ ਸਮਾਜੀਆਂ ਦਾ ਉਹਦੇ 'ਚ ਬੜਾ ਰੋਲ ਹੈ ਕਿ ਉਹਨਾਂ ਨੇ ਕਾਫੀ ਉਹਨਾਂ ਦੇ ਨਾਲ ਮਨਾਜ਼ਰੇ ਕੀਤੇ।
ਫਿਰ ਐਜੂਕੇਸ਼ਨ ਕਾਨਫਰੰਸਾਂ ਦੇ ਵਿੱਚ ਹਿੰਦੂ ਐਜੂਕੇਸ਼ਨ ਕਾਨਫਰੰਸ, ਮੁਸਲਿਮ ਐਜੂਕੇਸ਼ਨ ਕਾਨਫਰੰਸ, ਸਿੱਖ, ਫਿਰ ਗੁਰੂ ਸਿੰਘ ਸਭਾ ਬਣਦੀ ਹੈ, ਸਤ ਸਭਾ ਬਣਦੀ ਹੈ, ਅੰਜਮਨ ਹਮਾਇਤ ਇਸਲਾਮ ਬਣਦੀ ਹੈ। ਫਿਰ ਅਸੀਂ ਹੋਰ ਵੰਡੇ ਜਾਂਦੇ ਹਾਂ, ਫਿਰ ਵੰਡੇ ਜਾਂਦੇ ਜਾਂਦੇ ਫਿਰ ਅਸੀਂ ਕਿੱਥੋਂ ਦੇ ਕਿੱਥੇ ਆ ਕੇ ਤੇ ਅਸੀਂ ਰੁਕਨੇ ਹਾਂ। ਪਰ ਹਰ ਆਉਣ ਵਾਲੇ ਦਿਨ ਦੇ ਨਾਲ ਪੰਜਾਬ ਜਿਹੜਾ ਉਹ ਗਵਾਚ ਰਿਹਾ। ਕਈ ਮਿਸਾਲਾਂ ਨੇ ਉਹਦੀਆਂ, ਜਿਹੜੀ ਮੈਂ ਤੁਹਾਨੂੰ ਦੱਸਿਆ ਨਾ ਕਿ ਰਾਠਾਚਾਰੀ ਪੂਰੀ ਦੀ ਪੂਰੀ ਬਣੀ, ਉਹ ਰਾਠਾਚਾਰੀ ਬਣੀ ਜਿਹੜੀ ਬਾਹਰੋਂ ਆਈ। ਜਿਹੜੇ ਹਿੰਦੂ ਰਾਜੇ ਇੱਥੇ ਆਏ, ਰਾਜਾ ਕਰਨ ਦੀ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ, ਜਿਨ੍ਹਾਂ ਦੇ ਕੋਲ ਸ਼ਜਰੇ ਪਏ ਨੇ, ਉਹ ਸਾਰੇ ਦੇ ਸਾਰੇ ਕਹਿੰਦੇ ਨੇ ਅਸੀਂ ਬਾਹਰ ਦੇ ਹਾਂ। ਫਿਰ ਅਸੀਂ ਵੇਖਦੇ ਹਾਂ ਕਿ ਜਿਹੜੇ ਅਫਗਾਨ ਆਏ, ਜਿਹੜੇ ਤੁਰਕ ਆਏ, ਜਿਹੜੇ ਈਰਾਨੀ ਆਏ, ਉਹੀ ਸਾਰੇ ਇੱਥੋਂ ਰੂਲ ਕਰਦੇ ਰਹੇ, ਉਹੀ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਪੰਜਾਬ ਚੀਫਸ ਬਣਦੇ ਨੇ। ਪਰ ਕਹਾਣੀ ਬੜੀ ਜਫਰੋਲੋ ਤੇ ਬੜੀ ਹੋਰ ਤਰ੍ਹਾਂ ਵੀ ਹੈ। ਬਣ ਤੇ ਗਏ ਸਾਰਾ ਕੁਝ, ਲੇਕਿਨ ਇਹ ਜਿਹੜੀ ਰਾਠਾਚਾਰੀ, ਜਿਹਦੇ ਚ ਇਸ ਤਰ੍ਹਾਂ ਦੇ ਉੱਚੇ ਸ਼ਮਲੇ ਔਰ ਸ਼ਰਮਾ ਦੇ ਕੁੰਡ, ਜੋ ਕੁਝ ਅਸੀਂ ਵੇਖਦੇ ਹਾਂ, ਪਰ ਪ੍ਰਧਾਨਗੀ ਦੀ ਪੱਗ ਜੇ ਕਦੀ ਕਿਸੇ ਫਰੋਲੀ ਤੇ ਇਹਦੇ ਵਿੱਚ ਨਮੋਸ਼ੀ ਦੀਆਂ ਲੀਰਾਂ ਨਿਕਲਣਗੀਆਂ। ਕਿਉਂਕਿ ਇਹ ਜਿਹੜੇ ਸਿਰ ਵੱਡੇ ਸਰਦਾਰਾਂ ਦੇ, ਹਰ ਜਦੋਂ ਸਿਰ ਕਟਾਉਣ ਦਾ ਵੇਲਾ ਆਇਆ, ਇਹਨਾਂ ਨੇ ਆਪਣੇ ਸਿਰ ਬਚਾਏ। ਉਹ ਜਿਹੜੇ ਸ਼ਹੀਦ ਹੋ ਗਏ, ਜਿਹੜੇ ਅਸੀਂ ਵੇਖਦੇ ਹਾਂ, ਜਿਹੜਾ ਦੁੱਲਾ ਭੱਟੀ ਹੈ, ਜਿਹੜਾ ਅਹਿਮਦ ਖਾਨ ਖਰਲ ਹੈ, ਜਾਂ ਭਗਤ ਸਿੰਘ ਹੈ, ਜਿਹੜੇ ਸ਼ਹੀਦ ਹੋਏ, ਇੱਥੇ ਧਰਤੀ ਦਾ ਅਜੇ ਹੀ ਅਸੀਂ ਪੇਸ਼ ਕਰ ਸਕਦੇ ਹਾਂ, ਇਹ ਸਾਡੇ ਹੀਰੋ। ਪਰ ਜਿਨ੍ਹਾਂ ਨੇ ਸਿਰ ਬਚਾਏ, ਜਿਹੜੇ ਹਮੇਸ਼ਾ ਹੀ ਰਾਜ ਘਰਾਣਿਆਂ ਦੇ ਕੋਲੋਂ ਫਾਇਦੇ ਲੈਂਦੇ ਰਹੇ, ਅੱਗੇ ਵੱਧਦੇ ਰਹੇ। ਇੱਕੋ ਵੇਲਾ ਰਿਹਾ ਪੰਜਾਬ ਦੇ ਵਿੱਚ ਕਿ ਪੰਜਾਬ ਨੂੰ ਪੱਤੀਆਂ ਔਰ ਜੂਹਾਂ ਦੇ ਵਿੱਚ ਵੰਡਿਆ ਗਿਆ, ਟੱਪਿਆਂ ਦੇ ਵਿੱਚ ਵੰਡਿਆ ਗਿਆ ਸੀ। ਜ਼ਿਲ੍ਹੇ, ਤਹਿਸੀਲਾਂ, ਜਿਹੜੇ ਅੱਜ ਡਿਸਟ੍ਰਿਕਟ, ਤਹਿਸੀਲ ਔਰ ਅਸੀਂ ਗੱਲ ਕਰਨੇ ਆ ਤੇ ਬਹੁਤ ਬਾਅਦ ਦੀ ਗੱਲ ਹੈ। ਔਰ ਉਸ ਵੇਲੇ ਹਰ ਜਿਹੜਾ ਟੱਪਾ ਹੁੰਦਾ ਸੀ, ਉਹਦੇ 4 ਕੁਤਬ ਹੁੰਦੇ ਸੀ। ਇੱਕ ਚੜ੍ਹਦੇ ਪਾਸੇ ਦਾ, ਇੱਕ ਲਹਿੰਦੇ ਪਾਸੇ ਦਾ, ਇੱਕ ਦੱਖਣ ਪਾਸੇ ਦਾ, ਇੱਕ ਪਹਾੜ ਪਾਸੇ ਦਾ। ਔਰ ਉਸ ਕੁਤਬ ਦਾ ਕੰਮ ਕੀ ਹੁੰਦਾ ਸੀ? ਉਹ ਕੁੜੀਆਂ ਦੇ ਜਿੰਨ ਕੱਢਦਾ ਸੀ। ਅੱਜ ਵੀ ਉਹ ਫੈਮਲੀਆਂ ਹੈ ਨੇ ਕਿ ਜਿਨ੍ਹਾਂ ਦੇ ਵੱਡੇ ਜਿਹੜੇ ਸਨ ਉਹ ਕੁਤਬ ਸਨ। ਉਹ ਕੁਤਬ ਜਿਹੜੇ ਸਨ ਜਿੰਨ ਕੱਢਦੇ ਸਨ। ਹੁਣ ਉਹ ਕਹਾਣੀ, ਉਹ ਗੱਲ ਜਿਹੜੀ ਉਹ ਹੈ ਤੇ ਬੜੀ, ਕਿਉਂ ਜਿਹੜੇ ਆਂਦੇ ਸਨ ਨਾਦਰ ਸ਼ਾਹ ਔਰ ਅਹਿਮਦ ਸ਼ਾਹ, ਜਿਹੜੇ ਇਸ ਤਰ੍ਹਾਂ ਲੁੱਟਦੇ ਸਨ ਪੰਜਾਬ ਦੀਆਂ, ਜਦੋਂ ਇੱਥੇ ਆਏ। ਗੱਲ ਕਰਦੇ ਵੀ ਸ਼ਰਮ ਆ ਰਹੀ ਹੈ ਕਿ ਉਹ ਫਿਰ ਜਦੋਂ ਇੱਥੋਂ ਜਿਹੜੇ ਰੇਪ ਹੁੰਦੇ ਸਨ ਤੇ ਫਿਰ ਉਹ ਲੁੱਗੀਆਂ ਥਾਵਾਂ ਦੇ ਬੱਚੇ ਜੰਮਦੇ ਸਨ। ਉਹ ਫਿਰ ਜਿਹੜੇ ਵਾਉਣੇ ਸੁਫਰਿਆਂ ਵਿੱਚ ਲੋਕਾਂ ਨੂੰ ਡਰਾਉਂਦੇ ਸਨ, ਜਿਹੜੇ ਭੂਤ ਨੇ, ਉਹ ਜਿਹੜੇ ਬੱਚੇ ਜੰਮਦੇ ਸਨ। ਤੇ ਇੰਝ ਦੀਆਂ ਗੱਲਾਂ ਵੀ ਪੰਜਾਬ ਦੀਆਂ ਹੈ ਨੇ, ਜਿਹੜੀਆਂ ਅਸੀਂ ਫਰੋਲਦੇ ਨਹੀਂ। ਅਸੀਂ ਤੇ ਹਰ ਆਉਣ ਵਾਲੇ ਦਿਨ ਪੰਜਾਬ ਨੂੰ ਗਵਾ ਰਹੇ ਹਾਂ। ਟੋਡਰਮਲ, ਜਿਹਦੇ ਬਾਰੇ ਅਸੀਂ ਬੜਾ ਕਹਿੰਦੇ ਹਾਂ ਜੀ, ਉਹਨੇ ਸਾਰਾ ਰੈਵਨਿਊ ਸਿਸਟਮ ਬਣਾਇਆ। ਉਹਦੇ ਜਿਹੜੇ ਘਰ ਦੀ ਤਖਤੀ ਸੀ, ਉਹ ਅਸੀਂ 2002 ਜਾਂ 3 ਦੇ ਵਿੱਚ ਇੱਕ ਚੌਧਰੀ ਅਸਗਰ ਸੀ, ਉਹਨੇ 3200 ਰੁਪਏ ਦੀ ਲਈ ਛੱਡੀ ਸੀ। ਜਿਹੜੀ ਜਿੱਥੇ ਮੰਗਲਾ ਡੈਮ ਹੈ, ਇੱਥੇ ਇੱਕ ਬੋਲੀ ਹੁੰਦੀ ਸੀ ਸ਼ੇਰ ਸ਼ਾਹ ਸੂਰੀ ਦੇ ਵੇਲੇ ਦੀ। ਉਹਦੇ ਬਾਹਰ ਇੱਕ ਤਕਰੀਬਨ 7 ਫੁੱਟ ਦੇ ਔਰ 3-4 ਫੁੱਟ ਚੌੜੀ ਔਰ 7 ਫੁੱਟ ਲੰਮੀ ਇੱਕ ਸਿੱਲ ਹੁੰਦੀ ਸੀ, ਜਿਹਦੇ ਉੱਤੇ ਲਿਖਿਆ ਸੀ ਕਿ ਜਿਹੜਾ ਪੋਰਸ ਸੀ, ਉਹਦਾ ਜਿਹੜਾ ਪਿਓ ਸੀ, ਉਹ ਰਾਜਾ ਮੋਂਗ ਸੀ, ਜਿਹਦੇ ਨਾਂ ਤੇ ਮੰਗਲਾ ਹੈ। ਅਗਰ ਉਹ ਸਿੱਲ ਨਾ ਲੱਭਦੀ ਤੇ ਇਹਨੂੰ ਤੇ ਮੰਗਲਾ ਦੇਵੀ ਨਾਲ ਜੋੜਿਆ ਗਿਆ ਸੀ ਇਸ ਸਥਾਨ ਨੂੰ, ਅਗਰ ਉਹ ਸਿੱਲ ਨਾ ਲੱਭਦੀ। ਔਰ ਉਹਦਾ ਜਿਹੜਾ ਆਪਣਾ ਨਾਮ ਹੀ ਸੀ ਪੋਰਸ ਦਾ, ਉਹਦੇ ਉੱਤੇ ਲਿਖਿਆ ਸੀ ਉਹ ਪਰਤਵੀਸ਼ਵਰ ਦਾ ਨਾਮ ਸੀ ਅਸਲ ਦੇ ਵਿੱਚ। ਔਰ ਉਹਦੇ ਪੁੱਤਰ ਜਿਹੜੇ ਸਨ, ਇੱਕ ਦਾ ਨਾਮ ਰੋਹਤ ਸੀ ਔਰ ਇੱਕ ਦਾ ਨਾਮ ਕੇਟੂ ਸੀ। ਰੋਹਤ ਨੇ ਰੋਹਤਾਸ ਵਸਾਇਆ, ਜਿਹੜਾ ਰੋਹਤਾਸ ਸ਼ਹਿਰ, ਉਹਦੇ ਕਿਲਾ ਹੈ ਬੜਾ ਵੱਡਾ, ਸੂਰੀ ਦੇ ਵੇਲੇ ਦਾ ਬਣਾਇਆ। ਔਰ ਇਸ ਤਰ੍ਹਾਂ ਕਟਾਸ ਰਾਜ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਦੇ ਵਿੱਚ ਇਹ ਵੀ ਦੱਸਿਆ ਜਾਂਦਾ ਜਿਹੜਾ ਕ੍ਰਿਸ਼ਨ ਨੇ ਯਕਸ਼ਾ ਪ੍ਰਿਸ਼ਨ ਖੇਡਿਆ ਸੀ, ਜਦੋਂ ਬਨਵਾਸ ਕੱਟ ਰਹੇ ਸਨ ਕੌਰਵ ਔਰ ਪਾਂਡੂ, ਤੇ ਉਹ ਕ੍ਰਿਸ਼ਨ ਉਹਨਾਂ ਦੇ ਨਾਲ ਸੀ। ਤੇ ਉਹਨਾਂ ਜਿਹੜਾ ਇੱਕ ਯਕਸ਼ਾ ਪ੍ਰਿਸ਼ਨ ਖੇਡਿਆ ਸੀ, ਉਹ ਇੱਥੇ ਹੀ ਸੀ। ਉਹ ਜਿਹੜੀ ਸਵਾਲ ਕਰਦੇ ਸਨ, ਬੁਝਾਰਤਾਂ ਇੱਕ ਦੂਜੇ ਨੂੰ ਪਾਉਂਦੇ ਸਨ, ਬਹੁਤ ਸਾਰੀਆਂ ਇਹਨਾਂ ਦੀਆਂ ਬੁਝਾਰਤਾਂ ਉਹਨਾਂ ਤੇ ਬੁੱਝ ਲਈਆਂ। ਇਹਨਾਂ ਕੋਲੋਂ ਕੁਝ ਬੁਝਾਰਤਾਂ ਉਹਨਾਂ ਦੀਆਂ ਨਹੀਂ, ਉਹ ਕੌਣ ਲੋਕ ਸਨ ਉਹਦੇ ਬਾਰੇ ਸਾਨੂੰ ਕੋਈ ਇੰਨਾ ਜ਼ਿਆਦਾ ਨਹੀਂ ਪਤਾ। ਇੱਥੇ ਇੱਕ ਸੋਧਰਾ ਇੱਕ ਥਾਂ ਹੈ, ਉੱਥੇ ਇੱਕ ਸ਼ੇਰ ਲਾਲ ਸ਼ਾਹ ਦਾ ਦਰ ਹੈ। ਉੱਥੇ ਕਿਸੇ ਵੇਲੇ ਜਦੋਂ ਪਾਰਟੀਸ਼ਨ ਦੇ ਦਿਨ ਹੋਏ ਸਨ, ਉਸ ਵੇਲੇ ਇੱਕ 9 ਗਜ਼ੇ ਦੀ ਕਬਰ ਜਿਹੜੀ ਸੀ ਉਹ ਧਰੋਂ ਗਈ, ਮੀਂਹ ਹੋਇਆ, ਧਰੋਂ ਗਈ, ਉਹਦੇ ਵਿੱਚ ਪਾਣੀ ਪੈ ਗਿਆ। ਤੇ ਉਹਦੇ ਵਿੱਚ ਕੁਝ ਚੀਜ਼ ਲੋਕਾਂ ਨੂੰ ਨਜ਼ਰ ਆਈ ਕਿ ਜਿਸ ਤਰ੍ਹਾਂ ਕੋਈ ਲਾਸ਼ ਹੁੰਦੀ ਹੈ, ਤੇ ਲੋਕਾਂ ਨੇ ਕੱਢੀ, ਤੇ ਉਹ ਕੋਈ 9 ਗਜ਼ ਉੱਚੀ ਇੱਕ ਉਹ ਸੀ, ਬੁੱਤ ਸੀ ਮਾਤਾ ਰਾਣੀ ਦਾ।
ਕਾਲੀ ਨੂੰ ਮਾਤਾ ਰਾਣੀ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ, ਤੁਹਾਨੂੰ ਪਤਾ ਹੀ ਹੋਏਗਾ। ਤੇ ਉਹਦਾ ਇੱਕ ਬੁੱਤ ਸੀ ਇਹਦਾ ਜਿਹਨੂੰ ਜਿਹਦੇ ਮਿੱਟੀ ਦੇ ਉੱਤੇ ਰੋਗਨ ਹੁੰਦਾ ਨਾ ਪਾਇਆ, ਤੇ ਉਹ ਜਿਹਨੂੰ ਅਸੀਂ ਝੂਠੀ ਚੀਨੀ ਵੀ ਕਹਿੰਦੇ, ਉਹਦਾ ਉਹ ਬਣਿਆ ਸੀ। ਉਹ ਹੁਣ ਐਡਾ ਵੱਡਾ ਕਿ ਉਹ ਬੁੱਤ ਹੈ, ਔਰ ਉਸ ਬੁੱਤ ਨੂੰ ਕੀ ਕੀਤਾ ਕਿ ਜਿਹੜਾ ਨੰਬਰਦਾਰ ਸੀ ਉਹਨੇ ਤਰੋੜ ਕੇ ਤੇ ਆਪਣਾ ਜਿਹੜਾ ਕੱਚਾ ਖੁਰਾ ਸੀ ਉਹਨੂੰ ਪੱਕਾ ਕਰ ਲਿਆ। ਇਹ ਵੇ ਸੀ ਕਿ ਪੰਜਾਬ ਨੂੰ ਅਸੀਂ ਕਿੰਨਾ ਕੁ ਸੰਭਾਲਿਆ। ਮਿਰਜ਼ੇ ਦੀ ਕਬਰ, ਮਿਰਜ਼ਾ ਜੱਟ ਦਾ ਸੁਣਿਆ ਹੈਗਾ, ਬੜਾ ਪੜ੍ਹਦੇ ਨੇ ਲੋਕ। ਮਿਰਜ਼ੇ ਜੱਟ ਦੀ ਜਿਹੜੀ ਕਬਰ ਸੀ, ਉਹ ਮਿਰਜ਼ਾ ਸਾਹਿਬਾਂ ਔਰ ਨਾਲ ਉਹਨਾਂ ਦੀ ਘੋੜੀ ਜਿਹੜੀ ਬੱਕੀ ਸੀ, ਉਹ ਸੀ ਕਬਰ। ਇਹ ਉਹਨਾਂ ਦੀਆਂ ਇਕੱਠੀਆਂ ਕਬਰਾਂ ਸੀ। ਹੁਣ ਉਹ ਇਸ ਵੇਲੇ ਜਿਹੜੀ ਘੋੜੀ ਦੀ ਕਬਰ ਹੈ ਉਸ ਕੋਠੜੀ ਤੋਂ ਬਾਹਰ ਹੈ, ਔਰ ਉਹਦੇ ਪਿਓ ਦੀ ਕਬਰ ਜਿਹੜੀ ਹੈ ਉਹਦੇ ਨਾਲ ਹੈ। ਇਹ ਹੁਣ ਤੁਸੀਂ ਵੇਖੋ, ਵੇਖਦਿਆਂ ਜੋ ਕੁਝ ਹੋ ਰਿਹਾ ਹੈ। ਨੰਦਣਾ ਕੋਈ ਸ਼ਹਿਰ ਸੀ ਹਿੰਦੂ ਸ਼ਾਹੀਆ ਦੇ ਵੇਲੇ, ਜਿਹੜਾ ਸਾਡਾ ਸਿਖਰ ਲਫ਼ਜ਼ ਹੈ ਸਿਖਾਰਾ, ਉਹਨਾਂ ਦਾ ਜਿਹੜਾ ਮੰਦਿਰ ਸੀ, ਬੜੇ ਬੜੇ ਉੱਚੇ ਮੰਦਿਰ ਹੁੰਦੇ ਸਨ। ਉਹਨਾਂ ਦੇ ਖੰਡਰਾਤ ਕੋਈ ਥੋੜੇ ਬਹੁਤੇ ਰਹਿ ਗਏ ਨੇ, ਤੇ ਉਹ ਜਿਹੜਾ ਸਾਡਾ ਸਿਖਰ ਲਫ਼ਜ਼ ਹੈ ਉਹ ਬੇਸਿਕਲੀ ਉਹ ਸਿਖਾਰੇ ਤੋਂ ਬਣਿਆ, ਜਿਹੜਾ ਮੰਦਿਰ ਦੇ ਬਿਲਕੁਲ ਉੱਤੇ ਚੋਟੀ ਤੇ ਹੁੰਦਾ ਸੀ। ਉਹ ਨੰਦਣਾ ਸ਼ਹਿਰ ਕਿੱਥੇ ਵੇ ਸਾਨੂੰ ਕੋਈ ਪਤਾ ਨਹੀਂ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਸਾਡੇ ਸਾਹਮਣੇ ਗਵਾਚਦੇ ਜਾ ਰਹੇ ਨੇ। ਕਿ ਜਸਰਤ ਖੋਖਰ ਸੀ, ਇੱਕ ਬੜਾ ਲੜਿਆ, ਬਾਹਰੋਂ ਜਿਹੜੇ ਆਉਂਦੇ ਸਨ ਉਹਨਾਂ ਦੇ ਨਾਲ ਲੜਿਆ। ਸ਼ੇਖਾ ਗੱਖੜ ਸੀ, ਉਹਨਾਂ ਦੇ ਨਾਲ ਲੜਿਆ, ਫਿਰ ਭਾਵੇਂ ਉਹਨਾਂ ਦੀਆਂ ਫੌਜਾਂ ਵਿੱਚ ਵੀ ਰਲਿਆ, ਬੜਾ ਕੋਈ ਜੀਦਾਰ ਦੱਸਦੇ ਨੇ ਕਿ ਜਸਰਤ ਖੋਖਰ। ਅੱਜ ਕੋਈ ਖਾਨਦਾਨ ਐਸਾ ਨਹੀਂ ਜਿਹੜਾ ਕਹਿ ਸਕੇ ਵੀ ਮੇਰਾ ਵੱਡਾ ਵਡੇਰਾ ਜਿਹੜਾ ਸੀ ਜਸਰਤ ਖੋਖਰ ਸੀ ਜਾਂ ਸ਼ੇਖਾ ਗੱਖੜ ਸੀ। ਹੀਰ ਜਿਹੜੀ ਕਿਤਾਬ ਅਸੀਂ ਬਹੁਤ ਪੜ੍ਹਨੇ ਆ, ਇਹ ਬੜਾ ਵੇਲਾ ਜਿਹੜਾ ਖਾਸ ਤੌਰ ਤੇ ਮੁਸਲਮਾਨਾਂ ਦੇ ਪਿੰਡ ਸਨ, ਮੁਸਲਮਾਨ ਰਾਠਾਂ ਦੇ ਪਿੰਡ, ਉਹਨਾਂ ਦੇ ਵਿੱਚ ਹੀਰ ਦੀ ਜਿਹੜੀ ਕਿਤਾਬ ਸੀ ਨਹੀਂ ਪੜ੍ਹੀ ਜਾਂਦੀ ਸੀ। ਬਾਬੇ ਕਹਿੰਦੇ ਸਨ ਕਿ ਧੀਆਂ ਉਧਰ ਜਾਣਗੀਆਂ ਜੇ ਇੱਥੇ ਪੜ੍ਹੀ ਜਾਏਗੀ। ਜਦੋਂ ਜ਼ੈਲਦਾਰੀਆਂ ਵੰਡੀਆਂ ਗਈਆਂ ਤੇ ਜਿਹੜੇ ਹੀਰ ਦੇ ਪੇਕੇ ਸਨ, ਜਿਨ੍ਹਾਂ ਨੂੰ ਚੂਚੇ ਕਾਣੇ ਕਿਹਾ ਜਾਂਦਾ ਸੀ, ਉਹਨਾਂ ਨੂੰ ਕੋਈ ਜ਼ੈਲਦਾਰੀ ਨਹੀਂ ਦਿੱਤੀ ਗਈ, ਕਿਉਂਕਿ ਉਹ ਸਿਆਲਾਂ ਦੀ ਬੜੀ ਬਿਸਤੀ ਹੁੰਦੀ ਸੀ ਕਿ ਉਹਨਾਂ ਦੀ ਧੀ ਜਿਹੜੀ ਉਹਨੇ ਇਸ਼ਕ ਕੀਤਾ। ਇਸੇ ਤਰ੍ਹਾਂ ਸਾਹਿਬਾਂ ਦੇ ਜਿਹੜੇ ਖੀਵੇ ਕੇ ਸਨ, ਜਿਹੜੇ ਉਹਦੇ ਪੇਕੇ, ਉਹਨਾਂ ਨੂੰ ਵੀ ਕੋਈ ਜ਼ੈਲਦਾਰੀ ਨਹੀਂ ਦਿੱਤੀ ਗਈ ਕਿ ਉਹ ਸਾਹਿਬਾਂ ਉਹਨਾਂ ਵਾਸਤੇ ਇੱਕ ਬਦਨਾਮੀ ਹੋਈ ਉਹਨਾਂ ਦੇ ਬਕੌਲ। ਤੇ ਅਸੀਂ ਅੱਜ ਇਸ਼ਕ ਦੇ ਕਿੱਸੇ ਤੇ ਸੁਣਨੇ ਆ, ਪਰ ਅਸੀਂ ਇਹਦੇ ਉੱਤੇ ਕਦੀ ਕੋਈ ਪਰਖ ਪੜਚੋਲ ਨਹੀਂ ਕਰਦੇ ਕਿ ਉਹਨਾਂ ਟੱਬਰਾਂ ਦੇ ਨਾਲ ਕੀ ਹੋਇਆ ਜਿਨ੍ਹਾਂ ਦੀਆਂ ਉਹ ਧੀਆਂ ਸਨ, ਤੇ ਇਹਦੇ ਉੱਤੇ ਕਿਸੇ ਨੇ ਕਦੀ ਨਹੀਂ ਖੋਜਿਆ। ਫਿਰ ਅਸੀਂ ਦੇਖ ਰਹੇ ਹਾਂ ਕਿ ਅੱਜ ਖਾਸ ਤੌਰ ਤੇ ਅਕਸਰ ਵੇਖਦੇ ਹਾਂ ਕਿ ਕਿਸੇ ਬੰਦੇ ਨੇ ਪੱਗ ਪਾਈ ਹੁੰਦੀ ਹੈ, ਥੱਲੇ ਖੁੱਸਾ ਪਾਇਆ ਹੁੰਦਾ, ਤੇ ਉਹਦਾ ਸਾਡਾ ਪੰਜਾਬ। ਇਹ ਜਿਹੜੀ ਮੱਲ ਮਾਰੀ ਜਿਹੜੀ ਅੰਦਰ ਆਈ ਹੈ ਜ਼ਮੀਨਦਾਰਾਂ ਦੇ, ਸਭ ਕੁਛ ਜਲਾਏ ਨੇ ਜਾਂ ਮੋਚੀ ਨੇ, ਨਾਈ ਨੇ ਕਦੀ ਕਿਉਂ ਇੰਜ ਨਹੀਂ ਕਿਹਾ? ਜਿਹਦੀ ਜ਼ਮੀਨ ਹੈ ਉਹ ਕਿਉਂ ਕਹਿੰਦਾ ਸਾਡਾ ਪੰਜਾਬ? ਮਤਲਬ ਇਹ ਇੱਕ ਅਜੀਬ ਜਿਹੀ ਗੱਲ ਹੈ। ਉਹਨਾਂ ਨੂੰ ਵੇਖ ਕੇ ਜਿਹੜੇ ਉਹ ਤਰਖਾਣ ਸਨ, ਜਿਹੜੇ ਲੁਹਾਰ ਸਨ, ਜਿਹੜੇ ਉਹ ਵੀ ਹੁਣ ਆਪਣੀਆਂ ਜਿਵੇਂ ਜਿਵੇਂ ਪੈਸੇ ਆਉਂਦੇ ਜਾਂਦੇ ਨੇ ਆਪਣੀਆਂ ਜ਼ਾਤਾਂ ਬਦਲਦੇ ਜਾ ਰਹੇ ਨੇ। ਕਿ ਅਖਾਣ ਵੀ ਬਣਿਆ ਕਿ ਪਹਿਲਾਂ ਸਾਂ ਮੈਂ ਨੀਮ ਜਲਾਇਆ, ਫਿਰ ਬਣਿਆ ਮੈਂ ਦਰਜੀ, ਰੇਡ ਖੁੜ ਕੇ ਸੈਯਦ ਬਣਿਆ, ਅੱਗੂ ਬੇਬੇ ਦੀ ਮਰਜ਼ੀ। ਲੋਕੀ ਆਪਣੀਆਂ ਜ਼ਾਤਾਂ ਬਦਲ ਕੇ ਤੇ ਉਹਨਾਂ ਦੇ ਵਿੱਚ ਹੀ ਹੁਣ ਰਲਣ ਦੀ ਕੋਸ਼ਿਸ਼ ਕਰ ਰਹੇ। ਲੇਕਿਨ ਇਹ ਕੋਈ ਚੰਗੀ ਗੱਲ ਨਹੀਂ। ਤੁਸੀਂ ਪੰਜਾਬ ਨੂੰ ਅੱਜ ਵੀ ਵਰਤਣਾ ਚਾਹੁੰਦੇ ਹੋ ਕਿ ਵੀ ਮੇਰਾ ਪੰਜਾਬ, ਬਈ ਨਾ ਤੇਰੇ ਨਾਲ ਲਿਖਿਆ ਹੁੰਦਾ ਕਿ ਮੈਂ ਫਲਾਣਾ ਰਾਈ, ਮੈਂ ਫਲਾਣਾ ਵਾਣ, ਮੈਂ ਫਲਾਣਾ ਰਾਜਪੂਤ, ਮੈਂ ਫਲਾਣਾ ਜੱਟ, ਜਾਂ ਤੇ ਨਾਂ ਨਾਲ ਉਹ ਲਾ ਨਾ। ਤੇਰਾ ਅਸਲ ਜਿਹੜਾ ਮਾਣ ਹੈ ਤੇਰਾ ਉਹ ਵੇ ਜਿਹੜਾ ਤੇਰੇ ਨਾਲ ਦੇ ਨਾਲ ਜ਼ਾਤ ਲਿਖੀ ਨਾ। ਜ਼ਾਤ ਦਾ ਲਿਖਣਾ ਮੈਂ ਬੁਰਾ ਨਹੀਂ ਕਹਿ ਰਿਹਾ, ਪਰ ਉਹ ਤੁਹਾਡਾ ਮਾਈਂਡ ਸੈਟ ਐਸਾ ਹੈ ਕਿ ਤੁਸੀਂ ਆਪਣਾ ਮੇਰਾ ਪੰਜਾਬ, ਕਿ ਜੱਟਾਂ ਦਾ ਪੰਜਾਬ, ਰਾਜਪੂਤਾਂ ਦਾ ਪੰਜਾਬ, ਜਾਂ ਰਾਈਆਂ ਦਾ ਪੰਜਾਬ। ਬਈ ਨਹੀਂ, ਇਹ ਨਹੀਂ। ਜਿਹੜੀ ਅੱਜ ਅਸੀਂ ਰੋਣੇ ਆ ਕਿ ਸਾਨੂੰ ਪੰਜਾਬ ਦੇ ਨਾਲ ਪਿਆਰ ਨਹੀਂ। ਪੰਜਾਬ ਨਾਲ ਪਿਆਰ ਕਿਵੇਂ ਹੋ? ਕਿਉਂਕਿ ਘਰ ਦੇ ਵਿੱਚ ਜਿਹੜਾ ਸ਼ਜਰਾ ਰੱਖਿਆ ਹੋਇਆ ਵੇ, ਅਸੀਂ ਤਾਂ ਪਿੱਛੋਂ ਰਾਜਸਥਾਨ ਤੋਂ ਆਏ ਸਾਂ, ਰਾਜਪੂਤਾਨੇ ਤੋਂ ਆਏ ਸਾਂ, ਅਸੀਂ ਤੇ ਆਏ ਸਾਂ ਅਫਗਾਨਿਸਤਾਨ ਤੋਂ, ਅਸੀਂ ਤੇ ਆਏ ਸਾਂ ਈਰਾਨ ਤੋਂ, ਅਸੀਂ ਤੇ ਆਏ ਸਾਂ ਅਰਬ ਤੋਂ। ਸ਼ਜਰਾ ਤੁਹਾਡਾ ਹੋਵੇ, ਨਾਂ ਦੇ ਨਾਲ ਅੱਜ ਵੀ ਤੁਸੀਂ ਉਹ ਲਿਖਿਆ ਤੇ ਕਹਿੰਦੇ ਹੋ ਕਿ ਸਾਡਾ ਪੰਜਾਬ। ਇਹ ਕੋਈ ਮਤਲਬ ਚੰਗੀ ਗੱਲ ਨਹੀਂ। ਔਰ ਇਹ ਜਿਹੜੀ ਰਾਠਾਚਾਰੀ ਸਾਰੀ ਦੀ ਸਾਰੀ ਬਣੀ, ਇੰਨੇ ਹੀ ਸਾਰੇ ਫੈਸਲੇ ਕੀਤੇ ਨਾ। ਅੱਜ ਜੋ ਕੁਝ ਪੰਜਾਬ ਭੁਗਤ ਰਿਹਾ ਸੀ ਕਹਿੰਦੇ ਆ, ਔਰ ਮੈਂ ਤਾਂ ਕਹਿੰਦਾ ਕਿ ਗੱਲ ਤੇ ਉਹ ਕੋਈ ਕਰਨ ਵਾਲੀ ਨਹੀਂ ਕਿ ਜਿਹੜਾ ਸਰਕਾਰੀ ਸਾਹ ਨੇ ਉਹ 5 ਦਰਿਆਈ ਨੂੰ ਨਵਾਂ ਕਰਦਾ ਰਿਹਾ, ਔਰ ਅਸੀਂ ਤਮਾਸ਼ਾ ਵੇਖਦੇ ਰਹੇ। ਮੇਰੇ ਕੋਲ ਸਖਤ ਜਿਹੀ ਗੱਲ, ਅਸੀਂ ਤਮਾਸ਼ਾ ਉਹਦਾ ਵੇਖਦੇ ਰਹੇ ਨਾ। ਅੱਜ ਪੰਜਾਬ ਜੋ ਅਸੀਂ ਭੁਗਤ ਰਹੇ ਹਾਂ, ਉਹ ਜਿਹੜੀ ਐਜੂਕੇਸ਼ਨ ਆਈ, ਜਿਹੜੀ ਸਿਆਸਤ ਆਈ, ਜਿਹੜੀ ਪੋਲੀਟਿਕਸ ਆਈ,
ਉਹਦੇ ਪੜਾਅ ਨੇ ਵੱਖ-ਵੱਖ। ਜਦੋਂ ਰਾਠਾਚਾਰੀ ਬਣ ਰਹੀ ਸੀ ਸੁਲਤਾਨਾਂ ਦੇ ਵੇਲੇ ਜਾਂ ਪਿੱਛੇ ਹਿੰਦੂਆਂ ਦੇ ਵੇਲੇ 'ਚ ਜੋ ਕੁਝ ਹੋਇਆ ਜਾਂ ਆਰੀਆਈ ਜਿਸ ਤਰ੍ਹਾਂ ਹੈ, ਉਹਦੇ ਸਾਰੇ ਪਿੱਛੇ ਇੱਕ ਪੂਰੀ ਇੱਕ ਕਹਾਣੀ ਹੈ। ਸਿਰਫ ਅੰਗਰੇਜ਼ਾਂ ਦੇ ਨਹੀਂ ਹੋਇਆ, ਪਰ ਜਿਹੜੀ ਜਿਸ ਤਰ੍ਹਾਂ ਇੱਕ ਇੰਜੀਨੀਅਰਿੰਗ, ਸੋਸ਼ਲ ਇੰਜੀਨੀਅਰਿੰਗ ਜਿਹੜੀ ਅਸੀਂ ਸਾਡੇ ਵਿੱਚ ਕਿਸੇ ਦੇ ਵਿੱਚ ਜੁਰਤ ਹੀ ਨਹੀਂ ਕਿ ਅੱਜ ਅਸੀਂ ਤਰੋੜ ਸਕੀਏ। ਅਸੀਂ ਉਹੀ ਐਜੂਕੇਸ਼ਨ ਅਸੀਂ ਆਪਣਾ ਜਿਹੜਾ ਸਾਡਾ ਰਹਿਤ ਹੈ, ਜਿਹੜਾ ਸਾਡਾ ਵਸੇਬ ਹੈ, ਅਸੀਂ ਉਹਨੂੰ ਛੱਡ ਰਹੇ ਹਾਂ। ਅਸੀਂ ਕਿਸੇ ਦਿਨ ਤਮਦ ਜਾਂ ਪੱਗ ਪਾ ਕੇ ਅਸੀਂ ਕਹਿ ਦਿੰਦੇ ਹਾਂ ਮੇਰਾ ਪੰਜਾਬ, ਪਰ ਉਹ ਘਰਾਂ ਦੇ ਵਿੱਚ ਜਾ ਕੇ ਵੇਖੋ ਅਸੀਂ ਆਪਣੀ ਜ਼ੁਬਾਨ ਭੁੱਲ ਰਹੇ ਹਾਂ। ਸਾਡੇ ਬੱਚੇ ਬੋਲ ਨਹੀਂ ਰਹੇ। ਅਸੀਂ ਉਹਨਾਂ ਸਕੂਲਾਂ ਵਿੱਚ ਫਿਰ ਇੱਕ ਤੁਸੀਂ ਵੇਖੋ ਕਿ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਕਾਮਯਾਬ ਕਿਸਾਨ, ਜੇ ਫਲਾਣਾ ਕਿਸਾਨ ਜਿਹੜਾ ਬੜਾ ਕਾਮਯਾਬ, ਸਾਡੇ ਘਾਹ ਤੱਕ ਉਹਨਾਂ ਨੇ ਜਿਹੜੇ ਸਨ ਬਾਹਰੋਂ ਲਿਆ ਕੇ ਲਾਏ। ਸਾਡੇ ਪੁਰਾਣੇ ਘਾਹ ਖਤਮ ਕਰ, ਸਾਡੇ ਰੁੱਖ ਜਿਹੜੇ ਨੇ, ਕਾਬਲੀ ਕਿੱਕਰ ਆ ਗਿਆ ਜੀ, ਫਲਾਣੀ ਟਾਹਲੀ ਆ ਗਈ, ਜਿਹੜਾ ਤਮਾਕੂ ਵੀ ਬਲਕ ਤੋਂ ਆ ਗਿਆ, ਇਹ ਸਾਰੀਆਂ ਸਾਡੀਆਂ ਫਸਲਾਂ ਤੱਕ ਬਦਲ ਦਿੱਤਾਂਗੇ। ਫਿਰ ਉਹ ਕਾਮਯਾਬ ਕਿਸਾਨ ਹੋਵੇਗੀ ਜਿਹਦੀ ਵੱਧ ਤੋਂ ਵੱਧ ਪੈਦਾਵਾਰ ਹੋਵੇ, ਉਹ ਅੱਜ ਤੱਕ ਜਾ ਰਹੀ ਹੈ। ਫਰਟੀਲਾਈਜ਼ਰ ਔਰ ਪੈਸਟੀਸਾਈਡ ਪਾ ਕੇ ਅਸੀਂ ਜ਼ਮੀਨ ਨੂੰ ਬਿਮਾਰ ਕਰ ਦਿੱਤਾ। ਔਰ ਉਹ ਜਿਹੜਾ ਬੰਦਾ ਅੱਜ ਚਿੱਟੀ ਪੱਗ ਪਾ ਕੇ ਤੇ ਗੁੱਸਾ ਪਾ ਕੇ ਥੱਲੇ ਮਾਣ ਕਰ ਰਿਹਾ ਹੁੰਦਾ, ਉਹ ਪਹਿਲਾਂ ਇਹ ਤੇ ਕਰੇ ਕਿ ਆਪਣੀ ਜ਼ਮੀਨ ਦੇ ਵਿੱਚੋਂ ਉਹ ਜਿਹੜਾ ਫਰਟੀਲਾਈਜ਼ਰ ਹੈ ਔਰ ਜਿਹੜਾ ਪੈਸਟੀਸਾਈਡ ਪਾ ਕੇ ਜਿਹੜਾ ਧਰਤੀ ਨੂੰ ਬਿਮਾਰ ਕਰ ਰਿਹਾ, ਪਹਿਲਾਂ ਉਹ ਤੇ ਕੱਢੇ। ਇਸ ਧਰਤੀ ਦੇ ਲੋਕ ਤੇ ਛਾਂ ਦਾ ਆਦਰ ਕਰਦੇ ਸਨ, ਰੁੱਖ ਦੀ ਛਾਂ ਦਾ ਆਦਰ ਕਰਦੇ ਸਨ। ਉਹਦੀ ਛਾਵੇਂ ਕੋਈ ਪਿਸ਼ਾਬ ਨਹੀਂ ਸਨ ਕਰਨ ਦਿੰਦੇ ਕਿਸੇ ਨੂੰ, ਕਿ ਰੁੱਖ ਦੀ ਛਾਂ ਹੈ। ਅੱਜ ਉਹ ਕਿੰਨਾ ਗੰਦਾ ਹੁੰਦਾ ਜਾ ਰਿਹਾ ਪੰਜਾਬ, ਉਹ ਧਰਤੀ ਕਿੰਨੀ ਗੰਦੀ ਹੁੰਦੀ ਜਾ ਰਹੀ ਹੈ। ਕੋਈ ਅਸੀਂ ਇਸ ਪਾਸੇ ਧਿਆਨ ਦੇ ਰਹੇ ਹਾਂ, ਅਸੀਂ ਬੜੇ ਨਾਰੇ ਤੇ ਮਾਰ ਦਿੰਦੇ ਹਾਂ ਕਿ ਸਾਡਾ ਪੰਜਾਬ, ਪਰ ਅਸੀਂ ਕੋਈ ਉਹ ਜਿਹੜੀ ਅਸਲ ਗੱਲ ਕਰਨ ਵਾਲੀ ਸੀ, ਸਾਰਾ ਕੁਝ ਕਹਿਣ ਦੇ ਬਾਵਜੂਦ ਕਿ ਜੋ ਕੁਝ ਵੀ ਮੈਂ ਕਿਹਾ ਹੈ, ਅਸੀਂ ਉਹਨਾਂ ਸ਼ਹੀਦਾਂ ਨੂੰ ਨਹੀਂ ਭੁੱਲ ਸਕਦੇ ਜਿਨ੍ਹਾਂ ਨੇ ਸਾਡੀ ਧਰਤੀ ਵਾਸਤੇ ਜਾਨਾਂ ਦਿੱਤੀਆਂ। ਉਹ ਭਾਵੇਂ ਦੁੱਲਾ ਭੱਟੀ ਸੀ, ਉਹ ਭਾਵੇਂ ਅਹਿਮਦ ਖਰਲ ਸੀ, ਉਹ ਭਾਵੇਂ ਭਗਤ ਸਿੰਘ ਸੀ, ਔਰ ਉਹ ਭਾਵੇਂ ਬੰਦਾ ਬਿਰਾਗੀ ਸੀ। ਬੰਦਾ ਬਿਰਾਗੀ ਜਿਹੜਾ ਹੈ, ਉਹਨੇ ਜਾਗੀਰਦਾਰੀ ਦੇ ਖਿਲਾਫ ਆਪਣੀ ਉਹ ਜਿਹੜੀ ਸੀ ਲਹਿਰ ਸੀ, ਉਹਦੀ ਜਾਗੀਰਦਾਰੀ ਦੇ ਖਿਲਾਫ। ਇਹਦੇ ਉੱਤੇ ਕਦੀ ਖੁੱਲ ਕੇ ਗੱਲ ਕਰਨ ਦੀ ਲੋੜ ਹੈ। ਪਤਾ ਨਹੀਂ ਉਸ ਪਾਸੇ ਪੰਜਾਬ ਦੇ ਹੁੰਦੀ ਹੋਵੇ, ਸਾਡੇ ਪਾਸੇ ਤੇ ਨਹੀਂ ਹੁੰਦੀ। ਜਿਹੜੀ ਜਾਗੀਰਦਾਰੀ ਦੇ ਖਿਲਾਫ ਸੀ ਉਹ ਲਹਿਰ। ਬੇਸ਼ੱਕ ਬਾਅਦ ਦੇ ਵਿੱਚ ਉਹਦੇ ਨਾਲ ਜਿਹੜੇ ਲੋਕ ਟੁਰੇ ਉਹ ਆਪ ਮਹਾਰਾਜੇ ਬਣ ਗਏ, ਪਰ ਉਹ ਜਿਹੜੀ ਲਹਿਰ ਹੈ ਉਹ ਚੱਲਦੀ ਰਹੀ ਲੋਕਾਂ ਦੇ ਅੰਦਰ, ਬੰਦਾ ਬਿਰਾਗੀ ਵਾਲੀ। ਔਰ 1910 ਔਰ 1930 ਤੱਕ ਲੋਕ ਮਰਦੇ ਰਹੇ। ਜਿਹੜੇ ਵੱਡੇ ਉੱਤੇ ਰਾਠ ਸਨ ਉਹ ਸਾਰੇ ਦੇ ਸਾਰੇ ਤੇ ਮਹਾਰਾਜੇ ਬਣ ਗਏ, ਪਰ ਜਿਹੜਾ ਨਿਜ਼ਾਮ ਲੁਹਾਰ ਸੀ ਉਹ ਤੇ ਲੜ ਰਿਹਾ ਸੀ। ਨਿਜ਼ਾਮ ਲੁਹਾਰ ਤੇ ਲੜ ਰਿਹਾ, ਚਿਰਾਗ ਮਾਛੀ ਤੇ ਲੜ ਰਿਹਾ, ਪ੍ਰੇਮਾ ਸਾਸੀ ਤੇ ਲੜ ਰਿਹਾ, ਜਬਰੂ ਨਾਈ ਲੜ ਰਿਹਾ। ਬਾਕੀ ਜਿਹੜੇ ਜ਼ਮੀਨਾਂ ਵਾਲੇ ਸਨ ਉਹ ਤੇ ਸਾਰੇ ਮਹਾਰਾਜੇ ਬਣ ਗਏ। ਉਹ ਵੇਲਾ ਵੀ ਵੇਖਿਆ ਇੱਥੇ ਲਾਹੌਰ ਦੇ ਵਿੱਚ ਲੋਕਾਂ ਕਿ ਤਸਵੀਰਾਂ, ਇੱਕ ਰੋਲੋ ਇੱਕ ਫੋਟੋਗ੍ਰਾਫਰ ਸੀ ਬੜਾ ਮਸ਼ਹੂਰ, ਉਹਨੇ ਮਾਲ ਰੋਡ ਦੇ ਉੱਤੇ ਤਸਵੀਰਾਂ ਲਾਈਆਂ ਸਨ। ਔਰ ਅੱਜ ਜਿਨ੍ਹਾਂ ਅੰਗਰੇਜ਼ਾਂ ਦੇ ਨਾਂ ਦੇ ਉੱਤੇ ਲਾਹੌਰ ਦੀਆਂ ਸੜਕਾਂ ਨੇ, ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੁੰਦੀਆਂ ਸੀ ਉਹਦੇ ਬਾਹਰ। ਪੰਜਾਬ ਚੀਫਸ ਨੇ ਆਪ ਕਹਿ ਕੇ ਉਹਨਾਂ ਦੇ ਕਦਮਾਂ ਦੇ ਵਿੱਚ ਉਹਨਾਂ ਦੇ ਹੇਠ ਤਸਵੀਰਾਂ ਲਵਾਈਆਂ। ਆਵਾਮ ਜਿਹੜੇ ਸਨ ਉੱਥੋਂ, ਜਿਹੜੇ ਲੋਕ ਸਨ, ਲੰਘਦਿਆਂ ਪਛਾਣਦੇ ਹੁੰਦੇ ਸਨ ਕਿ ਸਾਡਾ ਫਲਾਣਾ ਚੀਫ ਫਲਾਣੇ ਗੋਰੇ ਦਾ। ਇਹ ਵੇਲਾ ਰਿਹਾ ਪਾਕਿਸਤਾਨ ਬਣਨ ਤੋਂ 3 ਸਾਲ ਬਾਅਦ ਤੱਕ ਉਹ ਤਸਵੀਰਾਂ ਲੱਗੀਆਂ ਰਹੀਆਂ। ਬਾਅਦ ਚ ਇਹਨਾਂ ਨੂੰ ਫਿਰ ਖਿਆਲ ਆਇਆ ਤੇ ਇਹਨਾਂ ਨੇ ਲਵਾਈਆਂ ਕਿ ਲੋਕ ਤੇ ਇਹ ਗੱਲਾਂ ਕਰ ਰਹੇ ਨੇ। ਇੱਕ ਸਾਡਾ ਜਗੀਰਦਾਰ ਫੈਮਿਲੀ ਐਸੀ ਹੈ, ਮੈਂ ਉਹਦਾ ਅਸਲ ਨਾਂ ਨਹੀਂ ਲੈਂਦਾ ਇਸ ਵੇਲੇ, ਗੋਰੇ ਦਾ ਮੈਂ ਨਾਂ ਲੈ ਦੇਣਾ। ਉਹਦਾ ਨਾਂ ਐਬਟ ਸੀ, ਉਹਨਾਂ ਦੇ ਘਰ ਰਹਿੰਦਾ ਸੀ। ਔਰ ਉਹ ਜਿਹੜਾ ਆਪ ਸੀ ਉਹਦਾ ਨਾਮ ਮੈਂ ਇੱਕ ਫਰਜ਼ੀ ਨਾਂ ਲੈ ਰਿਹਾ, ਉਹਨੂੰ ਮੈਂ ਸ਼ੇਰੂ ਕਹਿ ਰਿਹਾ। ਉਹਦਾ ਨਾਂ ਸ਼ੇਰੂ ਨਹੀਂ ਸੀ, ਨਾਂ ਕੁਝ ਹੋਰ ਸੀ। ਅੱਜ ਅਗਲੀਆਂ ਪੀੜ੍ਹੀਆਂ ਦਾ ਤਾਂ ਕੋਈ ਕਸੂਰ ਨਹੀਂ। ਅੱਜ ਮੈਂ ਕੋਈ ਐਸੀ ਸਖਤ ਗੱਲ ਕਰਕੇ ਤਾਂ ਉਹਨਾਂ ਨੂੰ ਐਵੇਂ ਬਦਨਾਮ ਕਰਾਂ। ਉਹ ਜਿਸ ਵਕਤ ਐਬਟ ਉਹਨਾਂ ਦੇ ਘਰੋਂ ਜਾਣ ਲੱਗਿਆ ਤੇ ਉਹਦੇ ਸਾਰੇ ਬੱਚੇ ਜਿਹੜੇ ਸਨ ਉਹ ਬਹੁਤ ਗੋਰੇ ਜੰਮੇ ਔਰ ਉਹਨਾਂ ਦੀਆਂ ਅੱਖਾਂ ਬਿੱਲੀਆਂ ਸਨ। ਤੇ ਉਹਨੂੰ ਹੱਥ ਜੋੜ ਕੇ ਕਿਹਾ ਕਿ ਮੈਨੂੰ ਜਾਂਦੀ ਵਾਰੀ ਤੁਸੀਂ ਕੋਈ ਮੇਰੇ ਉੱਤੇ ਕੋਈ ਰਹਿਮ, ਮੇਰੇ ਉੱਤੇ ਕੋਈ ਮਿਹਰਬਾਨੀ ਕਰੋ। ਤੇ ਉਹਨੇ ਆਪਣੇ ਅੜਦਲੀ ਨੂੰ ਕਿਹਾ ਕਿ ਮੇਰੇ ਬੂਟ ਦੇ ਹੇਠ ਲਿਖ, ਮੈਂ ਅਸਲ ਨਾਂ ਨਹੀਂ ਲੈ ਰਿਹਾ, ਸ਼ੇਰੂ ਡਿਡ ਵੈਲ। ਔਰ ਕਈ ਸਾਲਾਂ ਤੱਕ ਉਹ ਹਰ ਸਾਲ ਜਿਸ ਦਿਨ ਉਹਨਾਂ ਫੈਮਿਲੀ ਨੂੰ ਉਹ ਬੂਟ ਦਿੱਤਾ ਗਿਆ, ਉਹਦਾ ਦਰਸ਼ਨ ਕਰਾਉਂਦੇ ਹੁੰਦੇ ਸੀ। ਜ਼ਿਆਰਤ ਹੁੰਦੀ ਹੁੰਦੀ ਸੀ ਉਸ ਲਿੱਤਰ ਦੀ ਕਿ ਇਹ ਸਾਨੂੰ ਉਹਨੇ ਦਿੱਤਾ। ਅੱਜ ਵੇਖੋ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਾਣੀਆਂ, ਜੇ ਅਕਬਰ ਬਾਦਸ਼ਾਹ ਲਾਹੌਰ ਅਕਬਰ ਬਾਦਸ਼ਾਹ ਨੇ ਬਣਾਇਆ। ਅੱਜ ਮੁਗਲ ਅਸੀਂ ਲਾਹੌਰ ਨੂੰ ਕਹਿੰਦੇ ਹਾਂ ਕਿ ਜੀ ਸਾਡਾ ਮੁਗਲ ਸ਼ਹਿਰ ਲਾਹੌਰ, ਔਰ ਬੜਾ ਉਹ ਕੋਈ ਵੱਡਾ ਬਾਦਸ਼ਾਹ ਤੇ ਮਿਹਰਬਾਨ ਤੇ ਮਾਈ ਬਾਪ। ਉਹਨੇ ਉਹਨੇ 2 ਲਿੱਤਰ ਬਣਵਾਏ ਆਪਣੀ ਰਿਆਇਆ ਵਾਸਤੇ। ਇੱਕ ਲਿੱਤਰ ਦਾ ਨਾਂ ਸੀ ਗੰਗਾ ਰਾਮ ਔਰ ਇੱਕ ਲਿੱਤਰ ਦਾ ਨਾਂ ਸੀ ਮੌਲਾ ਬਖਸ਼। ਅਸਾਂ ਪੰਜਾਬੀਆਂ ਨੇ, ਸਾਡੀ ਰਾਠਾਚਾਰੀ ਨੇ ਕੀ ਕੀਤਾ, ਉਹ ਲਿੱਤਰ ਜਦੋਂ ਇਹਨਾਂ ਨੂੰ ਵੱਜਦੇ ਸਨ ਤੇ ਇਹਨਾਂ ਨੇ ਆਪਣੇ ਬੱਚਿਆਂ ਦੇ ਨਾਂ ਰੱਖਣੇ ਸ਼ੁਰੂ ਕਰ ਦਿੱਤੇ, ਮੌਲਾ ਬਖਸ਼ ਤੇ ਗੰਗਾ ਰਾਮ।
ਇਹ ਵੇ ਅਸੀਂ ਕਿ ਅਸੀਂ ਉਹ ਦੁੱਲਾ ਭੱਟੀ ਨੂੰ ਮਾਰ ਰਿਹਾ, ਦੁੱਲਾ ਭੱਟੀ ਨੂੰ ਉਹ ਸ਼ਹੀਦ ਕਰ ਰਿਹਾ। ਦੁੱਲਾ ਉਸੇ ਵੇਲੇ ਦਾ ਇੱਕ ਵਾਕਿਆ ਮਿਸਰੀ ਖਾਨ ਅਵਾਨ ਦਾ, ਉਹ ਸਾਨੂੰ ਕੋਈ ਨਹੀਂ ਪਤਾ। ਅਸੀਂ ਉਹ ਅਕਬਰ ਬਾਦਸ਼ਾਹ ਦੇ ਉੱਤੇ ਲਿਖਵਾ ਲਓ ਜੀ, ਅਕਬਰ ਬਾਦਸ਼ਾਹ ਭਾਈ ਉਹਦਾ ਆਪਣਾ ਜਿਹੜਾ ਮੁੱਲਾ ਅਬਦੁਲ ਕਾਦਰ ਬਦਾਯੂਨੀ ਹੈ, ਉਹ ਟੋਡਰ ਮੱਲ ਦੇ ਬਾਰੇ ਕਹਿ ਰਿਹਾ ਕਿ ਸਿੱਧਾ ਜਨਮ ਵਿੱਚ ਆਏਗਾ ਕਿਉਂਕਿ ਇਹਨੇ ਬੜੇ ਜ਼ੁਲਮ ਕੀਤੇ। ਉਹ ਜਿਹੜੀ ਇੱਕ ਭਾਈਚਾਰੇ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਅਕਬਰ ਬਾਦਸ਼ਾਹ ਦੇ ਜ਼ਮਾਨੇ ਵਿੱਚ ਬੜੀ ਇੱਕ ਭਾਈਚਾਰਾ ਹੁੰਦਾ ਸੀ ਔਰ ਬੜਾ ਪਿਆਰ ਹੁੰਦਾ ਸੀ, ਕੋਈ ਐਸੀ ਗੱਲ ਨਹੀਂ ਸੀ। ਉਹ ਬਾਦਸ਼ਾਹ ਸੀ, ਬਾਦਸ਼ਾਹਾਂ ਦਾ ਬਾਦਸ਼ਾਹ ਸੀ, ਉਹ ਯਕੀਨਨ ਉਹ ਜ਼ੁਲਮ ਕਰਦਾ ਸੀ, ਉਹ ਸਾਰਿਆਂ ਨੇ ਜ਼ੁਲਮ ਕੀਤਾ। ਔਰ ਫਿਰ ਇਹ ਜਿਹੜੀ ਮੁਸਲਮਾਨ ਹੁਕਮਰਾਨਾਂ ਨੂੰ ਇਸਲਾਮੀ ਕਹਿਣਾ, ਇਹ ਤਾਂ ਬਿਲਕੁਲ ਫਜ਼ੂਲ ਕਰ ਰਹੇ। ਉਹ ਤਾਂ ਇੱਕ ਨਵਾਂ ਦੀਨ ਇਲਾਹੀ ਬਣਾ ਰਿਹਾ ਸੀ ਅਕਬਰ ਬਾਦਸ਼ਾਹ। ਔਰ ਜਦੋਂ ਉਹ ਕਿਤਾਬਾਂ ਲਿਖੀਆਂ ਗਈਆਂ, ਜਿਸ ਤਰ੍ਹਾਂ ਫਤਾਵਾ ਆਲਮਗੀਰੀ ਔਰੰਗਜ਼ੇਬ ਦੇ ਜ਼ਮਾਨੇ ਦੇ ਵਿੱਚ, ਜਾਂ ਫਿਰ ਉਹ ਇੱਕ ਮਦਰਸਾ ਰਹੀਮੀਆ ਬਣਿਆ ਦਿੱਲੀ ਦੇ ਵਿੱਚ, ਔਰ ਉਹਦੇ ਵਿੱਚ ਸ਼ਾਹ ਵਲੀਉੱਲਾ ਨੇ ਇੱਕ ਕਿਤਾਬ ਲਿਖੀ ਹੁਜਤੁੱਲਾਹ ਅਲ ਬਾਲਗਾ। ਇਹ ਉਹ ਕਿਤਾਬਾਂ ਸਨ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਸ਼ਰੀਅਤ ਲਾਗੂ ਕਰ ਸਕਦੇ ਹੋ, ਤੁਸੀਂ ਇਸਲਾਮ ਦਾ ਕੋਈ ਨਿਜ਼ਾਮ ਬਣਾ ਕੇ, ਸਿਸਟਮ ਬਣਾ ਕੇ ਤੁਸੀਂ ਨਾਫਜ਼ ਕਰ ਸਕਦੇ ਹੋ। ਪਰ ਉਹ ਵੇਲਾ ਤੇ ਮੁਸਲਮਾਨਾਂ ਦੇ ਜਿਹੜਾ ਹੁਕਮਰਾਨੀ ਸੀ, ਉਹ ਤੇ ਜ਼ਵਾਲ ਦਾ ਵੇਲਾ ਸੀ, ਉਹ ਡੁੱਬ ਰਹੇ ਸਨ ਉਸ ਵੇਲੇ ਉਹਨਾਂ ਨੇ ਕੀ ਨਾਫਜ਼ ਕਰਨਾ ਸੀ। ਔਰ ਉਸ ਤੋਂ ਪਹਿਲਾਂ ਜਿੰਨੇ ਮੁਸਲਮਾਨ ਹੁਕਮਰਾਨ ਆਏ, ਕਿਸੇ ਨੇ ਉਹ ਇਸਲਾਮ ਨੂੰ ਉਸ ਤਰ੍ਹਾਂ ਨਹੀਂ ਕੀਤਾ। ਵਿੱਚ ਆਏ ਕਿ ਤੁਸੀਂ ਕਹਿ ਸਕਦੇ ਹੋ ਕੁਤਬੁੱਦੀਨ ਐਬਕ ਨੇ ਜਦੋਂ ਕੁਵੱਤੁਲ ਇਸਲਾਮ ਮਸਜਿਦ ਬਣਾਈ, ਤੇ ਉਹਦੀਆਂ ਜਿਹੜੀਆਂ ਸੀੜੀਆਂ ਦੇ ਵਿੱਚ ਸਨ ਉਹਦੇ ਬੁੱਤ ਰੱਖੇ ਔਰ ਬੁੱਤਾਂ ਦੇ ਉੱਤੇ ਉਹ ਚੱਲ ਕੇ ਗਿਆ। ਇਹ ਜ਼ੁਲਮ ਦੀ ਇੱਕ ਚੀਜ਼ ਹੈ ਨਾ। ਮਹਿਮੂਦ ਗਜ਼ਨਵੀ ਦੇ ਜ਼ਮਾਨੇ ਵਿੱਚ ਇੰਜ ਹੋਇਆ, ਲੇਕਿਨ ਇੱਥੋਂ ਦੇ ਲੋਕਾਂ ਨੇ ਵੀ ਉਹਨਾਂ ਜਿਸ ਤਰ੍ਹਾਂ ਜਿਹੜੀ ਪ੍ਰਿਥਵੀ ਰਾਜ ਚੌਹਾਨ ਦੀ ਜਿਹੜੀ ਕਹਾਣੀ ਹੈ, ਉਹਦੇ ਵਿੱਚ ਪ੍ਰਿਥਵੀ ਰਾਜ ਰਾਸੋ ਦੇ ਵਿੱਚ ਲਿਖੀ ਹੈ, ਜਿਹੜੀ ਤੁਹਾਡੀ ਇੱਕ ਬਿਰਜ ਬਾਦਸ਼ਾਹ ਦੇ ਵਿੱਚ ਇੱਕ ਕਹਾਣੀ ਲਿਖੀ ਹੈ, ਉਹ ਤੇ ਬਿਲਕੁਲ ਹੋਰ ਤਰ੍ਹਾਂ ਗੌਰੀ ਨਿਭਾਉਂਦੀ ਹੈ, ਜ਼ਾਲਮ ਔਰ ਕਿਸ ਤਰ੍ਹਾਂ ਦਾ ਵਹਾਉਂਦੀ ਹੈ। ਪਰ ਜਦੋਂ ਜਿਹੜੇ ਸੁਲਤਾਨਾਂ ਦੀ ਤਾਰੀਖ ਲਿਖੀ ਗਈ ਹੈ, ਇਹਦੇ ਵਿੱਚ ਉਹਨਾਂ ਨੇ ਉਸ ਤਰ੍ਹਾਂ ਨਹੀਂ ਵਹਾਇਆ ਪ੍ਰਿਥਵੀ ਰਾਜ ਚੌਹਾਨ। ਇੱਥੋਂ ਦੇ ਲੋਕ ਜਿਹੜੇ ਨੇ ਕੁਝ ਨਾ ਕੁਝ ਲਿਖਦੇ ਰਹੇ। ਉਹ ਜਿਸ ਤਰ੍ਹਾਂ ਇੱਕ ਜਦੋਂ ਇਹ ਸੂਫੀਜ਼ ਜਿਹੜੇ ਸਨ, ਇਹ ਬਾਦਸ਼ਾਹਾਂ ਦੇ ਨਾਲ ਰਲੇ ਸਨ, ਅਯਾਸ਼ੀਆਂ ਵਿੱਚ ਪੈ ਗਏ, ਤੇ ਇੱਕ ਬੰਦੇ ਨੇ ਪੋਸਤੀ ਨਾਮਾ ਇੱਕ ਕਿਤਾਬ ਲਿਖੀ ਸੀ ਅਵਧੀ ਜ਼ੁਬਾਨ ਦੇ ਵਿੱਚ, ਉਹਦਾ ਨਾਮ ਸ਼ਾਇਦ ਮੁਹੰਮਦ ਜੈਸੀ ਸੀ। ਇਹ ਜਿਹੜੀ ਇੰਡੀਆ ਦੇ ਵਿੱਚ ਫਿਲਮ ਬਣੀ ਜਿਹਦੇ ਤੇ ਬੜਾ ਰੌਲਾ ਬਣਿਆ ਪਦਮਾਵਤ, ਇਹ ਕਹਾਣੀ ਵੀ ਬੇਸਿਕਲੀ ਉਸ ਮੁਹੰਮਦ ਜੈਸੀ ਨੇ ਲਿਖੀ ਸੀ। ਔਰ ਉਸ ਵੇਲੇ ਫਿਰ ਉਹ ਜਿਹੜੇ ਸ਼ਾਹੀ ਸੂਫੀ ਸਨ, ਉਹ ਉਹਦੇ ਵਿੱਚ ਜਲਾਲ ਵਿੱਚ ਆ ਗਏ, ਉਹਦਾ ਘਰ ਡਿੱਗ ਗਿਆ, ਉਹਦੇ ਬੱਚੇ ਬਾਲ ਬੱਚਾ ਮਰ ਗਿਆ, ਸਾਰਾ ਕੁਝ। ਹੁਣ ਵੇਖੋ ਜਿਹੜੀ ਸਾਡੀ ਇੱਥੇ ਕਾਨਸ਼ੀਅਸਨੈਸ ਬਣੀ ਹੈ, ਜਿਸ ਨੂੰ ਕਹਿ ਸਕਦੇ ਪੰਜਾਬ ਦਾ ਥੋਸ ਕੀ ਹੈ, ਉਹਦੇ ਵਿੱਚ ਤੁਸੀਂ ਸਾਨੂੰ ਪਿੱਛੇ ਸਾਰਾ ਪਿਛੋਕੜ ਦੇ ਵਿੱਚ ਸਾਨੂੰ ਵੇਖਣਾ ਪਏਗਾ ਕਿ ਇਹਦੇ ਵਿੱਚ ਹਿੰਦੂ ਰਾਮਾਇਣ ਦਾ ਕੀ ਸੀ, ਗੀਤਾ ਦਾ ਕੀ ਸੀ, ਬੁੱਧ ਦੀ ਜਿਹੜੀ ਜੋ ਕੁਝ ਸੀ, ਬੁੱਧ ਭਿਕਸ਼ੂ ਨੇ ਸਾਨੂੰ ਕੀ ਦਿੱਤਾ, ਸਾਨੂੰ ਜੈਨੀ ਸਾਧੂ ਨੇ ਕੀ ਦਿੱਤਾ, ਸਾਨੂੰ ਕੁਰਾਨ ਔਰ ਸਾਨੂੰ ਜਿਹੜਾ ਫਾਰਸੀ ਦਾ ਲਿਟਰੇਚਰ ਆਇਆ ਉਹਨੇ ਸਾਨੂੰ ਕੀ ਦਿੱਤਾ। ਔਰ ਫਿਰ ਜਿਹੜੀ ਜਾਤਕ ਕਹਾਣੀਆਂ ਵਿੱਚੋਂ ਅਸੀਂ ਕੀ ਲਿਆ, ਅਸੀਂ ਜਿਹੜੀਆਂ ਬੈਤਾਲ ਪਚੀਸੀ ਸੀ ਉਹਦੇ ਵਿੱਚੋਂ ਕੀ ਲਿਆ, ਗੁਲਸਤਾਨੇ ਸਾਦੀ ਦੇ ਵਿੱਚੋਂ ਕੀ ਲਿਆ। ਸਾਡੇ ਕੋਲ, ਮੈਂ ਦੱਸਿਆ ਨਾ, ਸਾਡੇ ਕੋਲ ਉਹਨਾਂ ਨੇ ਕੀ ਲਿਆ ਸਾਨੂੰ ਨਹੀਂ ਪਤਾ। ਸਾਡੀਆਂ ਕਹਾਣੀਆਂ ਤੇ ਕਿੰਨਾ ਜ਼ਿਆਦਾ ਅਸਰ ਹੈ ਕਿ ਜਿਹੜਾ ਸਾਡਾ ਹੀਰ ਔਰ ਰਾਂਝਾ ਹੈ, ਰਾਧਾ ਔਰ ਕ੍ਰਿਸ਼ਨ ਹੀ ਲੱਗਦਾ, ਤੁਸੀਂ ਉਹਨੂੰ ਵੇਖੋ। ਤੇ ਇਸੇ ਤਰ੍ਹਾਂ ਰਾਮਾਇਣ ਦਾ ਸਾਡੇ ਉੱਤੇ ਕੀ ਅਸਰ ਹੋਇਆ, ਇਸੇ ਤਰ੍ਹਾਂ ਇਸਲਾਮ ਔਰ ਜਿਹੜੇ ਕਸਸੁਲ ਕੁਰਾਨ, ਜਿਹੜੇ ਕੁਰਾਨ ਦੇ ਵਿੱਚ ਕਿੱਸੇ ਨੇ, ਉਹਨਾਂ ਦਾ ਸਾਡੇ ਕਿੱਸਿਆਂ ਦੇ ਵਿੱਚ ਕੀ ਹੋਇਆ, ਕਿੰਨਾ ਕੁ ਅਸਰ ਪਿਆ। ਤਿਲਿਸਮੇ ਹੋਸ਼ੰਗਬਾਦ ਦਾਸਤਾਨੇ ਅਮੀਰ ਹਮਜ਼ਾ ਦਾ ਇੱਥੇ ਸਾਡੇ 'ਚ ਕੀ ਅਸਰ ਹੈ। ਪਰ ਇਹ ਸਾਰੇ ਫੈਸਲੇ ਜਿਹੜੇ ਕੀਤੇ ਸਾਡੀ ਧਰਤੀ ਦੇ, ਸਾਡੀ ਸਿਆਸਤ ਦੇ, ਜੋ ਕੁਝ ਵੀ ਹੋਇਆ, ਇਹ ਉਸੇ ਰਾਠਾਚਾਰੀ ਨੇ ਕੀਤਾ ਜਿਨ੍ਹਾਂ ਦੀ ਮੈਂ ਤੁਹਾਨੂੰ ਗੱਲ ਸੁਣਾਈ ਹੈ। ਜਿਹੜੇ ਵੱਡੀਆਂ ਪੱਗਾਂ ਵਾਲੇ ਔਰ ਸਿਰ ਵੱਡੇ ਸਰਦਾਰਾਂ ਦੇ, ਜਿਨ੍ਹਾਂ ਨੇ ਹਮੇਸ਼ਾ ਆਪਣੇ ਸਿਰ ਬਚਾਏ, ਔਰ ਪੰਜਾਬ ਚੀਫ ਜਿਨ੍ਹਾਂ ਦੀਆਂ ਤਸਵੀਰਾਂ ਮਾਰ ਰੋਡ ਤੇ ਮੈਂ ਤੁਹਾਨੂੰ ਦੱਸੀਆਂ ਕਿ ਉਹ ਗੋਰਿਆਂ ਦੇ ਨਾਲ ਲੱਗੀਆਂ ਸਨ। ਸਾਰੇ ਫੈਸਲੇ ਉਹਨਾਂ ਹੀ ਕੀਤੇ, ਔਰ ਉਹਨਾਂ ਫੈਸਲਿਆਂ ਦੇ ਨਤੀਜਿਆਂ ਦੇ ਵਿੱਚ ਹੀ ਬਹੁਤ ਕੁਝ ਹੋਇਆ। 10 ਲੱਖ ਜਿਹੜਾ ਸਾਡਾ ਪੰਜਾਬੀ ਮਾਰਿਆ ਗਿਆ। ਅੱਜ ਜਿਹੜੇ ਬਹੁਤ ਲੋਕ ਗੱਲਾਂ ਕਰਦੇ ਨੇ ਪੰਜਾਬ ਦੀਆਂ, 10,000 ਪੰਜਾਬੀ ਨੂੰ ਕਤਲ, ਕਿਸੇ ਨੇ, ਅਸਾਂ ਇੱਕ ਦੂਜੇ ਨੂੰ ਕਤਲ ਕੀਤਾ। ਮੁਸਲਮਾਨਾਂ ਨੇ ਸਿੱਖਾਂ ਨੂੰ, ਹਿੰਦੂਆਂ ਨੂੰ ਮਾਰਿਆ, ਹਿੰਦੂਆਂ ਸਿੱਖਾਂ ਮੁਸਲਮਾਨਾਂ ਨੂੰ ਮਾਰਿਆ। ਜਦੋਂ ਅੱਜ ਅਸੀਂ ਬੜੀ, ਸਾਡੇ ਅੰਦਰ ਕੋਈ ਜਾਗਦੀ ਹੈ, ਸਾਡੇ ਅੰਦਰ ਪ੍ਰੇਮ ਜਾਗਦਾ ਇੱਕ ਦੂਜੇ ਦੇ ਵਾਸਤੇ, ਤੇ ਪਹਿਲਾਂ ਇੱਕ ਮਾਫੀਨਾਮਾ ਤੇ ਲਿਖੋ। ਸਿੱਖ ਲਿਖਣ ਮਾਫੀਨਾਮੇ, ਹਿੰਦੂ ਲਿਖਣ, ਮੁਸਲਮਾਨ ਲਿਖਣ ਮਾਫੀਨਾਮੇ। ਪਹਿਲਾਂ ਇੱਥੋਂ ਗੱਲ ਸ਼ੁਰੂ ਕਰੋ ਨਾ, ਇਸ ਭਾਈਚਾਰੇ ਦੀ ਔਰ ਇਸ ਪਿਆਰ ਦੀ। ਇਹ ਸਾਰੇ ਮਾਫੀਨਾਮੇ ਲਿਖੋਗੇ ਜਿਹੜੇ ਉਹ 10 ਲੱਖ ਜਿਹੜੇ ਲੋਕ, ਔਰ ਕਿੰਨੇ ਧੀਆਂ ਦੀਆਂ ਇੱਜ਼ਤਾਂ ਔਰ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਉਹ ਭਾਵੇਂ ਸਿੱਖ ਸਨ ਭੈਣਾਂ, ਭਾਵੇਂ ਉਹ ਹਿੰਦੂ ਸਨ, ਭਾਵੇਂ ਮੁਸਲਮਾਨ ਸਨ। ਖੂਹਾਂ ਦੇ ਵਿੱਚ ਡੁੱਬ ਕੇ, ਖੂਹਾਂ ਦੇ ਵਿੱਚੋਂ ਛਾਲਾਂ ਮਾਰ ਮਾਰ ਕੇ ਆਪਣੀਆਂ ਇੱਜ਼ਤਾਂ ਬਚਾਉਂਦੀਆਂ ਰਹੀਆਂ।
10 ਲੱਖ, ਇਸ ਤੋਂ ਵੀ ਹੋ ਸਕਦਾ ਜ਼ਿਆਦਾ ਹੋਵੇ, ਤੇ ਅਸੀਂ ਉਹ ਸਾਰਾ ਕੁਝ ਮਾਰਿਆ। ਔਰ ਹੁਣ ਵੇਖੋ ਨਾ, ਉਹੀ ਮੈਂ ਜਿਹੜੀ ਗੱਲ ਸ਼ੁਰੂ ਦੇ ਵਿੱਚ ਕੀਤੀ ਸੀ ਕਿ ਜਿਹੜਾ ਹਫਤ ਹਿੰਦੂ ਸੀ ਜਾਂ ਸਪਤ ਸਿੰਧੂ ਸੀ, ਜਿਹੜਾ ਉਹ ਪੁਰਾਣਿਆਂ ਵੇਲਾਂ ਦਾ, ਜਿਹਦੇ ਅੰਦਰ ਕਈ ਦੇਸ਼ ਸਨ, ਇਹਨਾਂ ਦੇ ਉਹਨਾਂ ਫੈਸਲਿਆਂ ਦੀ ਵਜ੍ਹਾ ਤੋਂ ਹੀ ਅੱਜ ਅਸੀਂ ਵੇਖਦੇ ਹਾਂ, ਇਹਨਾਂ ਦੀਆਂ ਉਹਨਾਂ ਸਿਆਸਤਾਂ ਦੀ ਵਜ੍ਹਾ ਤੋਂ ਅਸੀਂ ਵੇਖਦੇ ਹਾਂ ਕਿ ਅੱਜ ਪੰਜਾਬ ਦੇ 2 ਸੂਬੇ ਨੇ, ਇੱਕ ਇੰਡੀਅਨ ਪੰਜਾਬ ਹੈ, ਇੱਕ ਪਾਕਿਸਤਾਨੀ ਪੰਜਾਬ ਹੈ। ਹੁਣ ਵੇਖੋ ਨਾ ਇੰਡੀਅਨ ਪੰਜਾਬ ਵਿੱਚ 5 ਦਰਿਆ ਨੇ ਤੇ ਨਾ ਪਾਕਿਸਤਾਨੀ ਪੰਜਾਬ ਦੇ ਵਿੱਚ 5 ਦਰਿਆ ਨੇ, ਤੇ ਫਿਰ ਪੰਜਾਬ ਕਿਵੇਂ ਨੇ? ਇਹ ਨਾਮ ਹੀ ਬਦਲਣ ਦਾ ਸੋਚੋ, ਇਹਨਾਂ ਦੇ ਨਾਮ ਬਦਲਣੇ। ਜਦੋਂ 5 ਦਰਿਆ ਹੈ ਨਹੀਂ, ਨਾ ਤੁਹਾਡੇ ਕੋਲ ਨਾ ਸਾਡੇ ਕੋਲ, ਤੇ ਇਹਨਾਂ ਦੇ ਨਾਮ ਬਦਲੋ। ਤੁਸੀਂ ਅਕਾਲਗੜ੍ਹ ਰੱਖ ਲਓ, ਸਿੰਘਪੁਰਾ ਰੱਖ ਲਓ, ਅਸੀਂ ਉਹਦਾ ਨਾਂ ਮੁਸਲਮਗੜ੍ਹ ਰੱਖ ਲੈਂਦੇ ਹਾਂ ਜਾਂ ਇਸਲਾਮਪੁਰਾ ਰੱਖ ਲੈਂਦੇ ਹਾਂ, ਲੇਕਿਨ ਪੰਜਾਬ ਤੇ ਨਹੀਂ। ਪੰਜਾਬ ਤੇ ਉਹ ਵੇ ਜਿਹਦੇ ਵਿੱਚ ਮੁਲਤਾਨ ਹੈ, ਜਿਹਦੇ ਵਿੱਚ ਹੜੱਪਾ ਹੈ, ਜਿਹਦੇ ਵਿੱਚ ਪਸ਼ਾਵਰ ਹੈ, ਜਿਹਦੇ ਵਿੱਚ ਟੈਕਸਲਾ ਹੈ, ਜਿਹਦੇ ਵਿੱਚ ਕੁਰੂਕਸ਼ੇਤਰ ਹੈ, ਜਿਹਦੇ ਵਿੱਚ ਚੰਬਾ ਹੈ, ਜਿਹਦੇ ਵਿੱਚ ਮਾਝਾ ਹੈ, ਦੁਆਬਾ ਹੈ, ਮਾਲਵਾ ਹੈ, ਥਲ ਹੈ, ਪਠਵਾਰ ਹੈ, ਰੋਈ ਹੈ, ਬਾਰ ਹੈ, ਸੂਨ, ਸਵਾਂ ਹੈ। 5 ਦਰਿਆਈ ਧਰਤੀ ਮਾਂ ਹੈ ਵੇ ਜਿਹੜੀ ਸੰਗਵਾਰ ਦੀ, ਜਿਹੜੀ ਗਵਾਚ ਰਹੀ ਹੈ, ਜਿਹੜੀ ਗਵਾਚ ਚੁੱਕੀ ਹੈ। ਇਹ ਵੇ ਸਾਡਾ ਪੰਜਾਬ ਦੇ ਨਾਲ ਅਸਾਂ ਜੋ ਕੁਝ ਕੀਤਾ, ਇਹਦੇ ਤੇ ਜ਼ਰੂਰ ਸਾਨੂੰ ਸੋਚਣਾ ਵੀ ਚਾਹੀਦਾ, ਸਾਨੂੰ ਗੱਲ ਵੀ ਕਰਨੀ ਚਾਹੀਦੀ। ਅਸੀਂ ਵੀ ਗੱਲਾਂ ਕਰੀਏ, ਉਸ ਪਾਸੇ ਦੇ ਪੰਜਾਬ ਦੇ ਲੋਕ ਗੱਲਾਂ ਕਰਨ, ਔਰ ਇਹਨਾਂ ਗੱਲਾਂ ਦੇ ਵਿੱਚੋਂ ਜੋ ਸਾਡਾ ਗਵਾਚ ਗਿਆ ਉਹਨੂੰ ਅਸੀਂ ਵੇਖੋ। ਵੱਖ-ਵੱਖ ਦੇਸ਼ ਨੇ, ਤੁਸੀਂ ਉਧਰ ਇੰਡੀਆ ਦੇ ਵਿੱਚੋਂ, ਅਸੀਂ ਇੱਥੇ ਪਾਕਿਸਤਾਨ ਦੇ ਵਿੱਚ ਬਾਰਡਰ, ਬੈਰੀਅਰ, ਬਾਉਂਡਰੀਜ਼, ਜੋ ਕੁਝ ਵੀ ਸਰਕਾਰੀ ਤੌਰ ਤੇ ਬਣ ਗਿਆ ਉਹ ਬਣ ਗਿਆ ਬਸ। ਹੁਣ ਅਸੀਂ ਰਹਿੰਦੇ ਹੋਏ ਵੀ, ਅਸੀਂ ਪਾਕਿਸਤਾਨ ਵਿੱਚ, ਤੁਸੀਂ ਇੰਡੀਆ ਦੇ ਵਿੱਚ, ਅਸੀਂ ਬਹੁਤ ਕੁਝ ਅੱਜ ਵੀ ਸਾਂਝਾ ਕਰ ਸਕਦੇ ਹਾਂ ਇੱਕ ਦੂਜੇ ਦੇ ਨਾਲ। ਅਸੀਂ ਬਹੁਤ ਕੁਝ ਗੱਲਾਂ ਕਰ ਸਕਦੇ ਹਾਂ, ਅਸੀਂ ਬਹੁਤ ਕੁਝ ਗੱਲਾਂ ਅੱਗੇ ਵਧਾ ਸਕਦੇ ਹਾਂ, ਅਸੀਂ ਆਪਣੀ ਗਵਾਚੀ ਹਿਸਟਰੀ ਨੂੰ ਲੱਭ ਸਕਦੇ ਹਾਂ। ਤੇ ਇਹ ਸਾਡੀ ਗਵਾਚੇ ਪੰਜਾਬ ਦੀ ਰਾਜ ਕਹਾਣੀ ਹੈ। ਕੂੜਿਆਂ ਨੇ ਮੱਥੇ ਤੇ ਜਾਨੀ ਨਾਲ ਜਹਾਨ, ਜੀਵੇ ਤੇਰੀ ਜਾਨ, ਕਹਾਣੀ ਗਈ ਪਾਰ, ਅਸੀਂ ਰਹਿ ਗਏ ਉਰਾਰ। जी सर बहुत जबरदस्त गलबात रही। बाकी ਦੇ ਜਿਹੜੇ ਅਗਲੇ ਲੈਕਚਰਸ ਨੇ ਉਹਨਾਂ ਦੇ ਹਵਾਲੇ ਨਾਲ ਵੀ ਤੁਸੀਂ ਦੱਸਿਆ ਕਿ ਅਸੀਂ ਅੱਜ ਸਿਰਫ ਰਾਜ ਕਹਾਣੀ ਤੇ ਗੱਲਬਾਤ ਕੀਤੀ ਹੈ, ਤੇ ਅੱਗੋਂ ਫਿਰ ਬਾਕੀ ਜਿਹੜੇ ਨੇ ਉਹ ਅਸੀਂ 4 ਮੁਖਤਲਿਫ ਕਰਾਂਗੇ। ਸੋ ਅਸੀਂ ਥੋੜਾ ਜਿਹਾ ਗੱਲਬਾਤ ਕਰ ਲਈਏ ਜਿਹੜੇ ਲੋਕਾਂ ਨੇ ਕੀਤੇ ਨੇ ਸਵਾਲ ਵਗੈਰਾ। ਇੱਕ ਤੇ ਜਿਹੜਾ ਸਵਾਲ ਹੈ ਜਿਹੜਾ ਥੋੜੀ ਦੇਰ ਪਹਿਲੇ ਕੀਤਾ ਗਿਆ ਜੀ, ਉਹਨਾਂ ਨੇ ਕਿਹਾ ਕਿ ਜੀ ਇਹ ਜੋ ਵੀ ਖੋਹ ਖਿੰਝ ਹੋਈ ਹੈ ਜਾਂ ਗਵਾਚ ਗਿਆ ਹੈ ਪੰਜਾਬ, ਇਹਦੀ ਅਸੀਂ ਇਹਦੇ ਤੇ ਕਿਹਦੇ ਤੇ ਇਹਦਾ ਦੋਸ਼ ਕਿਹਨੂੰ ਦਈਏ? ਪਹਿਲਾਂ ਤੇ ਮੈਂ ਦੇਵਾਂ ਜਵਾਬ। ਹਾਂਜੀ ਹਾਂਜੀ ਸਰ। ਪਹਿਲਾਂ ਤੇ ਦੋਸ਼ ਆਪਣੇ ਆਪ ਨਹੀਂ ਦੇਣਾ ਚਾਹੀਦਾ। ਜਿਸ ਤਰ੍ਹਾਂ ਮੈਂ ਦੱਸਿਆ ਕਿ ਜਿਹੜਾ ਸਾਜ਼ਿਸ਼ ਅਸੀਂ ਲੱਭ ਸਕਦੇ ਹਾਂ, ਸਾਜ਼ਿਸ਼ ਰਾਜਿਆਂ ਦੀ, ਮਹਾਰਾਜਿਆਂ ਦੀ, ਜਿਹੜੀਆਂ ਵੀ ਸਰਕਾਰਾਂ ਸਨ, ਅਸੀਂ ਲੱਭ ਸਕਦੇ ਹਾਂ ਉਹਨਾਂ ਦੀ ਸਿਆਸਤ, ਉਹਨਾਂ ਦੀਆਂ ਚਾਲਾਂ ਅਸੀਂ ਲੱਭ ਸਕਦੇ ਹਾਂ, ਉਹਦੇ ਤੇ ਗੱਲ ਕਰ ਸਕਦੇ ਹਾਂ। ਪਰ ਵੇਖੋ, ਜਿਸ ਵਕਤ ਮੇਰੇ ਹੱਥ ਵਿੱਚ ਛੁਰੀ ਹੋਵੇ ਦੂਜੇ ਪੰਜਾਬੀ ਨੂੰ ਮਾਰਨ ਵਾਸਤੇ, ਤੇ ਮੈਂ ਕਹਾਂ ਕਿ ਉਹ ਲੱਭਦਾ ਸਿਰਫ ਰਾਜੇ ਦੀ ਸਿਆਸਤ ਜਾਂ ਚਾਲ ਨੂੰ ਲੱਭਾ, ਉਹ ਠੀਕ ਨਹੀਂ। ਜਿਹੜੀ ਸਾਡੀ ਆਪਣੀ ਪਹਿਲੀ ਜ਼ਿੰਮੇਵਾਰੀ ਹੈ, ਉਹ ਘਰਾਣੇ ਜ਼ਰਾ ਸਾਹਮਣੇ ਤੇ ਆਣਾ, ਜਿਹਨਾਂ 10 ਲੱਖ ਪੰਜਾਬੀ ਆਣ ਨਾ। ਵੇਖੋ, ਇੱਥੇ ਲਾਹੌਰ ਦੇ ਵਿੱਚ ਇੱਕ ਖਾਨਦਾਨ ਦੇ ਬਾਰੇ ਮੈਨੂੰ ਪਤਾ, ਵੇਖੋ ਇਹਦੇ ਵਾਕਿਏ ਉਸ ਪਾਸੇ ਅੰਮ੍ਰਿਤਸਰ ਔਰ ਫਿਰੋਜ਼ਪੁਰ ਇਸ ਨੂੰ ਖੌਫਨਾਕ ਵਾਕਿਏ ਹੋਏ ਨੇ। ਮੈਂ ਜਦੋਂ ਇਹ ਗੱਲ ਸੁਣਾ ਰਿਹਾ ਤਾਂ ਕੋਈ ਇਹ ਨਾ ਸਮਝੇ ਕਿ ਇੱਧਰ ਜ਼ੁਲਮ ਹੋਇਆ ਸੀ, ਉੱਧਰ ਜ਼ੁਲਮ ਨਹੀਂ ਸੀ। ਇੱਥੇ ਇੱਕ ਮਜ਼ੰਗ ਦੀ ਇੱਕ ਟੱਬਰ ਸੀ, ਉਹਨਾਂ ਨੂੰ ਕਹਿੰਦੇ ਸਨ ਸ਼ੇਰੇ, ਜਿਹੜੀਆਂ ਸਿੱਖਾਂ ਦੀਆਂ ਔਰ ਹਿੰਦੂਆਂ ਦੀਆਂ ਧੀਆਂ ਨੂੰ ਇੱਥੇ ਲੋਕਾਂ ਨੇ ਫੜ ਲਿਆ। ਔਰ ਹਰ ਪੰਜਾਬੀ ਉਸ ਜ਼ੁਲਮ ਦੇ ਦਿਨਾਂ ਦੇ ਵਿੱਚ ਵੀ ਉਹਨਾਂ ਨਾਲ ਰੇਪ ਨਹੀਂ ਸੀ ਕਰ ਸਕਦਾ। ਉਹ ਕੁਝ ਲੋਕ ਸਨ, ਉਹ ਸਿਹਰੇ ਪਾ ਕੇ ਉਹਨਾਂ ਧੀਆਂ ਭੈਣਾਂ ਦੀਆਂ ਇਸ ਤਰ੍ਹਾਂ ਲੁੱਟਦੇ ਸਨ, ਔਰ ਉਹਨਾਂ ਨੂੰ ਕਹਿੰਦੇ ਲੋਕੀ ਸਿਹਰੇ ਸਨ। ਮੈਂ ਉਸ ਟੱਬਰ ਦੇ ਇੱਕ ਜੀ ਨੂੰ ਮਿਲਿਆ, ਔਰ ਉਹਨੇ ਬੜੇ ਮਾਣ ਦੇ ਨਾਲ ਮੈਨੂੰ ਕਹਾਣੀ ਸੁਣਾਈ ਕਿ ਹਾਂ, ਸਾਡੇ ਵੱਡੇ ਜਿਹੜੇ ਸਨ ਉਹਨਾਂ ਨੇ ਇਹਨੇ ਰੇਪ। ਹੁਣ ਇਹਦੇ ਵਿੱਚ ਮੈਂ ਕੀ ਅੰਗਰੇਜ਼ਾਂ ਦੀ ਸਿਰਫ ਚਾਲ, ਔਰ ਜੋ ਅੱਜ ਪੰਜਾਬ ਗਵਾਚ ਰਿਹਾ, ਸਿਰਫ ਲਾਹੌਰ ਦੇ ਸ਼ਾਹੀ ਕਿਲੇ ਤੇ ਜਿਹੜਾ ਸ਼ੀਸ਼ ਮਹੱਲ ਉਹਦੇ ਉੱਤੇ ਜਿੰਨੇ ਹੁਣ ਤੱਕ ਪੈਸੇ ਲੱਗੇ ਨੇ, ਅਗਰ ਤੁਸੀਂ ਓਨੇ ਹੀ ਪੈਸੇ ਹੜੱਪੇ ਤੇ ਲਾਉਂਦੇ, ਗੰਧਾਰਾ ਤੇ ਲਾਉਂਦੇ, ਤੁਸੀਂ ਬੇਰਾਂ ਨੂੰ ਬਚਾ ਲੈਂਦੇ, ਤੁਸੀਂ ਚਨਿਓਟ ਨੂੰ ਬਚਾ ਲੈਂਦੇ, ਤੁਸੀਂ ਦੀਪਾਲਪੁਰ ਨੂੰ ਬਚਾ ਲੈਂਦੇ,
ਅੱਜ ਵੇਖੋ ਨਾ ਇੱਥੇ ਲਾਹੌਰ 'ਚ ਬੈਠੇ ਕਈ ਦਾਨਿਸ਼ਵਰ ਲਿਖੀ ਜਾ ਰਹੇ ਨੇ ਬਈ ਵੇਖੋ ਨਾ ਲਾਹੌਰ ਸੋਹਣਾ ਸ਼ਹਿਰ, ਮੈਂ ਆਪ ਲਾਹੌਰ 'ਚ ਰਹਿਣਾ, ਇੱਕ ਕਲਚਰਲ ਇੱਕ ਸੈਂਟਰ ਬਣਿਆ ਸਾਡਾ, ਰਾਜਧਾਨੀ ਰਹੀ ਬੜੀ ਦੇਰ ਤੱਕ, ਅਕਬਰ ਬਾਦਸ਼ਾਹ ਤੋਂ ਲੈ ਕੇ 15 ਸਾਲ ਉਹਨੇ ਇੱਥੇ ਰਿਹਾ, ਫਿਰ ਕਈ ਹਕੂਮਤ, ਅੱਜ ਵੀ ਸਾਡਾ ਇੱਕ ਪੰਜਾਬ ਦਾ ਇੱਥੋਂ ਦਾ ਕੈਪੀਟਲ ਹੈ। ਪਰ ਇਹਦਾ ਮਤਲਬ ਇਹ ਥੋੜਾ ਕਿ ਤੁਸੀਂ ਪੰਜਾਬ ਦਾ ਇੱਕ ਸ਼ਹਿਰ ਹੈ, ਤੁਸੀਂ ਉਸ ਸ਼ਹਿਰ ਦੇ ਵਿੱਚ ਪੂਰਾ ਪੰਜਾਬ ਪਾ ਦਿਓ। ਬਹੁਤ ਸਾਰੇ ਦਾਨਿਸ਼ਵਰ ਇੰਨੀਆਂ ਗੱਲਾਂ, ਹਰ ਸ਼ਹਿਰ ਜਿਹੜੀ ਹੈ ਪਹਿਲੀ ਵਾਰੀ ਲਾਹੌਰ ਦੀ ਪੂਰੀ ਤਾਰੀਖ ਜਿੰਨਾ ਮਰਜ਼ੀ ਜ਼ੋਰ ਲਾ ਰਹੇ ਹੋ 1000 ਤੋਂ 1200 ਸਾਲ ਤੋਂ ਪਿੱਛੇ ਨਹੀਂ ਜਾਂਦੀ, ਉਹਨਾਂ ਨੇ ਪਤਾ ਨਹੀਂ 5000 ਸਾਲ ਪੁਰਾਣਾ ਲਾਹੌਰ ਹੀ ਬਣਾ ਦਿੱਤਾ। ਤੇ ਇਸ ਗੁਆਨ ਦੇ ਵਿੱਚ ਹੜੱਪਾ ਨੂੰ ਨਾ ਬਚਾਉਣ ਦੇ ਵਿੱਚ, ਟੈਕਸਲਾ ਨੂੰ ਨਾ ਬਚਾਉਣ ਦੇ ਵਿੱਚ ਸਾਡੀਆਂ ਸਰਕਾਰਾਂ ਦਾ ਬਹੁਤ ਵੱਡਾ ਹੱਥ ਹੈ, ਜਿਹੜੀਆਂ ਅੰਗਰੇਜ਼ਾਂ ਤੋਂ ਬਾਅਦ ਦੀਆਂ ਸਰਕਾਰਾਂ। ਇਹ ਤਾਂ ਹੁਣ ਅਸੀਂ ਆਜ਼ਾਦੀ ਮਿਲ ਗਈ ਨਾ ਸਾਨੂੰ, ਇਸ ਵਾਸਤੇ ਅਸੀਂ ਬਹੁਤ ਵੱਡਾ ਜਿਹੜਾ ਦੋਸ਼ ਇਹਨਾਂ ਨੂੰ ਦਿਆਂਗੇ ਜਿਹੜੀਆਂ ਸਾਡੀਆਂ ਸਰਕਾਰਾਂ ਨੇ। ਪਰ ਸਾਡੇ ਵੱਲ ਵੀ ਕੋਈ ਐਡੀ ਆਵਾਜ਼ ਨਹੀਂ ਕਦੀ ਚੁੱਕੀ ਗਈ ਕਿ ਅਸੀਂ ਕਿਹਾ ਹੋਵੇ ਕਿ ਅਸੀਂ ਹੜੱਪੇ ਦੇ ਹੱਕ ਵਿੱਚ ਕੋਈ ਇੱਥੇ ਵਿਖਾਲਾ ਕੀਤਾ ਹੋਵੇ, ਅਸੀਂ ਕੋਈ ਰੁੱਸੇ ਹੋਈਏ ਸਰਕਾਰ ਦੇ ਨਾਲ ਜੀ ਸਾਡਾ ਹੜੱਪਾ ਜਿਹੜਾ ਉੱਥੇ ਖੁਰ ਭੁਰ ਰਿਹਾ, ਸਾਡਾ ਗੰਧਾਰਾ ਜਿਹੜਾ ਦੇਖੋ ਕਿੱਡੀਆਂ ਤਹਿਜ਼ੀਬ, ਦੋ ਵੱਡੀਆਂ ਸਿਵਲਾਈਜੇਸ਼ਨ, ਸੋ ਮੇਰੀ ਸਿਵਲਾਈਜੇਸ਼ਨ ਦੀਆਂ ਹਾਣੀ ਸਿਵਲਾਈਜੇਸ਼ਨ ਹੈ ਜਿਹੜਾ ਹੜੱਪਾ, ਤੇ ਅਸੀਂ ਉਹ ਸਾਡੇ ਸਾਹਮਣੇ ਖੁਰ ਭੁਰ ਰਿਹਾ ਔਰ ਅਸੀਂ ਕਦੀ ਆਵਾਜ਼ ਚੁੱਕੀ ਉਹਦੇ ਵਾਸਤੇ। ਤੇ ਇਸ ਵਾਸਤੇ ਜਿਹੜਾ ਸਾਡਾ ਆਪਣਾ ਕਸੂਰ ਹੈ ਉਹ ਵੀ ਹੈ, ਸਾਡੀਆਂ ਸਰਕਾਰਾਂ ਦਾ ਵੀ ਉਹਦੇ 'ਚ ਬੜਾ ਹੱਥ ਹੈ। ਔਰ ਪਿੱਛੇ ਜੋ ਕੁਝ ਸਾਡੇ ਨਾਲ ਹੋਇਆ, ਉਹ ਜਿਹੜਾ ਸਾਡਾ ਮਾਈਂਡ ਸੈਟ ਬਣਿਆ, ਉਹਦੇ ਵਿੱਚ ਤੁਸੀਂ ਫਿਰ ਪਿਛਲੇ ਹਾਕਮਾਂ ਨੂੰ ਕਹਿ ਸਕਦੇ ਹੋ, ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਕੋਈ ਜਿਹੜਾ ਪੰਜਾਬ ਦੇ ਨਾਲ ਜਿਹੜੇ ਪਿਆਰ ਅਸੀਂ ਜਿਹੜੀ ਕਦੀ ਸਾਲ ਵਿੱਚ ਇੱਕ ਦੋ ਵਾਰੀ ਗੱਲ ਕਰ ਰਹੇ ਹਾਂ, ਅਸੀਂ ਹਰ ਵੇਲੇ ਸਾਡੇ ਅੰਦਰ ਪੰਜਾਬ ਦਾ ਪਿਆਰ ਉਂਝ ਨਜ਼ਰ ਨਹੀਂ ਆਉਂਦਾ, ਕਿਉਂਕਿ ਉਹਦਾ ਵਿਖਾਲਾ ਕਿਤੇ ਸਾਨੂੰ ਦਿਸਦਾ ਨਹੀਂ। ਠੀਕ। ਸੁਖਦੇਵ ਸੋਲ ਸਾਹਿਬ ਨੇ ਕਿਹਾ ਕਿ ਹਾਊ ਟੂ ਡਿਫਾਈਨ ਅ ਪੰਜਾਬੀ ਇਨ ਦ ਮਾਡਰਨ ਕੰਟੈਕਸਟ। ਪੰਜਾਬੀ ਲੈਂਗੁਏਜ ਨੂੰ ਕਹਿ ਰਹੇ ਹੋ? ਹਾਂਜੀ, ਪੰਜਾਬੀ ਲਿਖਿਆ ਉਹਨਾਂ ਨੇ, ਮੇਰਾ ਖਿਆਲ ਹੈ ਕਿ ਉਹਨਾਂ ਨੇ ਪੰਜਾਬੀ ਲੋਕਾਂ ਤੇ ਗੱਲ ਕੀਤੀ, ਲੈਂਗੁਏਜ ਤੇ ਨਹੀਂ ਗੱਲ ਕੀਤੀ, ਪੰਜਾਬ ਦੇ ਵਸਨੀਕਾਂ ਤੇ ਗੱਲ ਕਰ ਰਹੇ ਨੇ। ਨਹੀਂ, ਹੁਣ ਮਾਡਰਨ ਦੇ ਵੇਖੋ ਜਦੋਂ ਵੇਲੇ ਦੇ ਨਾਲ ਅਸੀਂ ਜਿਵੇਂ ਬਦਲ ਰਹੇ ਹਾਂ, ਜੇ ਤਾਂ ਤੁਸੀਂ ਦੇਖੋ ਜੀ ਡਿਵੈਲਪਮੈਂਟ ਦੇ ਹਿਸਾਬ ਨਾਲ ਤੁਸੀਂ ਦੇਖੋ ਜਿੰਨਾ ਕੁ ਸਾਡੇ ਇੱਥੇ ਪਾਲਿਸੀਆਂ ਬਣਦੀਆਂ ਨੇ, ਅਸੀਂ ਡਿਵੈਲਪ ਵੀ ਹੋ ਰਹੇ ਹਾਂ, ਅਸੀਂ ਫੈਸ਼ਨ ਵੀ ਹੋ ਰਹੇ ਹਾਂ, ਅਸੀਂ ਆਪਣੇ ਖਾਣੇ ਛਾਣੇ ਵੀ ਛੱਡ ਦਿੱਤੇ ਨੇ, ਅਸੀਂ ਸਾਰਾ ਕੁਝ ਉਹ ਨਵਾਂ ਕਰ ਲਿਆ। ਹੁਣ ਉਹ ਕਿਸ ਥੋੜਾ ਸਵਾਲ ਨੂੰ ਥੋੜਾ ਖੋਲ ਦਿੱਤਾ, ਮੈਨੂੰ ਸਮਝ ਆਣੀ ਸੀ ਕਿ ਉਹ ਕੀ ਪੁੱਛਣਾ ਚਾਹ ਰਹੇ ਨੇ ਕਿ ਉਹਦੇ ਨਵੇਂ ਕੰਟੈਸਟ ਵਿੱਚ ਤੁਸੀਂ ਕਿਸ ਤਰ੍ਹਾਂ ਵੇਖਣਾ ਚਾਹੁੰਦੇ ਹੋ ਪੰਜਾਬ, ਮਤਲਬ ਪੰਜਾਬੀ ਨੂੰ ਉਹ ਕਿਵੇਂ, ਮੇਰੇ ਕੋਲ ਕੀ ਪੁੱਛਣਾ ਚਾਹ ਰਹੇ ਨੇ ਕਿ ਅਸੀਂ ਬਦਲੇ ਤੇ ਹੈ ਵਾਂ, ਜਿਹੜੀ ਐਜੂਕੇਸ਼ਨ ਵੀ ਸਾਡੇ ਵਿੱਚ ਆ ਰਹੀ ਹੈ, ਜਿਹੜਾ ਮਹਿੰਗਾ ਮੋਬਾਈਲ ਬਣਦਾ ਉਹ ਸਾਡੇ ਕੋਲ ਉਸੇ ਵੇਲੇ ਆ ਜਾਂਦਾ, ਅਸੀਂ ਇੰਟਰਨੈਟ ਤੇ ਬੈਠੇ ਹੁਣ ਇਹ ਗੱਲਾਂ ਕਰ ਰਹੇ ਹਾਂ, ਸਾਰੀ ਸਾਇੰਸ ਨੂੰ ਅਸੀਂ ਯੂਜ਼ ਕਰ ਰਹੇ ਹਾਂ, ਆਪਣੇ ਹੱਥੀਂ ਵੈਸੇ ਅਸੀਂ ਕੁਝ ਨਹੀਂ ਬਣਾਇਆ, ਬਣੀਆਂ ਚੀਜ਼ਾਂ ਯੂਜ਼ ਕੀਤੀਆਂ ਨੇ ਜੀ। ਅਸੀਂ ਫੈਸ਼ਨਾਂ ਦੇ ਵਿੱਚ ਕਹਿ ਲਵੋ ਦੁਨੀਆ ਦੇ ਨਾਲ ਰਲੇ ਹਾਂ, ਸਾਡਾ ਮਾਈਂਡ ਸੈਟ ਜਿਹੜਾ ਹੈ ਉਹ ਆਪਣੇ ਪਿਛੋਕੜ ਦੇ ਨਾਲ ਉਂਝ ਨਹੀਂ ਜੁੜਿਆ, ਜਿਵੇਂ ਅਸੀਂ ਬਹੁਤ ਸਾਰੀਆਂ ਧਰਤੀਆਂ ਦੇ ਵਿੱਚ, ਜਿਸ ਤਰ੍ਹਾਂ ਜਾਪਾਨ 'ਚ ਵੇਖ ਰਹੇ ਹਾਂ, ਜਿਸ ਤਰ੍ਹਾਂ ਬਹੁਤ ਸਾਰੀ ਧਰਤੀਆਂ ਅੱਗੇ ਵੀ ਜਾ ਰਹੀਆਂ ਨੇ, ਉਹਨਾਂ ਧਰਤੀਆਂ ਦੇ ਲੋਕ ਅੱਗੇ ਵੀ ਵੱਧ ਰਹੇ ਨੇ, ਪਰ ਆਪਣੇ ਪਿਛੋਕੜ ਨੂੰ ਨਹੀਂ ਭੁੱਲ ਰਹੇ। ਅਸੀਂ ਉਂਝ ਨਹੀਂ, ਸਾਡੇ ਪੰਜਾਬੀ ਅਸੀਂ ਉਂਝ ਨਹੀਂ। ਪਰ ਮੈਨੂੰ ਉਹਨਾਂ ਦਾ ਸਵਾਲ ਪੂਰੀ ਤਰ੍ਹਾਂ ਸਮਝ ਨਹੀਂ ਆਇਆ, ਤੇ ਇਸ ਵਾਸਤੇ ਮੈਂ ਉਹਦਾ ਜਵਾਬ ਵੀ ਕੋਈ ਨਾ ਬਸ ਇੰਝ ਫਿਰ ਇੰਨਾ ਹੀ ਦੇ ਸਕਦਾ। अच्छा जी। दूसरा जिला है ना ये मिश्रा जी ने कहा कि जी असी माफीनामा जिला ना जो होना चाहिए दोवां पासे। पूनम अयूब ने उन्होंने क्वेश्चन की गल की है कि असी ते अजे तक बंगाल कोलों माफी नहीं मंगी, ते असी आपस च की मंगनी। जिला खैर ਉਹ ਤੇ ਦੇਖੋ ਇਹ ਟੋਕਨ ਦੇ ਤੌਰ ਤੇ ਮੈਂ ਕਹਿ ਰਿਹਾ, ਯਕੀਨਨ ਉਹਨਾਂ ਵਿਚਾਰੇ ਜਿਹੜੇ 10 ਲੋਕ ਮਰ ਗਏ ਉਹਨਾਂ ਵਾਪਸ ਨਹੀਂ ਆਉਣਾ, ਜਿਹੜੀਆਂ ਇੱਜ਼ਤਾਂ ਲੁੱਟੀਆਂ ਉਹ ਬਹਾਲ ਨਹੀਂ ਹੋ ਜਾਣੀਆਂ। ਪਰ ਇੱਕ ਟੋਕਨ ਹੀ ਹੁੰਦਾ ਨਾ ਕਿ ਸਾਡੇ ਅੰਦਰ ਉਹ ਕਿੰਨਾ ਕੁ ਅਸੀਂ ਉਹਨੂੰ ਫੀਲ ਕਿੰਨਾ ਕੁ ਕੀਤਾ, ਕਿੰਨਾ ਕੁ ਉਸ ਪਾਸੇ ਤੇ ਹੋ ਸਕਦਾ। ਪੰਜਾਬੀ ਦੇ ਵਿੱਚ ਕਾਫੀ ਲਿਟਰੇਚਰ ਲਿਖਿਆ ਗਿਆ, ਅਸੀਂ ਸੁਣਨੇ ਆ ਕਿ ਬਹੁਤ ਲਿਖਿਆ ਗਿਆ, ਸਾਡੇ ਪਾਸੇ ਤੇ ਪੰਜਾਬੀ ਦੇ ਵਿੱਚ ਲਿਟਰੇਚਰ ਵੀ ਕੋਈ ਨਹੀਂ ਲਿਖਿਆ ਗਿਆ ਕਿ ਜਿਹੜਾ ਜਿਹੜੀ ਵੰਡ ਹੋਈ ਉਹਦੇ ਬਾਰੇ ਜਿਹੜੇ ਸਾਡੇ ਪ੍ਰੋਗਰੈਸਿਵ ਰਾਈਟਰਸ ਜਿਹੜੇ ਬਹੁਤ ਸਾਰੇ ਨੇ, ਉਹਨਾਂ ਨੇ ਕੋਈ ਇੰਨਾ ਲਿਖਿਆ ਨਹੀਂ ਉਹਦੇ ਉੱਤੇ। ਸਾਡੇ ਵਿੱਚ ਤੇ ਉਹ ਇੰਨਾ ਵੀ ਨਹੀਂ ਕਿ ਅਸੀਂ ਮਾਫੀਨਾਮੇ ਦੀ ਮੈਂ ਗੱਲ ਕਹਿ ਰਿਹਾ ਸੀ, ਜਦੋਂ ਅੱਜ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਬੜਾ ਜ਼ੁਲਮ ਹੋਇਆ ਔਰ ਅਸੀਂ ਪੰਜਾਬ ਨੂੰ ਬਚਾਈਏ ਔਰ ਅਸੀਂ ਪੰਜਾਬੀ ਹਾਂ, ਤੇ ਸਭ ਤੋਂ ਪਹਿਲਾਂ ਤੇ ਇਮੀਡੀਏਟ ਹੀ ਹੈ ਨਾ ਕਿ ਜਦੋਂ ਪਾਰਟੀਸ਼ਨ ਹੋਈ ਤੇ ਅਸਾਂ 10 ਲੱਖ ਬੰਦਾ ਮਾਰ ਦਿੱਤਾ, ਤੇ ਕਮ ਸੇ ਕਮ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਦੂਜੇ ਕੋਲ ਮਾਫੀ ਤੇ ਮੰਗੀ ਇਸ ਭਾਈਚਾਰੇ ਦੀ, ਇਸ ਦੋਸਤੀ ਦੀ। बिल्कुल बिल्कुल सर, माजरत मिशा जी ਤੁਹਾਡੇ ਤੋਂ ਮਾਜਰਤ, ਤੁਹਾਡਾ ਨਾਮ ਗਲਤ ਲਿਆ ਗਿਆ। ਦੂਜਾ ਸਈਦ ਕਾਸ਼ਫ ਸਾਹਿਬ ਨੇ ਕੁਐਸਚਨ ਕੀਤਾ ਕਿ ਜੀ ਜਿਹੜਾ ਬੰਦਾ ਬੈਰਾਗੀ ਹੈ ਉਹਦੇ ਹਵਾਲੇ ਨਾਲ ਥੋੜੀ ਜਿਹੀ ਗੱਲ ਕਰੋ ਕਿ ਉਹਨਾਂ ਦੇ ਕਿਹੜੇ ਫਿਊਡਲ ਲਾਰਡਸ ਦੇ ਖਿਲਾਫ ਜਿਹੜੀ ਉਹਨਾਂ ਨੇ ਲੜਾਈ ਲੜੀ ਸੀ।
ਕਿਹੜੇ ਫਿਊਡਲ ਲਾਰਡਸ ਦਾ ਤੇ ਹੁਣ ਮੈਂ ਨਾਂ ਕੀ ਲਵਾਂ, ਉੱਥੋਂ ਲਿਆਈ ਸਾਰੇ ਫਿਊਡਲ ਲਾਰਡ ਸਨ ਉਸ ਵੇਲੇ। ਤੇ ਜਿੰਨੀ ਤੁਹਾਡੀ ਇੱਥੇ ਬਣੀ ਸੀ, ਹੁਣ ਮੈਂ ਉਹਨਾਂ ਖਾਨਦਾਨਾਂ ਦੇ ਨਾਮ ਹੀ ਤੁਹਾਨੂੰ ਗਿਣਵਾ ਦਿੰਦਾ ਕਿ ਜਿਹੜੇ ਇੱਥੇ ਜਿਹੜੇ ਬਣ ਕੇ ਬੈਠੇ ਸਨ, ਤੁਹਾਡੇ ਰਾਜੇ ਮਹਾਰਾਜੇ, ਤੁਹਾਡੇ ਰਾਓ ਸਾਹਿਬ, ਤੁਹਾਡੇ ਰਾਏ ਸਾਹਿਬ, ਤੁਹਾਡੇ ਚੌਧਰੀ ਸਾਹਿਬ, ਉਹ ਸਾਰੇ ਦੇ ਸਾਰੇ ਜ਼ਾਲਮ ਹੀ ਸਨ। ਔਰ ਜਿਹੜਾ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਹੜਾ ਬੰਦਾ ਬਿਰਾਗੀ ਉਹ ਇੱਕ ਵਿਰਾਗੀ ਜੋਗੀ ਸੀ। ਲక్ష్మణ ਦਾਸ ਉਹਦਾ ਨਾਂ ਸੀ, ਬੰਦਾ ਬਿਰਾਗੀ ਤੇ ਬਾਅਦ ਦੇ ਵਿੱਚ ਉਹਦਾ ਨਾਂ ਹੈ ਨਾ। ਤੇ ਜਿਹੜੇ ਜੋਗੀ ਸਨ, ਜੋਗੀ ਤੇ ਵੈਸੇ ਹੀ ਜਿਹੜੀ ਮਾਲਕੀ ਹੈ, ਮਲਕੀਅਤ ਹੈ, ਇਹਦੇ ਖਿਲਾਫ ਸਨ। ਜਿਹੜੇ ਜੋਗ ਦਾ ਤੇ ਕੋਈ ਤਲਕ ਹੀ ਨਹੀਂ ਮੱਲ ਮਾਰੀ ਦੇ ਨਾਲ। ਤੇ ਹੁਣ ਉਹ ਕਿਸੇ ਖਾਸ ਇੱਕ ਜੋਗੀ ਦਾ, ਕਿਸੇ ਇੱਕ ਖਾਸ ਜ਼ਗੀਰਦਾਰ ਦਾ ਨਾਂ ਲੈ ਕੇ ਨਹੀਂ ਸਨ ਬਾਹਰ ਨਿਕਲੇ। ਇੱਕ ਜ਼ੁਲਮ ਹੋਇਆ ਸੀ ਬੜਾ ਵੱਡਾ, ਸਿੱਖਾਂ ਗੁਰੂਆਂ ਦੇ ਨਾਲ ਇੱਕ ਜ਼ੁਲਮ ਹੋਇਆ ਸੀ। ਇੱਕ ਜਿਹੜੀ ਕਾਜ਼ ਬਣੀ ਉਹ ਤੇ ਐਸੀ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇੱਕ ਕੁਰਲਾਟ ਸੀ, ਇੱਕ ਬੜਾ ਵੱਡਾ ਜ਼ੁਲਮ ਹੋਇਆ। ਉਸ ਜ਼ੁਲਮ ਦੇ ਨਤੀਜੇ ਦੇ ਵਿੱਚ, ਰਿਐਕਸ਼ਨ ਦੇ ਵਿੱਚ ਜਿਹੜੀ ਲਹਿਰ ਉੱਠੀ, ਉਹ ਲਹਿਰ ਬੜੀ ਪੋਜ਼ਿਟਿਵ ਲਹਿਰ ਸੀ। ਜਿਹੜੀਆਂ ਸਿੱਖ ਮਿਸਲਾਂ ਸਨ, ਕਿਸੇ ਵੇਲੇ ਉਹਦੇ ਤੇ ਵੀ ਖੁੱਲ ਕੇ ਗੱਲ ਹੋਏਗੀ ਕਿ ਉਹ ਅਸਲ ਪਹਿਲੇ ਅਵਾਮੀ ਜਿਹੜਾ ਸਾਡੀ ਹਾਕਮ ਟਾਬਰੀਆਂ ਜਿਹੜੀਆਂ ਬਣੀਆਂ, ਉਹ ਫਿਰ ਇਹ ਸਿੱਖ ਮਿਸਲਾਂ ਤੋਂ ਸ਼ੁਰੂ। ਜੱਸਾ ਸਿੰਘ ਨੂੰ ਹੁਣ ਤੁਸੀਂ ਕੀ ਕਹੋਗੇ? ਜੱਸਾ ਸਿੰਘ ਨੇ ਜਿਹੜੀਆਂ ਅਹਿਮਦ ਅਬਦਾਲੀ ਜਿਹੜੀਆਂ ਧੀਆਂ ਭੈਣਾਂ ਇੱਥੋਂ ਲੈ ਕੇ ਜਾ ਰਿਹਾ ਸੀ ਸੈਂਕੜਿਆਂ ਦੀ ਤਾਦਾਦ ਦੇ ਵਿੱਚ, ਉਹ ਕੋਈ ਸਿੱਖ ਤੇ ਨਹੀਂ ਸਨ ਸਾਰੀਆਂ, ਉਹ ਮੁਸਲਮਾਨ ਵੀ ਸਨ, ਉਹ ਹਿੰਦੂ ਵੀ ਸਨ। ਤੇ ਇਹ ਸਾਡੇ ਹੀਰੋ ਨੇ ਜੱਸਾ ਸਿੰਘ ਜਾਂ ਬੰਦਾ ਬਿਰਾਗੀ। ਅੱਜ ਕਿਉਂ ਨਹੀਂ ਸੀ ਖੁੱਲ ਕੇ ਕਹਿ ਸਕਦੇ ਕਿ ਬੰਦਾ ਬਿਰਾਗੀ ਜਿਹੜਾ ਉਹ ਸਾਡਾ ਜਿਹੜਾ, ਦੇਖੋ ਜਿਹੜਾ ਫਿਰ ਧਰਮੀ ਜੇ ਗੱਲ ਆ ਜਾਏਗੀ ਨਾ, ਤੇ ਫਿਰ ਤੁਸੀਂ ਫਿਰ ਸਾਰਿਆਂ ਨੂੰ, ਫਿਰ ਔਰੰਗਜ਼ੇਬ ਆਲਮਗੀਰ ਨੂੰ ਫਿਰ ਕੀ ਕਹੋਗੇ? ਫਿਰ ਜਿਹੜਾ ਲਖਪਤ ਰਾਏ ਸੀ ਲਾਹੌਰ ਦੇ ਵਿੱਚ, ਜਿਹੜਾ ਜ਼ਿਕਰੀਆ ਔਰ ਅਬਜ਼ਲ ਸਮਦ ਖਾਨ ਫੈਮਿਲੀ ਦੇ ਨਾਲ ਹਿੰਦੂ ਬੈਠਾ ਸੀ, ਉਹ ਬਰਾਬਰ ਦੇ ਜ਼ੁਲਮ ਕਰਵਾ ਰਿਹਾ ਸੀ ਉਸ ਵੇਲੇ। ਤੁਸੀਂ ਦੇਖਦੇ ਹੋ ਤੇ ਮੁਗਲ ਔਰ ਖੱਤਰੀ ਇੱਕ ਤੁਹਾਨੂੰ ਇੱਕ ਏਕਾ ਨਜ਼ਰ ਆਉਂਦਾ ਹੈ ਸਿੱਖਾਂ ਦੇ ਖਿਲਾਫ। ਉਹਦੇ ਵਿੱਚ ਕੋਈ ਤੁਸੀਂ ਉਹਨਾਂ ਨੂੰ, ਮੁਸਲਮਾਨਾਂ ਨੂੰ ਸਿਰਫ ਬਲੇਮ ਨਹੀਂ ਦੇ ਸਕਦੇ। ਔਰ ਜਦੋਂ ਇੱਕ ਮਜ਼ਹਬੀ ਤੁਹਾਨੂੰ ਮਜ਼ਹਬੀ ਤੌਰ ਦੇ ਉੱਤੇ ਜਦੋਂ ਤੁਹਾਡੇ ਤੋਂ ਜ਼ੁਲਮ ਕੀਤਾ ਜਾ ਰਿਹਾ ਹੁੰਦਾ, ਤੇ ਫਿਰ ਉਸ ਮਜ਼ਹਬ ਦਾ ਤੁਸੀਂ ਜਦੋਂ ਮਜ਼ਲੂਮ ਹੁੰਦੇ ਹੋ, ਤੇ ਤੁਸੀਂ ਉਸ ਮਜ਼ਹਬ ਨੂੰ ਤੇ ਫਿਰ ਯੂਜ਼ ਕਰਨਾ ਹੀ ਹੁੰਦਾ, ਉਹ ਆਟੋਮੈਟਿਕਲੀ ਹੋ ਜਾਏਗਾ ਫਿਰ ਤੁਹਾਡੇ ਕੋਲ ਯੂਜ਼। ਇਸ ਵਾਸਤੇ ਉਹ ਕਿਸੇ ਇੱਕ ਜ਼ਗੀਰਦਾਰ ਫੈਮਿਲੀ ਦਾ ਨਾਂ ਲੈਣਾ ਤੇ ਫਜ਼ੂਲ ਹੈ। ਪੂਰਾ ਜਿਹੜਾ ਪੰਜਾਬ ਸੀ, ਉਹ ਸਾਰੇ ਦਾ ਸਾਰਾ ਉਸ ਵੇਲੇ ਹੈ ਹੀ ਉਹ ਜਿਹੜੇ ਰਾਠ ਸਨ ਉਹਨਾਂ ਦੇ ਕਬਜ਼ੇ ਦੇ ਵਿੱਚ ਸੀ ਜੀ। ਉਹ ਕੁਛ ਕਹਿ ਰਹੇ ਸਨ, ਉਹਨਾਂ ਨੇ ਗੱਲ ਕੀਤੀ ਸੀ ਕਿ ਉਹ ਮੁਸਲਮ ਫਿਊਡਲ ਸਨ, ਇਸ ਤਰ੍ਹਾਂ ਦੀ ਕੋਈ ਗੱਲ? ਹਾਂ, ਦੇਖੋ ਜਦੋਂ ਮੁਸਲਮਾਨਾਂ ਦਾ ਜਿਹੜਾ ਖੱਤਰੀ ਜਿਹੜੇ ਨੇ ਨਾ, ਹਿੰਦੂ ਖੱਤਰੀ, ਇਹਨਾਂ ਦਾ ਇੱਕ ਬੜਾ ਵੱਡਾ ਪੋਜ਼ਿਟਿਵ ਪੰਜਾਬ ਦੇ ਵਿੱਚ ਜਿਹੜਾ ਰੋਲ ਰਿਹਾ ਨਾ ਹਿੰਦੂ ਖੱਤਰੀ ਦਾ, ਹੋਇਆ ਰਿਹਾ ਕਿ ਜਿਹੜੀ ਸਾਡੀ ਬ੍ਰਾਹਮਣਵਾਦ ਇੱਥੇ ਨਹੀਂ ਬਣ ਸਕਿਆ ਨਾ, ਉਹਦੀ ਵਜ੍ਹਾ ਇਹ ਖੱਤਰੀ ਸਨ। ਖੱਤਰੀ ਨੇ, ਹੁਣ ਪਤਾ ਨਹੀਂ ਉਹ ਜਿਹੜੇ ਪਹਿਲਾਂ ਬ੍ਰਾਹਮਣ ਰਾਜੇ ਆ ਰਹੇ ਸਨ ਉਹਨਾਂ ਦਾ ਰਿਐਕਸ਼ਨ ਸੀ ਜਾਂ ਕੀ ਸੀ, ਇਹਨਾਂ ਨੇ ਬ੍ਰਾਹਮਣਵਾਦ ਨੂੰ ਇੱਥੇ ਖੱਤਰੀਆਂ ਦੀ ਸਾਡੇ ਇੱਥੇ ਨਾ ਦੇਣ ਹੈ। ਫਿਰ ਜਿਹੜਾ ਤੁਹਾਡਾ ਭਾਵੇਂ ਜਿਹੜਾ ਸ਼ਾਹੂਕਾਰੀ ਸੀ, ਉਹ ਇੱਕ ਬੜੀ ਖੌਫਨਾਕ ਸੀ ਇਹਨਾਂ ਦਾ, ਜਿਹੜਾ ਖੱਤਰੀਆਂ ਦਾ, ਕਿ ਇਹਨਾਂ ਨੇ ਜਿਹੜੇ ਕਰਾੜ ਅਸੀਂ ਉਹਨਾਂ ਨੂੰ ਕਹਿੰਦੇ ਆ, ਜ਼ੁਲਮ ਹੀ ਬੜਾ ਕੀਤਾ। ਲੇਕਿਨ ਉਹ ਸਾਰੇ ਖੱਤਰੀ ਥੋੜ੍ਹੇ ਸਨ, ਬੜੇ ਵਧੀਆ ਔਰ ਕੰਮ ਕੀਤੇ ਬਹੁਤ ਸਾਰੇ ਹਿੰਦੂ ਖੱਤਰੀਆਂ ਨੇ। ਤੇ ਜਿਹੜਾ ਹਿੰਦੂ ਖੱਤਰੀ ਸੀ ਉਹ ਦੀਵਾਨ ਹੁੰਦਾ ਸੀ ਹਮੇਸ਼ਾ, ਜਿੰਨੇ ਮੁਨਸ਼ੀ ਹੁੰਦਾ ਸੀ ਮੁਸਲਮਾਨ ਜਿਹੜੇ ਵੱਡੇ ਜ਼ਗੀਰਦਾਰ ਸਨ ਉਹਨਾਂ ਦਾ ਦੀਵਾਨ ਹੁੰਦਾ ਸੀ। ਤੇ ਉਹਨੂੰ ਸਿਰਫ ਮੁਸਲਮਾਨ ਰਾਜ ਨਹੀਂ ਤੁਸੀਂ ਕਹਿ ਸਕਦੇ, ਉਹਦੇ ਨਾਲ ਹਿੰਦੂ ਵੀ ਉਹਦੇ ਨਾਲ ਉਸ ਰਾਜ ਦਾ ਹਿੱਸਾ ਹੀ ਸੀ, ਦੀਵਾਨ ਦੀ ਸ਼ਕਲ ਦੇ ਵਿੱਚ। ਮਹਿਮੂਦ ਗਜ਼ਨਵੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਜਿਹੜੀ ਦੀਵਾਨੀ ਹੈ ਉਹ ਤੁਹਾਡੀ ਹਿੰਦੂ ਦੇ ਹੱਥ ਵਿੱਚ ਹੀ ਰਹੀ ਹੈ। ਇਹ ਸਿਰਫ ਉਹਨੂੰ ਇਹ ਕਹਿ ਦੇਣਾ ਕਿ ਉਹ ਮੁਸਲਮਾਨ ਜ਼ਗੀਰਦਾਰ ਸਨ, ਉਹ ਮੇਰੇ ਹਾਲੇ ਉਹ ਕੋਈ ਇੰਨੀ ਉਹ ਗੱਲ ਨਹੀਂ ਠੀਕ ਹੋਏਗੀ। ਜੀ ਠੀਕ ਹੈ ਸਰ। ਆਸਿਫ ਸਾਹਿਬ, ਬਾਰ-ਬਾਰ ਉਹਨਾਂ ਦਾ ਕੁਐਸਚਨ ਆ ਰਿਹਾ ਹੈ ਕਿ ਸਾਡੇ ਸਕੂਲਾਂ ਕਾਲਜਾਂ 'ਚ ਪੰਜਾਬੀ ਕਿਉਂ ਨਹੀਂ ਪੜ੍ਹਾਈ ਜਾਂਦੀ ਲਾਜ਼ਮੀ ਮਜ਼ਮੂਨ ਦੇ ਤੌਰ ਤੇ? ਕੋਈ ਕਾਇਦਾ ਤੱਕ ਨਹੀਂ ਲੱਭਦਾ ਮਾਰਕੀਟ 'ਚੋਂ। ਉਹਦੇ ਉੱਤੇ ਤੇ ਵੇਖੋ, ਜਦੋਂ ਅਸੀਂ ਗੱਲ ਸ਼ੁਰੂ ਕਰ ਰਹੇ ਹਾਂ ਤੇ ਇਹਦੇ ਉੱਤੇ ਗੱਲ ਕਰ ਰਹੇ ਹਾਂ, ਤੇ ਉਹਦੇ ਇੱਕ ਹਕੀਕਤ ਹੈ ਨਾ ਸਾਡੇ ਸਾਹਮਣੇ ਕਿ ਅਸੀਂ ਜਿਹੜਾ ਪੰਜਾਬੀ ਦਾ ਪਿਆਰ ਹੈ, ਤੁਹਾਡਾ ਮੈਂ ਦੱਸਿਆ ਤਾਂ ਸਾਲ 'ਚ 1-2 ਵਾਰੀ ਜਾਗਦਾ, ਫਿਰ ਬਾਕੀ ਸਾਲ ਦੇ 364 ਦਿਹਾੜੇ ਅਸੀਂ ਸੁੱਤੇ ਰਹਿੰਦੇ ਹਾਂ। ਤੇ ਫਿਰ ਇੱਕ ਦਿਨ ਅਸੀਂ ਇੱਕ ਜਲੂਸ ਜਿਹਾ ਕੱਢ ਦਿੰਦੇ ਹਾਂ ਲੈਂਗੁਏਜ ਦੇ ਵਜ੍ਹਾ ਤੇ। ਇਹਦੇ ਤੇ ਬੜੀ ਲੰਮੀ ਲਹਿਰ ਦੀ ਲੋੜ ਹੈ। ਬੜਾ ਸੋਹਣਾ ਲੋਕਾਂ ਨੇ ਕੰਮ ਵੀ ਕੀਤਾ। ਵੈਸੇ ਸਿਰਫ ਇਹ ਕਹਿ ਦੇਣਾ ਕਿ ਨਹੀਂ ਕੰਮ ਕੀਤਾ, ਲੋਕਾਂ ਨੇ ਇਹਦੇ ਵਾਸਤੇ ਬੜੀਆਂ ਪੂਰੀ ਉਮਰ ਲਾ ਦਿੱਤੀ ਹੈ। ਸਾਡੇ ਬਜ਼ੁਰਗਾਂ ਨੇ ਜਿਹੜੇ ਵਿਚਾਰੇ
बगैर पैसे तू और बगैर किसी वसीले तू लगे रहे, लेकिन नहीं हो सकिया ना, क्योंकि बहुत वड्डे लैवल ते बहुत एक लहर नहीं बन सकी कि एडा वड्डा तुसी एक समुंदर लोगों का उठ खलोवे इधर लाहौर दे विच ते अगले दिन लग जाएगी अपने आप पंजाबी। इंज उंज होया ही नहीं ना। ਉਹਦੇ ਵਿੱਚ ਪੰਜਾਬੀ ਸਾਡਾ ਆਪਣਾ, ਮੈਨੂੰ ਕਿਸੇ ਵੀ ਨਹੀਂ ਆ ਕੇ ਕਿਹਾ ਮੇਰੇ ਘਰ ਦੇ ਵਿੱਚ। ਹੁਣ ਜੇ ਮੇਰਾ ਬੱਚਾ ਉਰਦੂ ਬੋਲੇ ਤੇ ਮੈਨੂੰ ਕਿਸੇ ਤੇ ਨਹੀਂ ਆ ਕੇ ਬਾਹਰੋਂ ਕਿਹਾ ਕਿ ਭਈਆ ਤੂੰ ਉਰਦੂ ਬੋਲੋ। ਮੈਂ ਖੁਦ ਹੀ ਆਪਣੇ ਆਪ ਹੀ ਇੱਕ ਸਿਵਲਾਈਜ਼ਡ ਬਣਨ ਦੇ ਚੱਕਰ ਵਿੱਚ ਜੀ ਮੈਂ ਵੀ ਲੱਗਾ ਕਿ ਮੈਂ ਵੀ ਦੂਜਿਆਂ ਜਿਹੜੇ ਵੱਡੇ ਘਰਾਣੇ ਨੇ ਪੜ੍ਹੇ ਲਿਖੇ, ਮੇਰੀ ਫੈਮਿਲੀ ਵੀ ਉਹਨਾਂ ਵਰਗੀ ਲੱਗੇ ਤੇ ਅਸੀਂ ਆਪਣੇ ਘਰਾਂ ਦੇ ਵਿੱਚ ਉਧਰ ਵੀ ਸ਼ਾਇਦ ਹਿੰਦੀ ਬੋਲਣ ਲੱਗ ਪਏ ਹੁਣ ਪੰਜਾਬੀ। ਇੱਧਰ ਤੇ ਬਹੁਤ ਆਮ ਹੈ ਕਿ ਘਰਾਂ ਦੇ ਵਿੱਚ ਹੁਣ ਪੰਜਾਬੀ ਅਸੀਂ ਬੋਲ ਰਹੇ ਹਾਂ, ਔਰ ਐਸੇ ਐਸੇ ਲੋਕ ਵੀ ਪੰਜਾਬੀ ਬੋਲ ਰਹੇ ਜਿਨ੍ਹਾਂ ਤੋਂ ਕਦੀ ਅਸੀਂ ਨਹੀਂ ਸੀ ਸਾਨੂੰ ਕਿ ਇਹ ਵੀ ਪੰਜਾਬੀ ਛੱਡ ਦੇਣਗੇ, ਉਹ ਵੀ ਪੰਜਾਬੀ ਛੱਡ ਗਏ। ਹੁਣ ਇਹ ਜਿਹੜੇ ਮੈਂ ਕਹਿ ਰਿਹਾ ਨਾ ਗਵਾਚ ਰਿਹਾ ਪੰਜਾਬ, ਉਹਦੇ ਚ ਜਿਹੜੀ ਸਭ ਤੋਂ ਵੱਡੀ ਸੱਟ ਵੱਜਣੀ ਹੈ ਪੰਜਾਬ ਨੂੰ, ਉਹ ਹੈ ਜ਼ੁਬਾਨ ਵਾਲੀ, ਬੋਲੀ ਵਾਲੀ ਬਹੁਤ ਵੱਡੀ ਸੱਟ। ਉੱਥੇ ਸ਼ਾਇਦ ਲੇਟ ਹੋਏ, ਸਾਡੇ ਤੇ ਬਹੁਤ ਜਲਦੀ ਹੈ ਇੱਕ ਪਾਸੇ ਗੱਲ ਹੋਣ ਵਾਲੀ ਹੈ ਪੰਜਾਬੀ ਜ਼ੁਬਾਨ ਦੀ। ਸਹੀ। ਜੀ ਸੁਖਦੇਵ ਸੋਲ ਸਾਹਿਬ ਨੇ ਕਿਹਾ ਕਿ ਪਾਕਿਸਤਾਨ ਜੇਲ ਇਜ਼ ਸਟਿਲ ਕਾਲਿੰਗ ਲਖਪਤ ਰਾਏ ਜੇਲ। ਨਹੀਂ, ਉਹ ਕੋਟ ਲਖਪਤ ਜਿਹੜੀ ਜਗ੍ਹਾ ਹੈ ਨਾ, ਇਹ ਬੇਸਿਕਲੀ ਰੱਖ ਲਖਪਤ ਸੀ, ਇੱਕ ਜੰਗਲ ਸੀ ਜਿਹੜਾ ਉਹਨੂੰ ਅਲਾਟ ਹੋ ਗਿਆ ਸੀ ਮੁਗਲਾਂ ਦੇ ਜ਼ਮਾਨੇ ਦੇ ਵਿੱਚ, ਤੇ ਫਿਰ ਉਸ ਜੰਗਲ ਦਾ ਨਾਂ ਸੀ ਰੱਖ ਲਖਪਤ। ਉੱਥੇ ਜਿਹੜੀ ਜੇਲ੍ਹ ਬਣੀ ਉਹਦਾ ਨਾਂ ਲਖਪਤ ਹੋ ਗਿਆ। ਉਹਦੇ ਹੋਰ ਵੀ ਬਹੁਤ ਸਾਰੀਆਂ ਥਾਵਾਂ ਦਾ ਨਾਂ ਉੱਥੇ ਅੱਜ ਵੀ ਲਖਪਤ ਹੈ। ਜਿਹੜਾ ਸਾਡਾ ਮਾਡਲ ਟਾਊਨ ਲਾਹੌਰ ਦਾ ਸਭ ਤੋਂ ਮਹਿੰਗਾ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਇੱਕ ਟਾਊਨ ਬਣਿਆ ਸੀ, ਜਿਹੜਾ ਜ਼ਿਆਦਾ ਉਹਦੇ ਵਿੱਚ ਵੈਸੇ ਹਿੰਦੂ ਖੱਤਰੀਆਂ ਦੇ ਘਰ ਸਨ, ਤੇ ਉਹ ਆਪਣਾ ਉਹ ਵੀ ਉੱਥੇ ਰੱਖ ਲਖਪਤ ਚ ਬਣਿਆ। ਲਖਪਤ ਜੇਲ੍ਹ ਦਾ ਲਖਪਤ ਦੇ ਨਾਂ ਨਾਲ ਕੋਈ ਤਲਕ ਨਹੀਂ, ਉਸ ਇਲਾਕੇ ਦਾ ਨਾਂ ਸੀ ਰੱਖ ਲਖਪਤ। ਸਹੀ। ਲਖਪਤ ਦੇ ਬਾਰੇ ਵੈਸੇ ਇਹ ਕਿਹਾ ਜਾਂਦਾ ਕਿ ਜਿੱਦਾਂ ਉਹਦੇ ਘਰ ਕੋਈ ਪੁੱਤਰ ਲਾਹੌਰ ਦੇ ਵਿੱਚ ਜਦੋਂ ਰਣਜੀਤ ਸਿੰਘ ਦਾ ਵੇਲਾ ਆਇਆ, ਉਸ ਵੇਲੇ ਜਿਹੜੀ ਸਭ ਤੋਂ ਵੱਡੀ ਹਵੇਲੀ ਸੀ ਉਹ ਉਹਦੀ ਸੀ ਲਖਪਤ ਦੀ, ਔਰ ਉਹਦੇ ਘਰ ਜਦੋਂ ਉਹਦਾ ਪੁੱਤਰ ਜਾਂ ਪੋਤਰਾ ਜੰਮਿਆ ਸੀ ਤੇ ਪੂਰੇ ਲਾਹੌਰ ਦਾ ਉਹਨੇ ਗੁੜ ਦੇ ਨਾਲ ਮੂੰਹ ਮਿੱਠਾ ਕਰਾਇਆ ਸੀ। ਚਲ ਅੱਛਾ ਸਰ, ਹੁਣ ਕੁਐਸਚਨ ਜਿਹੜੇ ਦੋਸਤ ਕਰਨਾ ਚਾਹ ਰਹੇ ਨੇ ਉਹ ਪਲੀਜ਼ ਇਸ ਵੀਡੀਓ ਦੇ ਥੱਲੇ ਕਮੈਂਟ ਵਿੱਚ ਕਰ ਦਿਓ। ਜਿਹੜੇ YouTube ਤੇ ਵੇਖ ਰਹੇ ਨੇ, Facebook ਤੇ ਤੁਸੀਂ ਕਮੈਂਟ ਕਰ ਦੇਣਾ, ਔਰ ਸਰ ਉਹਦੇ ਬਾਅਦ ਵੇਖ ਕੇ ਤੁਹਾਨੂੰ ਜਵਾਬ ਉਹਦਾ ਦੇ ਦੇਣਗੇ, ਕਿਉਂਕਿ ਕੁਛ ਕਾਫੀ ਟਾਈਮ ਸਾਡਾ ਹੋ ਗਿਆ ਔਰ ਕੁਐਸਚਨ ਹੈ ਨੇ ਜੇ ਕਾਫੀ ਸਾਰੇ। ਤੇ ਸਰ ਇੱਕ ਜਿਹੜੀ ਧਰਤੀ ਪੰਜ ਦਰਿਆਈ ਤੇ ਤੁਸੀਂ ਇੱਕ ਜਿਹੜੀ ਸ਼ਾਇਰੀ ਜਿਹੜੀ ਧਰਤੀ ਪੰਜ ਦਰਿਆਈ ਤੇ ਤੁਸੀਂ ਉਹ ਨਜ਼ਮ ਇੱਕ ਸੁਣਾਉਂਦੇ ਹੁੰਦੇ ਸਾਨੂੰ। ਨਹੀਂ, ਉਹ ਵੀ ਗੱਲਬਾਤ ਹੀ ਸੀ। ਨਹੀਂ, ਗੱਲਬਾਤ ਹੀ ਸੀ, ਤੇ ਇਸ ਵੇਲੇ ਮੈਨੂੰ ਹੁਣ ਇੱਕਦਮ ਯਾਦ ਨਹੀਂ ਆ ਰਹੀ। ਵੈਸੇ ਫਿਰ ਕਿਸੇ ਵੇਲੇ ਮੈਂ ਸੁਣਾ ਦਿਆਂਗਾ। ਜਿਹੜੀ ਤੁਸੀਂ ਗੱਲ ਕੀਤੀ ਨਾ ਸਵਾਲ ਲਿਖਦੇ ਹੋ ਜਵਾਬ ਮੇਰੇ ਕੋਲ ਲਿਖ ਕੇ ਕੋਈ ਨਹੀਂ ਦਿੱਤਾ ਜਾਣਾ, ਮੈਂ ਐਵੇਂ ਝੂਠਾ ਲਾਰਾ ਨਾ ਲਾਵਾਂ। ਫਿਰ ਜੇ ਕਿਸੇ ਦੇ ਕੋਲ ਕੋਈ ਸਵਾਲ ਹੈ ਤੇ ਅਗਲੀ ਵਾਰੀ ਜਦੋਂ ਮੈਂ ਤੁਹਾਡੇ ਨਾਲ ਉਹਦੇ ਚ ਮੈਂ ਦੇ ਦਿਆਂਗਾ, ਕਿਉਂਕਿ ਮੈਨੂੰ ਉਹ ਜਲਦੀ ਕੰਪੋਜ਼ਿੰਗ ਔਰ ਲਿਖਣਾ ਨਹੀਂ ਆਉਂਦਾ, ਤੇ ਮੈਂ ਐਵੇਂ ਨਾ ਦੇ ਸਕਾਂ ਤੇ ਲੋਕ ਸਵਾਲ ਲਿਖਦੇ ਰਹੇ। ਕੋਈ ਮਸਲਾ ਨਹੀਂ ਸਰ, ਜਿਹੜੇ ਕੁਐਸਚਨ ਆਣਗੇ ਮੈਂ ਉਹਨਾਂ ਨੂੰ ਕਰ ਲਾਂਗਾ ਸਰ ਨੋਟ, ਔਰ ਅਸੀਂ ਉਹਦਾ ਫਾਲੋ ਅਪ ਕੋਈ ਅਗਲੀ ਵਾਰ ਜਦੋਂ ਮੈਂ ਗੱਲਬਾਤ ਕਰਾਂਗਾ ਤੇ ਮੈਂ ਉਹਦੇ ਵਿੱਚ ਉਹਨਾਂ ਸਵਾਲਾਂ ਦੇ ਜਵਾਬ ਦੇ ਦਿਆਂਗਾ। ਮੇਰੇ ਕੋਲ ਇੰਜ ਜਵਾਬ ਕੋਈ ਨਹੀਂ ਦਿੱਤੇ ਜਾਣੇ। ਠੀਕ ਸਰ, ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਵੀ, ਤੇ ਸਰ ਤੁਹਾਡਾ ਖਾਸ ਕਰ ਬਹੁਤ ਸ਼ੁਕਰੀਆ, ਤੁਸੀਂ ਅੱਜ ਜਿਹੜਾ ਨਾ ਜਲਦੀ ਦੇ ਵਿੱਚ ਅਗਲੇ ਦਿਨ ਹੀ ਫੇਰ ਦੁਬਾਰਾ ਤੁਹਾਨੂੰ ਲੈਕਚਰ ਕਰਨਾ ਪਿਆ, ਤੇ ਬਹੁਤ ਸ਼ੁਕਰੀਆ ਸਰ। ਬੜੀ ਮਿਹਰਬਾਨੀ ਸੁਣਨ ਵਾਲਿਆਂ ਦਾ ਵੀ, ਕਿ ਉਹਨਾਂ ਕੱਲ ਵੀ ਇੱਕ ਵਾਰੀ ਸੁਣਿਆ ਔਰ ਫਿਰ ਅੱਜ ਉਹਨਾਂ ਨੇ ਦੂਜੀ ਵਾਰੀ ਸੁਣਿਆ। ਕੱਲ ਵੀ ਕੋਈ ਮੇਰਾ ਤੇ ਕੋਈ ਕਸੂਰ ਨਹੀਂ ਸੀ, ਮਸ਼ੀਨਾਂ ਦਾ ਮਸਲਾ ਸੀ, ਤੇ ਬੜੀ ਮਿਹਰਬਾਨੀ ਕਿ ਤੁਸੀਂ ਸੁਣਿਆ। ਤੁਹਾਡੇ ਨਾਲ ਸਾਂਝਿਆਂ ਕਰਕੇ ਮੇਰਾ ਆਪਣਾ ਬਹੁਤ ਸਾਰਾ ਇੰਝ ਲੱਗਦਾ ਜਿਵੇਂ ਭਾਰ ਲੈ ਗਿਆ, ਤੇ ਅਸੀਂ ਇੱਕ ਦੂਜੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰੇ। ਵੇਖੋ ਜਿਹੜੀ ਪੰਜਾਬ ਦੀ ਤਾਰੀਖ ਮੈਂ ਕਹਿੰਦਾ ਜਿਹੜੀ ਗਵਾਚ ਗਈ ਹੈ, ਅਸੀਂ ਹੁਣ ਰਲ ਕੇ, ਕੋਈ ਇੱਕ ਬੰਦਾ ਨਹੀਂ ਬਣਾ ਸਕਦਾ, ਕੋਈ ਇੱਕ ਪਾਸਾ ਨਹੀਂ ਬਣਾ ਸਕਦਾ, ਦੋਵੇਂ ਪਾਸੇ ਰਲਣਗੇ ਤੇ ਫਿਰ ਹੀ ਹੋ ਸਕਦਾ ਅਸੀਂ ਇਹਨੂੰ ਬਣਾ ਸਕੀਏ। ਔਰ ਦੂਸਰਾ ਇਹ ਵੀ ਕਿ ਜਿਹੜੀ ਅਸੀਂ ਇਹ ਪੰਜਾਬੀ ਦੀ ਗੱਲ ਜਾਂ ਪੰਜਾਬ ਦੀ ਗੱਲ ਕਰ ਰਹੇ ਹਾਂ, ਕਿਸੇ ਦੂਸਰੀ ਬੋਲੀ ਦੇ ਖਿਲਾਫ ਨਹੀਂ, ਕਿਸੇ ਦੂਸਰੇ ਦੇਸ਼ ਦੇ ਖਿਲਾਫ ਨਹੀਂ, ਕਿਸੇ ਦੂਸਰੀ ਧਰਤੀ ਦੇ ਖਿਲਾਫ ਨਹੀਂ। ਸਾਨੂੰ ਸਾਡੇ ਜੋਗੀਆਂ ਨੇ, ਸਾਨੂੰ ਸਾਡੇ ਫਕੀਰਾਂ ਨੇ
ਪ੍ਰੇਮ ਸਿਖਾਇਆ, ਪਿਆਰ ਸਿਖਾਇਆ। ਬਾਬੇ ਫਰੀਦ, ਬਾਬੇ ਨਾਨਕ ਸਾਨੂੰ ਸਾਰਿਆਂ ਨੇ ਰਲ ਕੇ ਸਿੱਖਣਾ ਸਿਖਾਇਆ, ਪਿਆਰ ਦੀ ਗੱਲ, ਪ੍ਰੇਮ ਦੀ ਗੱਲ, ਸੱਜਣਿਆਈ ਦੀ ਗੱਲ। ਸਾਡੇ ਅੰਦਰ ਜਦੋਂ ਅਸੀਂ ਪੰਜਾਬ ਦਾ ਨਾਰਾ ਲਾਉਂਦੇ ਹਾਂ ਜਾਂ ਪੰਜਾਬ ਦੀ ਪਿਆਰ ਦੀ ਗੱਲ ਕਰਦੇ ਹਾਂ, ਕੋਈ ਦੂਜਾ ਇਹ ਨਾ ਸਮਝੇ ਕਿ ਅਸੀਂ ਕਿਸੇ ਦੇ ਵਿਰੋਧ ਵਿੱਚ ਜਾਂ ਕਿਸੇ ਦੇ ਕਰੋਧ ਵਿੱਚ ਗੱਲ ਕਰ ਰਹੇ। ਠੀਕ। ਲਓ ਸਰ, ਸਾਡਾ ਹੁਣ ਵੇਲਾ ਮੁੱਕ ਗਿਆ ਤੇ ਅਗਲੇ ਲੈਕਚਰ ਦੇ ਨਾਲ ਫਿਰ ਸਰ ਆਵਾਂਗੇ। ਬਹੁਤ ਸ਼ੁਕਰੀਆ ਸਰ। ਜੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਜੁੜੇ ਰਹੇ। ਬਹੁਤ ਮਾਜ਼ਰਤ ਜਿਨ੍ਹਾਂ ਦੋਸਤਾਂ ਦੇ ਕੁਐਸਚਨ ਨਹੀਂ ਲੈ ਸਕਿਆ ਕਿਉਂਕਿ ਟਾਈਮ ਦੀ ਵਜ੍ਹਾ ਤੋਂ, ਔਰ ਥੋੜਾ ਪ੍ਰੋਬਲਮ ਇਹ ਹੁੰਦਾ ਹੈ ਕਿ ਕਮੈਂਟਸ ਦੇ ਵਿੱਚ ਕੁਐਸਚਨ ਜਿਹੜੇ ਨੇ ਉਹ ਉੱਪਰ ਨੀਚੇ ਹੋ ਜਾਂਦੇ ਨੇ, ਖਾਸ ਕਰ ਡਾਕਟਰ ਪ੍ਰੀਤਮ ਸਿੰਘ ਜੀ, ਬਹੁਤ ਮਾਜ਼ਰਤ ਤੁਹਾਡਾ। ਹੁਣ ਮੈਂ ਜਦੋਂ ਵੇਖਿਆ ਤੇ ਕਮੈਂਟ ਤੇ ਮੈਨੂੰ ਨਾਲ ਤੁਹਾਡੇ ਕੁਐਸਚਨ ਵੀ ਆ ਰਹੇ ਨੇ। ਬਿਲਕੁਲ ਤੁਹਾਡੇ ਕੁਐਸਚਨ ਅਸੀਂ ਉਹਨਾਂ ਦੇ ਰੱਖਾਂਗੇ, ਔਰ ਅਸੀਂ ਉਹਨਾਂ ਦੇ ਇੱਕ ਸੈਸ਼ਨ ਦੇ ਵਿੱਚ ਕੁਐਸਚਨ ਜਿੰਨੇ ਵੀ ਹੋਣਗੇ ਉਹਨਾਂ ਦੇ ਉੱਪਰ ਉਹਨਾਂ ਨੇ ਕਿਹਾ ਕਿ ਅਸੀਂ ਉਹਦੇ ਤੇ ਇੱਕ ਸੈਸ਼ਨ ਕਰ ਲਾਂਗੇ ਔਰ ਉਹਨਾਂ ਦੇ ਅਸੀਂ ਜਵਾਬ ਦੇ ਦਿਆਂਗੇ। ਬਾਕੀ ਵੀ ਜਿਹੜੇ ਦੋਸਤਾਂ ਦੇ ਕੁਐਸਚਨ ਸਨ ਉਹਨਾਂ ਤੋਂ ਵੀ ਮਾਜ਼ਰਤ ਕਿ ਜਿਹੜੇ ਕੁਐਸਚਨ ਅਸੀਂ ਨਹੀਂ ਲੈ ਸਕੇ ਕਿਉਂਕਿ ਟਾਈਮ ਥੋੜਾ ਘੱਟ ਸੀ ਸਾਡੇ ਕੋਲ, ਔਰ ਉਹਦੇ ਨਾਲ ਇਹ ਹੁੰਦਾ ਕਿ ਜਿੰਨੇ ਕੁਐਸਚਨ ਸਾਡੇ ਕੋਲ ਆ ਜਾਂਦੇ ਨੇ ਉਹ ਅਸੀਂ ਲੈ ਲੈਣੇ, ਔਰ ਜਿੰਨਾ ਸ਼ਾਰਟ ਕੁਐਸਚਨ ਹੁੰਦਾ ਉਹਨੂੰ ਸਾਨੂੰ ਜਿਹੜਾ ਉਹ ਕਰਨ ਵਿੱਚ ਔਰ ਸਮਝਣ ਵਿੱਚ ਜਿਹੜੀ ਹੈ ਨਾ ਉਹ ਜ਼ਿਆਦਾ ਦਿੱਕਤ ਨਹੀਂ ਹੁੰਦੀ, ਉਹ ਜਲਦੀ ਸਾਡਾ ਉਹ ਆ ਜਾਂਦਾ। ਸੋ ਬਾਕੀ ਜਿਹੜੇ ਕੁਐਸਚਨ ਨੇ ਤੁਸੀਂ ਬਿਲਕੁਲ ਕਰੋ ਗੱਲਬਾਤ, ਕਮੈਂਟ ਕਰੋ, ਅਸੀਂ ਉਹਨਾਂ ਦਾ ਜਵਾਬ ਜਿਹੜਾ ਹੈ ਨਾ ਉਹ ਨੈਣ ਸੁਖ ਜੀ ਕੋਲੋਂ ਅਗਲੇ ਲੈਕਚਰ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਇੱਕ ਸੈਸ਼ਨ ਰੱਖਾਂਗੇ ਜਿਹਦੇ ਤੇ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਦੇ ਸਕੀਏ। ਬਹੁਤ ਹੀ ਵਧੀਆ ਜਿਹੜਾ ਹੈ ਨਾ ਉਹ ਸਾਰੇ ਦੋਸਤਾਂ ਦਾ ਸਾਥ। ਔਰ ਕੱਲ ਦੇ ਹਵਾਲੇ ਨਾਲ ਮੈਂ ਦੱਸਦਾ ਜਾਵਾਂ ਕਿਉਂਕਿ ਇਹ ਲੈਕਚਰ ਸਾਨੂੰ ਕੱਲ ਵਾਲਾ ਕੰਜੈਕਟਿਵ ਕਰਨਾ ਪੈ ਰਿਹਾ ਕਿਉਂਕਿ ਕੱਲ ਇਹ ਹੋਇਆ ਸੀ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਲੈਕਚਰ ਨਹੀਂ ਹੋ ਪਾ ਰਿਹਾ ਸੀ। ਸੋ ਕੱਲ ਸਾਡੇ ਨਾਲ ਜਿਹੜੇ ਨੇ ਉਹ ਸਾਡੇ ਸਕਾਲਰ ਹੋਣਗੇ, ਡਾਕਟਰ ਐਨ ਮਰਫੀ ਜੀ ਸਾਡੇ ਨਾਲ ਕੱਲ ਹੋਣਗੇ। ਡਾਕਟਰ ਐਨ ਮਰਫੀ ਜੀ ਸਾਡੇ ਨਾਲ ਕੱਲ ਹੋਣਗੇ UBC ਤੋਂ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਕੈਨੇਡਾ ਤੋਂ। ਕੱਲ ਸਾਡੇ ਨਾਲ ਉਹ ਕੱਲ 9 ਵਜੇ ਆਉਣਗੇ ਔਰ ਉਹ ਆ ਕੇ ਆਪਣੀ ਗੱਲਬਾਤ ਜਿਹੜੀ ਹੈ ਨਾ ਉਹ ਸਾਂਝੀ ਕਰਨਗੇ। ਦਲੀਪ ਕੌਰ ਟਿਵਾਣਾ ਦੇ ਜਿਹੜੇ ਰਾਈਟਿੰਗਸ ਦੇ ਜੈਂਡਰ ਦਾ ਜਿਹੜਾ ਕੰਮ ਹੈ ਉਹਦੇ ਹਵਾਲੇ ਨਾਲ ਗੱਲਬਾਤ ਸਾਂਝੀ ਕਰਨਗੇ। ਸੋ ਥੋੜੀ ਦੇਰ ਤੱਕ ਅਸੀਂ ਆਪਣਾ ਪੋਸਟਰ ਵੀ ਸ਼ੇਅਰ ਕਰ ਦਿਆਂਗੇ ਔਰ ਤੁਸੀਂ ਸਭ ਦੋਸਤ ਜਿਹੜਾ ਹੈ ਨਾ ਉਹਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦੇਣਾ ਕਿਉਂਕਿ ਕੱਲ ਹੀ ਲੈਕਚਰ ਹੈ, ਇੱਕ ਕੰਜੈਕਟਿਵ ਲੈਕਚਰ ਹੈ। ਸੋ ਪਾਕਿਸਤਾਨੀ ਟਾਈਮ ਦੇ ਮੁਤਾਬਕ ਅਸੀਂ ਕੱਲ 9 ਵਜੇ ਜਿਹੜਾ ਹੈ ਨਾ ਡਾਕਟਰ ਐਨ ਮਰਫੀ ਦੇ ਨਾਲ ਹਾਜ਼ਰ ਹੋਵਾਂਗੇ। ਉਹ ਵੀ ਇੱਥੇ ਸਾਡੇ ਨਾਲ ਆਉਣਗੇ ਔਰ ਅਸੀਂ ਇਸ ਪੂਰੇ ਜਿਹੜੀ ਹਿਸਟਰੀ ਲੈਕਚਰ ਸੀਰੀਜ਼ ਹੈ ਉਹਦੇ ਹਵਾਲੇ ਨਾਲ ਗੱਲਬਾਤ ਅੱਗੇ ਟੋਰਾਂਗੇ। ਸੋ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਮਿਲਨੇ ਆ ਕੱਲ 9 ਵਜੇ।